हाँ भी ज्यादा था मिठे चला वा हाल आया नहीं पढ़े लिखे लोग इस तरह कहते हैं यार जाओ जरा ना तुम दोनों बातचीत करके साढ़े ओए उठो काका इथों चल निकल भैणा ने भैणा दस तो ही भैन कह भी इस मेरी कड़ी ला मैं कड़ी अस्सलाम वालेकुम नाज़रीन, आज ईद का दूसरा दिन आपको मुबारक हो। एक तो आ भूदरियां ਜਿਹੜੀਆਂ ਨੇ ਮੈਨੂੰ ਲੈ ਕੇ ਇਹ ਆਫਤਾਬ ਇਕਬਾਲ ਸਾਹਿਬ ਦੇ ਹੋਣ ਨਾ ਇਹਨਾਂ ਨੂੰ ਥੱਪੜ ਪੈਣ ਹਰ ਅੱਧੇ ਮਿੰਟ ਬਾਅਦ। ਇੱਥੇ ਇਹਨਾਂ ਨੂੰ ਪੁੱਛਣ ਗਿੱਛਣ ਵਾਲੇ ਕੋਈ ਨਹੀਂ, ਨਾ ਕੋਈ ਗੰਦਾ ਨਾ ਵਿੱਚ ਹੀ ਤਾੜੀ। ਆ ਟੈਂਪੋ ਹੈ ਤੁਹਾਡੀ ਮਾਰਨ ਵਾਲੀ 30 ਸਾਲ ਹੋ ਗਏ ਉਹਨੂੰ ਆਰਟਿਸਟ ਬਣੇ ਨੂੰ, ਨਹੀਂ ਉਹਨੂੰ ਇਹ ਨਹੀਂ ਪਤਾ ਲੱਗਾ ਵੀ ਆ ਟੈਂਪੋ ਹੀ ਨਹੀਂ ਗੀ ਤਾੜੀ ਵਾਲੀ। ਪਰ ਮੈਂ ਇਸ ਤਰ੍ਹਾਂ ਵੇਲਾ ਉਹਨੂੰ ਪਤਾ ਲੱਗ ਗਿਆ, ਇਹਨਾਂ ਨੂੰ ਪਤਾ ਲੱਗ ਗਿਆ, ਉਹ ਕੱਲਾ ਹੀ ਮਤਲਬ ਓਵਰ ਐਕਟਿੰਗ ਹੋਈ। ਸਰ ਮੈਂ ਉਹ ਯਾਰ ਸਰ ਕਿਉਂ ਕਹਿਣਾ ਮੈਨੂੰ ਤੂੰ? सज्जू कैसे था? अस्सलाम वालेकुम, टी टाइम में खुश आमदीद नाज़रीन। नाज़रीन, ईद का दूसरा दिन बहुत बहुत मुबारक हो आपको विद पकानेज। ये भी हमने फुलाए हैं, हमारे गुर्दे जो हैं वो ऐसे ऐसे करने शुरू हो गए क्योंकि हमने ये फ्री दी वाह कटी जाए दी वाह उठाई करा के लिया तो ਫਰੀਦ ਨੇ ਬਹੁਤ ਪਕਾਨੇ ਫਲਾਏ ਨੇ ਕਸਮ ਉਹ ਤੋਂ ਆ ਪੇੜੇ ਦੇ ਪਿੱਛੇ ਪਏ ਸਾਰੇ ਇੰਨੇ ਫਲਾਏ। ਕਿੰਨੀ ਦੇਰ ਫੂਕ ਮਾਰਦਾ ਸੀ ਇੰਨੀ ਕੁ ਆਵਾਜ਼ ਆਉਂਦੀ। ਆ ਕਹਿੰਦੇ ਨੇ ਕਿੰਨੇ ਸਸਤੇ ਸਾਹ ਵਿਚਾਰੇ ਹੋ ਗਏ ਨੇ। ਹਾਏ 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 ਵਾਹ, ਕਿੰਨੇ ਸਸਤੇ ਸਾਹ ਵਿਚਾਰੇ ਹੋ ਗਏ ਨੇ। 1 ਰੁਪਏ ਦੇ 2 ਗੁਬਾਰੇ ਹੋ ਗਏ। ਵਾਹ 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 ਜੀ ਵਾਹ, ਬਹੁਤ ਆਲਾ ਵੱਡਾ ਸ਼ੇਰ ਰੋਣ ਵਾਲਾ। ਨਾਜ਼ਰੀਨ, ਈਦ ਦਾ ਦੂਜਾ ਦਿਨ ਆ, ਮੌਤਾਂ ਪਈਆਂ ਤੁਹਾਨੂੰ ਨਾ, ਤੁਹਾਡੀਆਂ ਸ਼ਕਲਾਂ ਤੋਂ ਈਦ ਲੱਗਣ ਦਈ ਆ। ਭਾਈ ਨੀਂਦ ਆਂਦੀ ਬਹੁਤ ਖਾ ਪੀ ਕੇ ਗੋਸ਼ਤ, ਤੁਹਾਨੂੰ ਪਤਾ ਫਿਰ ਤੂੰ ਕਿੱਥੋਂ ਗੋਸ਼ਤ ਖਾ ਲਿਆ? ਹਰ ਬੰਦਾ ਹੀ ਖਾਂਦਾ ਆ ਦਿਨਾਂ 'ਚ। ਅਜੇ ਤੱਕ ਥਕਾਵਟ ਨਹੀਂ ਲੱਥੀ, 4-4 ਵਜੇ ਤੇ ਛੱਡਿਆ ਇੱਕ ਬੋਟੀ ਇਹਨੇ ਖਾਧੀ ਹੈ, ਅੱਧੀ ਉਲਟੀਆਂ ਕਰ ਕਰਕੇ ਬਾਹਰ ਕੱਢਦੀ। ਮੇਦੇ 'ਚ ਜਗ੍ਹਾ ਹੀ ਨਹੀਂ ਹੈਗੀ ਗੋਸ਼ਤ ਦੀ ਉਹਦੇ। ਤੁਸੀਂ ਇਹ ਦੇਖੋ ਤਾਂ ਨੈਕਸਟ ਤੋਂ ਲੱਗ ਰਿਹਾ ਵੀ ਇਹਨੇ ਗੋਸ਼ਤ ਖਾਦਾ ਹੋਣਾ। ਮੈਂ ਉਹੀ ਤੇ ਕਹਿ ਰਿਹਾ, ਵੇਖ ਤਾਂ ਸਹੀ। ਵੀ ਜਿਹੜਾ ਘਰੇ ਆਂਡਾ ਬਣਾ ਕੇ ਖਾਦਾ ਹੋਵੇ ਈਦ ਵਾਲੇ ਦਿਨ ਵੀ। ਅੱਛਾ ਮਿੱਠੇ, ਮੈਂ ਸਿਰਫ ਨਮਕੀਨ ਹੀ ਗੋਸ਼ਤ ਖਾਦਾ, ਨਮਕੀਨ। ਤੂੰ ਸ਼ਾਕਾਹਾਰੀ ਆ ਨਾ? ਇੱਕੋ ਹੀ ਬੋਟੀ ਖਾਧੀ ਆ ਤੇ ਉਹ ਤੀਲਾ ਮਾਰ ਮਾਰ ਕੇ ਵਾਪਸ ਕੱਢ ਲਈ। ਆਹੋ, ਇੱਕੋ ਬੋਟੀ ਖਾ ਕੇ ਮੈਂ ਸਵਾਗ ਮਾਰਨ ਰਿਹਾ ਨਹੀਂ ਕਰਕੇ। ਤੂੰ ਸੁਣਾ ਜੀ। ਓਏ ਹੋਏ, ਕੱਲ ਦਾ ਦਿਨ ਕਿਦਾਂ ਗੁਜ਼ਰਿਆ? ਕੱਲ ਉਸਤਾਦ ਜੀ ਮੈਂ ਕਹਿੰਦਾ ਜੀ ਕਿਆ कहने, ਨਹੀਂ ਸੁੱਤਾ। क्या कहने। ਸਾਲੇ ਵਾਲੇ 2 ਦਿਨ ਵਿੱਚ ਪਏ। ਪਿਛਲੀ ਵਾਰ ਵੀ ਇਦਾਂ ਹੀ ਫੜਵਾਇਆ ਸੀ। ਫੜਿਆ ਗਿਆ ਪ੍ਰੋਗਰਾਮ ਪਹਿਲੇ ਰਿਕਾਰਡ ਕਰ ਰਹੇ। ਫੜਿਆ ਗਿਆ ਕੈਸੇ ਝੂਠੇ ਉਹ ਫੈਸਲ ਦੇ ਯਾਰਾਂ ਨੂੰ ਜਿਹੜੇ ਕਹਿੰਦੇ ਆਂਝ ਜੀ ਮੈਂ ਦੇ ਦਿਆਂਗਾ, ਕਮੇਟੀ ਪਹੁੰਚਾ ਦਿਆਂਗਾ। ਉਹਨੂੰ ਮੈਂ ਕਿਹਾ ਹਾਂ ਵੀ ਸੁਣਾ ਈਦ ਦਾ ਦਿਨ, ਕਹਿੰਦਾ ਬਹੁਤ ਅੱਛਾ ਗੁਜ਼ਰਿਆ। ਖਾ ਤੇ ਤੇਰੀ ਮਾਂ ਦੀ ਕਸਮ ਆ, ਖਾ ਹਲੇ ਈਦ ਨਹੀਂ ਸੀ ਕਹਿਣਾ। ਉਹ ਮਾਂ ਦੀ ਖਾਣੀ ਬੁੜੇ ਦੀ ਨਾ ਖਾ। ਚੱਲ ਉੱਧਰ ਸ਼ੋਅ ਤੋਂ ਪਹਿਲੇ ਮੈਨੂੰ ਕਹਿੰਦੇ ਸੀ ਯਾਰ ਅੱਜ ਇੱਕ ਨਾ ਲੂਮ ਨੇ ਖਪਾਤਾ ਯਾਰ। 2 ਦਿਨ आज ईद का दूसरा दिन है नाज़रीन, लेकिन ਜਦੋਂ ਅਸੀਂ ਸਾਨੂੰ ਵੇਖ ਰਹੇ ਨੇ ਉਦੋਂ ਤੇ ਦੂਸਰਾ ਹੀ ਦਿਨ। ਦੂਸਰਾ ਹੀ ਆ। ਸਾਰੇ ਹੀ ਇਸ ਤਰ੍ਹਾਂ ਕਰਦੇ ਤੇ ਕਹਿੰਦੇ ਕਿਉਂ ਨੇ ਉਸਤਾਦ ਜੀ? ਕਿਹੜੇ? ਪੂਰੀ ਦੁਨੀਆ ਦੇ ਜਿੰਨੇ ਸ਼ੋਅ ਹੁੰਦੇ ਨੇ ਉਹ ਪਹਿਲਾਂ ਰਿਕਾਰਡ ਕਰ ਲੈਂਦੇ। ਤੁਸੀਂ ਇਹ ਕਹਿੰਦੇ ਵੀ ਇਦਾਂ ਨਹੀਂ, ਉਹ ਮੈਚ ਹੋ ਜਾਂਦਾ ਨਾ ਜਦੋਂ ਪ੍ਰੋਗਰਾਮ ਚੱਲਦਾ ਵਾ, ਉਧਰੋਂ ਦੂਸਰਾ ਦਿਨ ਹੁੰਦਾ, ਲੋਕ ਵੇਖ ਰਹੇ ਹੁੰਦੇ ਆ, ਉਹ ਕਹਿ ਦਿੰਦੇ ਆ ਕਿ ਵੀ ਅੱਜ ਦੂਸਰਾ ਦਿਨ ਮੁਬਾਰਕ ਹੋ, ਤੇ ਉਹ ਇੱਕ ਸੀਕੁਐਂਸ ਮੈਚ ਹੋ ਜਾਂਦਾ। ਤੇ ਤੁਹਾਨੂੰ ਤੁਸੀਂ ਵੀ ਮੈਚ ਕਰ ਦਿਓ, ਸਾਡਾ ਭਰਮ ਰਹਿਣ ਦਿਓ। ਪਤਾ ਉਹਨਾਂ ਨੂੰ ਵੀ ਹੁੰਦਾ ਵਾ। ਅੱਛਾ, ਲਾਈਵ ਵਾਲੇ ਕਈ ਚੱਲਦੇ ਨੇ, ਈਦ ਵਾਲੇ ਦਿਨ ਲਾਈਵ ਚੱਲਦੇ ਨੇ, ਲਾਈਵ ਚੱਲਦੇ ਬਈ ਕਈ ਲਾਈਵ ਵੀ ਰਿਕਾਰਡ ਪਹਿਲੇ ਹੀ ਹੋ ਜਾਂਦੇ ਨੇ। ਹਾਂ ਸਹੀ। ਆ ਕਈ ਮਾਰਨਿੰਗ ਸ਼ੋਅ ਮਗਰਬ ਤੋਂ ਬਾਅਦ ਰਿਕਾਰਡ ਹੁੰਦੇ। ਕਸਮੇ ਸਹੀ ਗੱਲ ਹੈ। ਤੇ ਭਰ ਕੇ ਮਾਰਨਿੰਗ ਹਾਂ ਮਾਰਨਿੰਗ ਸ਼ੋਅ ਰਾਤ ਨੂੰ ਰਿਕਾਰਡ ਹੁੰਦੇ ਆ ਤੇ ਸਵੇਰ ਨੂੰ ਚੱਲਦੇ ਤੇ ਮਾਰਨਿੰਗ ਸ਼ੋਅ ਯਾਰ। ਹਾਂ ਕੀ ਬਾਤ ਹੈ। ਤੂੰ ਕਿਸੇ ਦਿਨ ਥੋੜਾ ਜਿਹਾ ਮਾਰਨਿੰਗ ਸ਼ੋਅ ਕਰੀ, ਤੈਨੂੰ ਸਾਰਾ ਪਤਾ ਲੱਗ ਜਾਏਗਾ। ਆਹੋ, ਵੜਾ ਹੱਥੀ ਨੇ ਆਵੇ ਤੇ ਪੂਛ ਤੇ ਦੰਦੀ ਵੱਢਤੀ। ਇਹ ਕਿਹੜੀ ਗੱਲ ਆ? ਗੁੱਸੇ ਇਹ ਕਸਾਈ ਬਣ ਗਿਆ ਉਸਤਾਦ ਜੀ। ਵੈੜਾ ਕਰਨ ਗਿਆ ਤੈਨੂੰ ਤਾਮਰੀ ਫਿਲਮਾਂ ਦੇ ਡਾਇਲੌਗ ਸੁਣਾਉਂਦੇ ਆ। ਕਿੱਦਾਂ ਐਵੇਂ ਮੈਂ ਕਹਾਂ ਤਾਂ ਕਾ ਬਾਣ ਲੈ ਵੈਰਾ ਕਰਨ ਗਿਆ ਇਹ ਵੀ ਭਾਈ ਇੰਨਾ ਡਰਦਾ ਸੀ, ਇਦਾਂ ਛੁਰੀ ਲਾਉਂਦੇ ਆ, ਲਾ ਕੇ ਪਿੱਛੇ ਟੋਚਣ ਲਾਉਂਦੇ ਆ ਛੁਰੀ ਦੇ। ਕਸਾਈ ਉਹਦਾ ਸੀ, ਕੋਈ ਯਕੀਨ ਨਹੀਂ ਸੀ ਕਰਦਾ ਤੇ ਆਪਣੀ ਫਿਲਮ ਭਰਾ ਕਰਕੇ ਯੂਐਸਪੀ ਚ ਲੋਕਾਂ ਦੇ ਫੋਨ ਤੇ ਵੇਖੋ ਭਾਜੀ। ਆ ਮੈਂ ਕਰ ਰਿਹਾ। ਫੁੱਟਬਾਲਰ ਸੀ ਤੇ ਕਸਾਈ ਬਣ ਗਿਆ। ਓਏ ਯਾਰ ਵਾਹ, ਫੁੱਟਬਾਲਰ ਸੀ ਕਸਾਈ ਬਣ ਗਿਆ ਤੇ ਪਹਿਲੇ ਬੱਕਰੇ ਦੇ ਆਲੇ ਦੁਆਲੇ ਡੀ ਮਾਰਿਆ। ਫੁੱਟਬਾਲਰ ਸੀ ਕਸਾਈ ਬਣ ਗਿਆ ਤੇ ਇੱਕ ਇਧਰਲੀ ਗਲੀ ਦੀ ਨੁੱਕਰ ਦੇ ਖਿਲਾ ਰਿਹਾ ਐ ਕਰਕੇ ਦਸਤਾਨੇ ਪਾ ਕੇ।
ਤੇ ਕਿੱਧਰ ਖਿਲਾ ਰਿਹਾ ਗੋਲਕੀਪਰ। ਆ ਕ੍ਰਿਕਟਰ ਸੀਗਾ ਕਸਾਈ ਬਣ ਕੇ ਤੇ ਪੈੜ ਪਾ ਕੇ ਬੱਕਰਾ ਕਰਨ ਡਿਆ। ਫੁੱਟਬਾਲਰ ਸੀ ਕਸਾਈ ਬਣ ਗਿਆ ਤੇ ਵੜਾ ਹੱਥੇ ਨਹੀਂ ਆਉਂਦੇ, ਤੈਨੂੰ ਯੈਲੋ ਕਾਰਡ ਵਿਖਾਉਂਦੇ। ਫੁੱਟਬਾਲਰ ਸੀ ਕਸਾਈ ਬਣ ਗਿਆ, ਇਸ ਕਿਸਮ ਦਾ ਠੁੱਡ ਮਾਰਿਆ ਉਹਦੀ ਵੱਖੀ 'ਚ ਆਪਣੀ ਵੱਲੋਂ। ਫੁੱਟਬਾਲਰ ਸੀ ਕਸਾਈ ਬਣ ਗਿਆ ਤਾਂ ਉਹਨਾਂ ਨੂੰ ਕਹਿੰਦੇ ਆ ਪਿੱਛੇ ਗੋਲ ਤਾਂ ਲਾਓ ਪਹਿਲੇ ਬਾਂਸ ਬੰਨ ਕੇ। ਅੱਛਾ ਬੌਲਰ ਸੀ ਕਸਾਈ ਬਣ ਗਿਆ ਤੇ ਛੁਰੀ ਏਦਾਂ ਕਰਦੇ ਆ। ਨਹੀਂ ਫੁੱਟਬਾਲਰ ਸੀ ਤੇ ਕਸਾਈ ਬਣ ਗਿਆ ਤੇ ਛੁਰੀ ਇੱਥੇ ਲੱਗੀ ਤੇ ਕਰੇ ਹੀ ਨਾ। ਉਹ ਕਹਿੰਦੇ ਕਰਨ ਨਹੀਂ ਡਿਆ, ਕਹਿੰਦਾ ਪਹਿਲੇ ਸੀਟੀ ਤੇ ਮਾਰੋ। ਫੁੱਟਬਾਲਰ ਸੀ ਤੇ ਕਸਾਈ ਬਣ ਗਿਆ ਤੇ ਕਰ ਕੁਰ ਕੇ ਅੰਜ ਸਿਰੀ ਉਂਗਲ ਤੇ ਘੁਮਾ ਰਿਹਾ। ਅਸਤਾਜੀ ਅਬਾਸ ਹੈ ਨਾ ਅਤਾਈ ਕਸਾਈ ਸੀਗਾ, ਕੋਈ ਯਕੀਨ ਨਹੀਂ ਸੀ ਕਰਦਾ ਤੇ ਲੋਕਾਂ ਨੂੰ ਯਕੀਨ ਦਿਵਾਉਣ ਵਾਸਤੇ ਆਪਣੇ ਦੋ ਨਾਲ ਬੱਕਰੇ ਰੱਖੇ, ਪਹਿਲੇ ਕਰਕੇ ਦਿਖਾਉਂਦਾ ਸੀ। ਆਪਣਾ ਕਰਕੇ ਦੱਸ। ਆਪਣਾ ਕਰਕੇ ਦਿਖਾਉਣਾ ਫਿਰ। ਕਸਾਈ ਬਣ ਗਿਆ ਤੇ ਗੋਸ਼ਤ ਕਰਦਾ ਰੁਕ ਗਿਆ। ਉਹ ਕਹਿੰਦੇ ਗੋਸ਼ਤ ਕਿਉਂ ਨਹੀਂ ਕਰਦਾ? ਕਹਿੰਦਾ ਹੌਟ ਸਪੌਟ ਕਿਵੇਂ ਬੰਦ ਕੀਤੀ ਹੈ? ਹੌਟ ਸਪੌਟ ਨਾ ਕਿਹੜਾ YouTube ਤੇ ਵੇਖ ਕੇ ਕਰਨ ਡਿਆ ਸੀ ਨਾ। ਫੁੱਟਬਾਲਰ ਸੀ ਤੇ ਸਾਜ ਕਸਾਈ ਬਣ ਗਿਆ, ਇੱਕ ਜਗ੍ਹਾ ਤੇ ਵੈੜਾ ਕਰਨ ਗਿਆ ਤੇ ਅੱਗੇ ਨਿੱਕਾ ਬੱਚਾ ਖਿਲਾਰ ਕੇ ਤਰਾਨਾ ਲਾਇਆ। YouTube ਤੋਂ ਵੇਖ ਕੇ ਕਰ ਰਿਹਾ ਬੈਠਾ, ਥੋੜਾ ਜਿਹਾ ਵੇਖਦਾ ਸੀ। ਆ ਫੜ ਯਾਰ। ਹਾਂ ਪਿੱਛੇ ਗਿਰੀ। ਓਕੇ ਸਵੇਰ ਪਾਤੀ। ਬਾਦਸ਼ਾਹ ਸਲਾਮਤ ਸੀਗਾ ਤੇ ਕਸਾਈ ਬਣ ਗਿਆ। ਕਿਸੇ ਨੇ ਨਾ ਉਹ ਪੈਪ ਨਹੀਂ ਲਾਇਆ ਪਾਣੀ ਵਾਲਾ ਤੇ ਕਹਿੰਦਾ ਸ਼ਹਿਜ਼ਾਦਾ ਸਲੀਮ ਕੋ ਬੁਲਾਓ। ਵੀ ਮਾਮਾ ਤੂੰ ਆਪ ਲਾ ਲਾ। ਫੁੱਟਬਾਲਰ ਸੀ ਇਹ ਵੀ ਭਾਈ ਕਸਾਈ ਬਣ ਗਿਆ, ਐ ਕਰਕੇ ਖਲ ਲਾ ਕੇ ਸਾਰੇ ਕਸਾਈਆਂ ਨਾਲ ਏਦਾਂ ਮੀਟਿੰਗ ਕਰਨ ਦੇ ਆ। ਕਹਿੰਦਾ ਅਗਲਾ ਰੋਡ ਬਾਅਦ ਚੋਂ ਲਾਣੇ ਹੁਣ। ਉਹ ਜਿੱਦਾਂ ਇਕੱਠੇ ਹੋਏ ਹੁੰਦੇ ਸਰ। ਬਾਦਸ਼ਾਹ ਸੀਗਾ ਕਸਾਈ ਬਣ ਗਿਆ ਤੇ ਵੜਾ ਕਰਨ ਤੋਂ ਪਹਿਲੇ ਕਹਿੰਦਾ ਮਾਨ ਸਿੰਘ ਮੁੱਢੀ ਲਈ ਜਾਏ। ਆ ਫਲ ਵਾਲਾ ਸੀ ਕਸਾਈ ਬਣ ਗਿਆ ਤੇ ਜਦੋਂ ਸਵੇਰੇ ਰੇੜੀ ਤੋਂ ਆਇਆ ਕਰੇ ਚਾਦਰ ਨਹੀਂ ਲਾਈ ਦੀ, ਏਦਾਂ ਖਲ ਲਾਉਂਦੇ। ਬਾਦਸ਼ਾਹ ਸੀ ਤੇ ਕਸਾਈ ਬਣ ਗਿਆ ਤੇ ਉਹਨੂੰ ਨਾਲ ਦੇ ਨੂੰ ਕਹਿ ਰਿਹਾ ਫਿਫਰੇ ਅਦਬ। ਬਾਦਸ਼ਾਹ ਸੀ ਤੇ ਕਸਾਈ ਬਣ ਗਿਆ ਤੇ ਕਰ ਕੁਰ ਕੇ ਕਹਿੰਦਾ ਤੱਕ ਲਿਆ, ਉਹ ਮੁੱਢੀ ਚੱਕ ਲਿਆ। ਆ ਕ੍ਰਿਕਟਰ ਸੀਗਾ ਕਸਾਈ ਬਣ ਗਿਆ ਤੇ ਵੈੜਾ ਦੌੜ ਗਿਆ ਤੇ ਇੰਜ ਕਰਨ ਰਿਹਾ। ਕ੍ਰਿਕਟਰ ਸੀ ਤੇ ਕਸਾਈ ਬਣ ਗਿਆ ਤੇ ਵੈੜੇ ਦੇ ਕੋਲ ਜਾਣ ਤੋਂ ਪਹਿਲਾਂ ਨਾ ਸਾਰੀਆਂ ਚੀਜ਼ਾਂ ਕੱਢ ਕੇ ਅੰਪਾਇਰ ਨੂੰ ਫੜਾ ਰਿਹਾ। ਛੁਰੀਆਂ ਵੀ। ਫੁੱਟਬਾਲਰ ਸੀ ਤੇ ਸਾਜ ਕਸਾਈ ਬਣ ਗਿਆ ਤੇ ਉੱਥੇ ਵੱਡੀਆਂ ਪੋਮਾਂ ਦੀਆਂ ਜਰਾਬਾਂ ਪਾ ਕੇ ਤੁਰਾ ਫਿਰਦੇ। ਪੋਮਾਂ ਦੀਆਂ ਨਹੀਂ, ਕ੍ਰਿਕਟਰ ਸੀ ਕਸਾਈ ਬਣ ਗਿਆ ਤੇ ਵੈੜ ਦੂਰ ਖਲਾ ਕੇ ਨਾ ਚੁਰੀ ਫੜ ਕੇ ਦੂਰੋਂ ਆ ਗਿਆ ਮਾਰ ਰਿਹਾ। ਕ੍ਰਿਕਟਰ ਸੀ ਤੇ ਕਸਾਈ ਬਣ ਗਿਆ ਤੇ ਉਹਨਾਂ ਨੂੰ ਸਵੇਰੇ ਫੋਨ ਕਰਨ ਦੇ ਮੈਂ ਸਟੇਡੀਅਮ ਪਹੁੰਚ ਗਿਆ, ਲੈ ਆਓ ਬੱਕਰਾ। ਫਿਰ ਉਹਨਾਂ ਦੇ ਘਰ ਕ੍ਰਿਕਟਰ ਸੀ ਕਸਾਈ ਬਣ ਗਿਆ ਤੇ ਛੋਟੇ ਮੁੰਡੇ ਨੇ ਪਾਵੇ ਲੈਣ ਸੀ, ਪਿੱਛੇ ਕੀਪਰਾਂ ਦਾ ਖੜਾ ਇੰਜ ਕਰ। ਬਾਦਸ਼ਾਹ ਸੀ ਤੇ ਕਸਾਈ ਬਣ ਗਿਆ ਤੇ ਵੈੜੀ ਕੀਤੀ ਤੇ ਵੈੜੀ ਕਰਨ ਤੋਂ ਬਾਅਦ ਮਲਕਾ ਨੂੰ ਕਹਿੰਦਾ ਹੱਦੇ ਅਦਬ। ਕਿੰਨੇ ਪਾਵੇ ਆ? ਕਹਿੰਦੀ ਚਾਹ। ਕਹਿੰਦਾ ਅੱਧੇ ਅਦਬ। 2 ਮਿੰਟ ਦੇ। ਸਾਜੀ ਕ੍ਰਿਕਟਰ ਸੀ ਤੇ ਕਸਾਈ ਬਣ ਗਿਆ ਤੇ ਕਰ ਕੁਰ ਕੇ ਕਹਿੰਦਾ ਮੈਨੂੰ ਵੱਡਾ ਚੈੱਕ ਦਿਓ। ਉਹ ਜਿਹੜਾ ਨਹੀਂ ਏਡਾ ਦਿੰਦੇ ਮੈਂ ਯਾਰ ਬਾਦਸ਼ਾਹ ਸੀ ਤੇ ਕਸਾਈ ਬਣ ਗਿਆ, ਦੂਰੋਂ ਵੈੜਾ ਨਸਾਉਂਦਾ ਤੇ ਕਹਿੰਦਾ ਯਲਗਾਰ ਹੋ। ਏਡਾ ਡਰਪੋਕ ਕਸਾਈ ਸੀਗਾ। ਬੱਕਰਾ ਨਿਕਾ ਜਾ ਕਰਨ ਤੋਂ ਪਹਿਲਾਂ ਰਗਬੀ ਵਾਲੀ ਵਰਦੀ ਨਹੀਂ ਹੁੰਦੀ, ਕਿੰਨਾ ਕੁਛ ਉਹ ਪਾਇਆ ਹੋਇਆ ਦਾ। ਐਡਾ ਕ੍ਰਿਕਟਰ ਸੀਗਾ ਕਸਾਈ ਬਣ ਗਿਆ। 50 ਬੋਟੀਆਂ ਜਦੋਂ ਖੇਡਣੀਆਂ ਤੇ ਐ ਛੁਰੀ ਖੜੀ ਕਰਦੀ 50 ਹੋ ਗਈ ਕਹਿੰਦਾ। 50 ਹੋ ਗਈ ਕਹਿੰਦਾ ਮੇਰੀ। ਰੇਸਰ ਸੀਗਾ ਦੌੜਨ ਵਾਲਾ ਤੇ ਕਸਾਈ ਬਣ ਗਿਆ ਤੇ ਉਹਨਾਂ ਨੂੰ ਕਹਿੰਦਾ ਜਦੋਂ ਸ਼ੁਰੂ ਕਰਨਾ ਹੋਇਆ ਨਾ ਗੋਲੀ ਚਲਾ ਦਿਓ। ਅੱਛਾ ਸਤਾਈ ਖੇਜਦਾ ਬਹੁਤ ਹੁੰਦਾ ਸੀ। ਨਿਕਾ ਜਾ ਬੱਕਰਾ ਕਰਨਾ ਛੁਰੀ ਨਹੀਂ ਚੱਲਣੀ ਤੇ ਇੱਟ ਫੜ ਕੇ ਤੇਰੀ ਦਿੱਤਾ। ਐਡਾ ਛੋਟਾ ਬੱਕਰਾ ਕਰਨ ਚਲਾ ਗਿਆ ਤੇ ਕਿਸੇ ਛੁਰੀ ਇੰਜ ਕਰਕੇ ਮੋਢੇ ਤੇ ਰੱਖੀ ਤੇ ਉਹਨੂੰ ਫਿਰ ਗਈ। ਸਾਜੀ ਡਰਾਈਵਰ ਸੀਗਾ ਤੇ ਕਸਾਈ ਬਣ ਗਿਆ ਤੇ ਇੱਕ ਬੱਚਾ ਪੁੱਤਰ ਗਿਆ ਤੇ ਉਹਨੂੰ ਬ੍ਰੇਕ ਆਇਲ ਪਿਆ ਰਿਹਾ ਕਿ ਰੁਕ ਜੇ। ਯਾਰ ਏਡਾ ਡਰਪੋਕ ਸੀ। ਵੈੜਾ ਕਰਨ ਲੱਗੋ ਬਿੱਲੀ ਨੇ ਕਿਤੇ ਛੱਡ ਕੇ ਆ ਗਿਆ। ਸਾਜੀ ਕੋਈ ਗੱਲ ਸੁਣਾਓ। ਕਿੱਦਾਂ ਲੱਗੋ ਬਿੱਲੀ ਨੰਗੀ ਤੇ ਛੱਡ ਗਿਆ। ਅੱਛਾ ਸਾਜੀ ਵੈਸੇ ਤੁਹਾਡੀ ਰੁਟੀਨ ਈਦ ਦੀ ਹੁੰਦੀ ਕੀ ਹੈ? ਇਹ ਹੁੰਦੀ ਹੈ ਈਦ ਦਾ ਪ੍ਰੋਗਰਾਮ। ਹਾਂ ਪੈਂਦੇ ਸੱਟ ਤੇ ਦੇਖੋ ਨਾ ਉਹ ਤੇ ਚਲੋ ਉਹਨਾਂ ਮੁੰਡਿਆਂ ਨੂੰ ਸਾਜੀ ਤੇ ਟਾਈਮ ਹੀ ਨਹੀਂ ਮਿਲਦਾ। 100 ਐਸੇ ਕੰਮ ਹੁੰਦੇ ਨੇ ਸਹੀ ਜਿਹੜੇ ਮੈਂ ਛੱਡ ਕੇ ਤੇ ਸੁੱਤਾ ਰਹਿਣਾ। ਯਕੀਨ ਕਰੋ। ਵਾਹ ਵਾਹ ਵੱਡੀ ਗੱਲ। ਉਸਤਾਦ ਜੀ ਤੁਸੀਂ ਸੀਰੀਅਸ ਗੱਲ ਇਹ ਹੈ ਕਿ ਭਾਜੀ ਸਿਰਫ ਮੈਂ ਸੌਣਾ ਵਾਂ ਈਦ ਤੇ ਈਦ ਤੇ। ਉਹਦੀ ਵਜ੍ਹਾ ਕਿ ਪੂਰਾ ਸਾਲ ਨਹੀਂ ਸੁੱਤਾ ਜਾਂਦਾ। ਹਾਂ ਸਹੀ ਤਰ੍ਹਾਂ ਨਹੀਂ ਸਹੀ ਗੱਲ ਆ। ਉਹਦੀ ਵਜ੍ਹਾ ਰੂਟੀਨ ਵਰਕ। ਉਹ ਨੀਂਦ ਉਹ ਨਹੀਂ ਹੁੰਦੀ ਜਿਹੜੀ ਬੰਦਾ ਸੌਂਦਾ ਵਾ। ਉਹਨੂੰ ਨੀਂਦ ਨਹੀਂ ਕਹਿੰਦੇ, ਜਾਂ ਉਹਨੂੰ ਇਹ ਨਹੀਂ ਕਹਿੰਦੇ ਨੀਂਦ, ਉਹਨੂੰ ਕਹਿੰਦੇ ਜਿਹੜੀ ਸਕੂਨ ਦੀ ਨੀਂਦ ਹੁੰਦੀ। ਹਾਂ ਕੱਲੀ ਨੀਂਦ ਨਾਲ ਨਹੀਂ ਕੋਈ ਫਰਕ ਪੈਂਦਾ। ਸਹੀ ਗੱਲ ਆ। ਸਹੀ ਠੀਕ ਹੈ, ਕੱਲੀ ਨੀਂਦ ਜਗਰਾਤੇ ਲੱਖ ਤੇ ਕਰੋੜ ਵੇ ਦੀ ਆਵਾਜ਼ ਹੀ ਨਹੀਂ ਦੇਣੀ ਕਿਸੇ ਸਾਜੀ ਪਰੋਣਿਆਂ ਨੂੰ ਤੁਸੀਂ ਕੀ ਸਮਝਦੇ? ਜ਼ਾਤੀ ਤੁਹਾਡੀ ਰਾਏ ਚਾਹੀਦੀ ਹੈ।
ਪ੍ਰਾਹੁਣਿਆਂ ਨੂੰ ਹਾਂਜੀ ਪ੍ਰਾਹੁਣੇ ਆ ਜਾਣ ਤੁਸੀਂ ਡਿਸਟਰਬ ਫੀਲ ਕਰਦੇ ਤਾਂ ਨਹੀਂ, ਖੁਸ਼ੀ ਹੁੰਦੀ। ਮਰਜ਼ੀ ਦਾ ਪ੍ਰਾਹੁਣਾ ਆ ਜਾਏ ਤੇ ਫੇਰ ਠੀਕ ਆ। ਤੇ ਜੇ ਨਾ ਵਿਆਹ ਤੋਂ ਪਹਿਲੇ ਹੁੰਦੇ ਸੀ ਪ੍ਰਾਹੁਣੇ, ਹੁਣ ਤੇ ਐਵੇਂ ਖਰਚੇ ਹੀ ਆ। ਮਰਜ਼ੀ ਪੂਰੇ ਦਾ ਆ ਜੇ ਤੇ ਫਿਰ ਨਹੀਂ। ਵਿਆਹ ਤੋਂ ਪਹਿਲੇ ਜਦੋਂ ਮੇਰਾ ਵਿਆਹ ਨਹੀਂ ਸੀ ਨਾ, ਉਹ ਜਿਹੜੇ ਕੁਆਰੇ ਬੰਦੇ ਦੇ ਘਰ ਪ੍ਰਾਹੁਣੇ ਹੁੰਦੇ ਨਾ, ਬੜੇ ਮਜ਼ੇਦਾਰ ਹੁੰਦੇ ਵਾਹ ਆ। ਵਾਹ ਵਾਹ, ਉਹ ਤੇ ਪ੍ਰਾਹੁਣੇ ਹੀ ਸਹੀ ਗੱਲ ਹੈ। ਨਾਲੇ ਉਸਤਾਦ ਜੀ ਫਰੋਣੇ ਕੱਲੇ ਆਉਣਾ ਫੇਰ ਚੱਸ ਆਉਂਦੀ ਹੈ ਵੀ ਨਾਲ ਇਸ ਕਿਸਮ ਦਾ ਪੂਰਾ ਪੰਡਾਲ ਲੈ ਕੇ ਆਉਂਦੇ ਬੱਚੇ ਹੀ ਨਹੀਂ ਪ੍ਰਾਹੁਣਾ ਹੋਵੇ ਵਿੱਚ ਬਸ ਇੱਕ ਅੱਧਾ ਇੱਕ ਇੱਕ ਅੱਧਾ। ਅੱਧਾ ਯਾਨੀ ਮੁਹੱਬਤ ਵਿੱਚ ਤੇ ਨਾ ਬਹਿ ਕੇ ਬੰਦਾ ਕੋਈ ਅੱਛੀ ਨਹੀਂ ਪਰ ਦੂਰੋਂ ਹੀ ਬੰਦਾ ਪ੍ਰਾਹੁਣਾ ਫਿਰਦਾ ਵੇਖਦਾ ਰਵੇ ਬੰਦਾ। नहीं कितना मजा आवे जो अम्मी कहन के प्रोने को बेटा ऊपर वाला कमरा दिखा के लाओ फिल्म च कहंदे मेहमान को दिखा के ला घर दिखाओ। ਕਰੋ ਲੋਕ ਨਹੀਂ ਵੈਸੇ ਲੱਭੇ ਜਿਹੜੇ ਇਦਾਂ ਕਹਿੰਦੇ ਨੇ ਵੀ ਜਾਓ ਉੱਪਰ ਵਾਲਾ ਕਮਰਾ ਦਿਖਾਓ। वो फिल्म देख ला तू ਜਾਂ ਇਦਾਂ ਦੇ ਮਾਂ ਪਿਓ ਮੈਂ ਨਹੀਂ ਵੇਖੇ ਜਿਹੜੇ ਕਹਿੰਦੇ ਬੇਟਾ ਬੈਠ ਕੇ ਬਾतें ਕਰੇ ਮੈਂ ਅਭੀ ਚਾय ਬਣਾ ਕੇ ਯਾਰ ਉਹ ਇਦਾਂ ਦੇ ਨਹੀਂ ਫਿਲਮਾਂ ਚ ਹੁੰਦੇ ਸਾਜੀ ਜਨਰਲ ਸੱਚੀ ਗੱਲ कहंदे ने वो कहंदे ने कि तुम आपस में बातें करो हम आते हैं ਆਹੋ ਤੇ ਇਦਾਂ ਕਦੀ ਵੀ ਨਹੀਂ ਨਹੀਂ ਹੁੰਦਾ ਵਾ। होना चाहिए है ਅੱਛੀਆਂ ਫੈਮਲੀਆਂ ਚ, ਪੜ੍ਹੀਆਂ ਲਿਖੀਆਂ ਫੈਮਲੀਆਂ ਚ ਹੁੰਦਾ। ਅਸੀਂ ਤਾਂ ਉਹ ਕੋਈ ਉਦੋਂ ਹੁੰਦਾ ਵਾ ਜਦੋਂ ਮਤਲਬ ਉਹਨਾਂ ਨੂੰ ਪਤਾ ਕਿ ਵੀ ਇਹਨਾਂ ਦੋਨਾਂ ਦਾ ਕੋਈ ਅੰਡਰਸਟੈਂਡਿੰਗ ਹੋਵੇ, ਅਸੀਂ ਇਹਨਾਂ ਦੀ ਸ਼ਾਦੀ ਦਾ ਜ਼ੇਨ ਬਣਾਇਆ, ਉਦੋਂ ਕਹਿੰਦੇ ਨੇ ਬੇਟਾ ਬਾतें ਕਰੋ। ਤੇ ਅੱਛਾ ਗੱਲ ਇਹ ਆ ਕਿ ਹੁਣ ਵਾ ਦੌਰ ਮੋਬਾਈਲ ਦਾ ਇੱਕ ਮਿਸਾਲ ਆ। ਉਦੋਂ ਕਹਿੰਦੇ ਜਾਓ ਬੇਟਾ ਇਸਕੋ ਨਾ आउटिंग करेगी जाओ नंदिनी को ऊपर वाला कमरा दिखा के आओ। हूँ नंदिनी कहती वो तो मैं रोज देखती हूँ व्हाट्सएप पे वीडियो कॉल। हाँ मतलब कि देखते लोग हैं, ऐसे कोई मसला नहीं है। कहते ना कि अब बेटा आप बातें करो, मैं तेरा चाय बना के लाती हूँ। तो बातें तो कहते जैसे तो रोज करेंगे रात दिन। सही गल है। ਨਾਲੇ ਡੀਸੈਂਟ ਲੋਕ ਜਿਹੜੇ ਨਾ ਪੜ੍ਹੇ ਲਿਖੇ ਲੋਕ ਇਸ ਤਰ੍ਹਾਂ ਕਹਿੰਦੇ ਨੇ ਯਾਰ ਜਾਓ ਜਰਾ ਨਾ ਤੁਮ ਦੋਨੋਂ ਬਾਤਚੀਤ ਕਰਕੇ ਸਾਡੇ ਓਏ ਉੱਠੋ ਕਾਕਾ ਇੱਥੋਂ ਚੱਲ ਨਿਕਲ ਭੈਣਾਂ ਦੇ ਭੈਣਾਂ ਲੈ ਦੱਸ ਤਾਂ ਹੀ ਭੈਣ ਕਹਿ ਕੇ ਵੀ ਇਸ ਕਿਸਮ ਦਾ ਸਾਡੇ ਗੱਲ ਸਹੀ ਗੱਲ ਹੈ, ਸਹੀ ਗੱਲ ਆਹ ਵੀ ਤਾਂ ਜੀ ਤੁਸੀਂ ਕਦੇ ਕੋਈ ਡੈਰੀਆਂ ਤੇ ਦਰਖਤਾਂ ਤੇ ਆਪਣੇ ਨਾਮ ਦੇ ਨਾਲ ਕੋਈ ਹੋਰ ਸਪੈਲਿੰਗ ਮੈਨੂੰ ਉਹ ਮੁੰਡੇ ਕਰਦੇ ਹੁੰਦੇ ਸੀ ਨਾ ਪਹਿਲੇ। ਨਹੀਂ ਅੱਛਾ ਇੱਕ ਹੋਰ ਗੱਲ ਉਸਤਾਦ ਜੀ ਸਵਾਲ ਹੈ ਕਿ ਜਿਹੜੇ ਲੋਕ ਮੈਨੂੰ ਸਭ ਤੋਂ ਬਹੁਤ ਹੀ ਖੇਜ ਅੱਜ ਕੱਲ ਵੀ ਚੜਦੀ ਹੈ ਜਿਹੜੇ ਲੋਕ ਆਪਣੇ ਇਮੋਸ਼ਨਸ ਦਾ ਇਜ਼ਹਾਰ ਕਰਨ ਲਈ ਬਾਜ਼ਾਰੀ ਮੈਸੇजेस ਦਾ ਹਿਸਾਬ ਲਾਉਂਦੇ ਨੇ ਸਾਰੇ ਵੀਡੀਓਜ਼ ਦਾ, ਮੈਨੂੰ ਬਹੁਤ ਖੇਜ ਚੜਦੀ। ਬਹੁਤ ਅੱਛੇ ਯਾਨੀ ਉਹ ਲੈਂਦੇ ਨੇ ਉੱਥੋਂ ਹੀ ਬਣਿਆ ਕਲਿੱਪ ਤੇ ਉਹ ਸੈਂਡ ਕਰ ਤੁਹਾਡੀ ਫੀਲਿੰਗਸ ਦੇ ਨਾਲ ਮੈਚ ਹੋ ਗਿਆ, ਤੁਹਾਡੇ ਇਮੋਸ਼ਨ ਨਾਲ ਮੈਚ ਹੋ ਗਿਆ, ਉਹਨੂੰ ਡਾਊਨਲੋਡ ਕਰਕੇ ਤੇ ਉਹ ਹੋਰ ਕਿਸੇ ਕੁੜੀ ਮੁੰਡੇ ਦਾ ਹੁੰਦਾ ਜਾਂ ਸ਼ੇਅਰ ਹੁੰਦਾ, ਤੁਸੀਂ ਤੋੜ ਦਿੰਦੇ ਆ, ਅਗਲਾ ਬੰਦਾ ਪੜਦਾ ਨਾ ਤੂੰ ਆਪ ਕਹਿ ਜੋ ਕਹਿਣਾ। ਇਸ ਗੱਲ ਉਸਤਾਦ ਜੀ ਹਾਫਿਜ਼ ਬਹੁਤ ਜ਼ਿਆਦਾ ਵਾਇਰਲ ਵਾ, ਹਾਫਿਜ਼ ਸਾਹਿਬ ਤਹਿਜ਼ੀਬ ਹਾਫਿਜ਼, ਉਹਦੇ ਸ਼ੇਰ ਲੋਕੀ ਜਦੋਂ ਵੀ ਕਿਤੇ ਲੜਾਈ ਹੋ ਪਈ ਨਾ ਤੇ ਤੁਹਾਡੀ ਆਵਾਜ਼ ਕੱਟ ਰਹੀ ਹੈ ਇਦਾਂ ਕਰਕੇ। ਯਾਰ ਸ਼ਾਇਰ ਦੇਖੋ ਨਾ, ਸ਼ਾਇਰ ਹੁੰਦਾ ਇੱਕ ਸ਼ਾਇਰ ਇੱਕ ਪ੍ਰੋਡਕਟ ਆ, ਉਹਨੂੰ ਆਪਣੇ ਮਤਲਬ ਲਈ ਯੂਜ਼ ਕਰ ਲਓ ਜਿੱਥੇ ਮਰਜ਼ੀ। ਸਹੀ ਗੱਲ। ਅੱਛਾ ਉਸਤਾਦ ਜੀ ਮੈਂ ਹਰ ਸਾਲ ਜਿਵੇਂ ਲੈ ਕੇ ਜਾਣਾ ਮਨਾਲ ਬੱਚਿਆਂ ਨੂੰ, ਮਨਾਲ ਹੋਟਲ ਕਿੱਥੇ ਇਸਲਾਮਾਬਾਦ। ਯਾਰ ਪਹਿਲਾ ਬੱਚਾ ਤੇਰਾ ਪਹਾੜੀ ਗਰਾਊਂਡ ਗਵਾਚਾ ਵਾ, ਤੁਸੀਂ ਐਲਾਨ ਕਰਾ ਕੇ ਰਕਸ਼ੇ ਮਰ ਗਏ ਸੀ ਸਾਰੇ ਤੇ ਮਨਾਲ ਪਤਾ ਕਿੱਥੇ ਆ? ਮਨਾਲ ਹੋਟਲੋਂ ਘੁੰਮ ਕੇ ਆ ਉੱਪਰ ਜਾਂਦੇ ਨੇ ਜਿਹੜਾ। ਮੁਖਤਲਿਫ ਅੱਛਾ ਮੈਂ ਉਸਤਾਦ ਜੀ ਸਭ ਤੋਂ ਪਹਿਲਾਂ ਜਦੋਂ ਪਾਰਕਿੰਗ ਤੇ ਗੱਡੀ ਲਾਣੀ ਨਾ, ਹੈਲੋ ਉਸ ਤੋਂ ਬਾਅਦ ਬੱਚੇ ਉੱਥੋਂ ਹੀ ਸ਼ੁਰੂ ਹੋ ਜਾਂਦੇ ਕਿ ਪਾਪਾ हमने पहले वो वाला मंजर देखना जो वो ग्रीनरी है। ਓਹੋ ਹੋ ਇਹ ਗੱਡੀ ਲਾਂਦਾ ਹੀ ਸੀ, ਬੰਦੇ ਕਹਿੰਦੇ ਸੀ ਓਏ ਇਹਨੂੰ ਅੱਗੇ ਲੈ ਜਾ ਓਏ। ਤੁਸੀਂ ਕਦੀ ਗਏ ਨਹੀਂ ਨਾ ਹੈਗੇ ਬਸ ਕਰਦੇ। ਸੋਜ਼ਾ ਵਾਟਰ ਪਾਰਕ ਯਾਨੀ ਗੱਡੀ ਖੜੀ ਕਰਨ ਵਾਸਤੇ ਨਾ ਇੱਕ ਗਟਰ ਦੀ ਤਲਾਸ਼ ਹੁੰਦੀ ਤੈਨੂੰ, ਤੇ ਉਹਦੇ ਨਾਲ ਮੈਂ ਟੇਕ ਲਾਵਾਂ ਤੇ ਮੈਂ ਗੱਡੀ ਖੜੀ ਕਰ ਸੋਜ਼ੋ ਵਾਟਰ ਪਾਰਕ ਨਾ ਡੀਸੈਂਟ ਲੋਕ ਜਾਂਦੇ ਆ। ਹਾਂਜੀ ਆ ਸ਼ਲਵਾਰ ਚ ਫੂਕ ਭਰਨੀ ਤੇਰੇ ਤਾਏ ਨੇ ਦੱਸੀ ਦੁਨੀਆ ਨੂੰ ਹਾਂਜੀ ਨੇ ਕਿੱਦਾਂ ਭਰ ਕੇ ਨਹੀਂ ਉਹ ਨਾ ਲੱਗਿਆ ਜਿਹੜੀ ਹਾਂਜੀ ਉਸਤਾਦ ਜੀ ਇਹਦੇ ਤੇ ਗੁਰਦੇ ਰਹਿ ਗਏ ਸੀ ਇਹਦੇ ਤਾਏ ਨੇ ਇੰਨੀ ਫੂਕ ਭਰ ਲਈ ਉਹ ਸਲਵਾਰ ਦਾ ਪਟਾਕਾ ਪੈ ਗਿਆ। ਮੁੜ ਕੇ नहीं उन्हें इन्नी फूक भर ली वो उड़ गया। ਰੂਟੀਨ ਸਾਡੀ ਮਤਲਬ ਸਾਰੀ ਫੈਮਿਲੀ ਬੈਠ ਕੇ ਅਸੀਂ ਪਹਿਲਾਂ ਤੇ ਸਵੇਰ ਡਾਈਨਿੰਗ ਸਜਾਣੇ, ਕੀ ਸੀ ਜਾਂਦੇ ਡਾਈਨਿੰਗ ਹਰ ਕੋਈ ਆਪਣਾ ਆਪਣਾ ਮੰਗਿਆ ਸਾਲਨ ਅੱਗੇ ਰੱਖਦਾ ਵਾ ਡਾਈਨਿੰਗ। नहीं नहीं लेकिन है वे कि फरीद दा यार लाइफ स्टाइल चेंज हो गया, ਉਹਦਾ ਸਾਰਾ ਕ੍ਰੈਡਿਟ ਉਸਤਾਦ ਜੀ ਨੂੰ ਜਾਂਦਾ ਯਾਰ। ਕੀ ਬਾਤ। ਅੱਛਾ ਉਹ ਜਦੋਂ ਉਸਤਾਦ ਜੀ ਅਸੀਂ ਇੰਜ ਕਰਕੇ ਡਾਈਨਿੰਗ ਲਾਣੀ ਨਾ ਸਭ ਤੋਂ ਪਹਿਲਾਂ ਉਹਦੇ ਚ ਖੀਰ, ਮੁਲਤਾਨੀ ਖੀਰ। ਲਓ ਜੀ ਆ ਹੁੰਦਾ ਜੇ ਜਦੋਂ ਲਿਟਲ ਚ ਟੂ ਮੱਚ ਵੜ ਜੇ ਨਾ ਉਦੋਂ ਆ ਕੰਮ ਹੁੰਦਾ। ਲਿਟਲ ਮਿਟ ਯਾਰ ਫੈਸਲ ਤੂੰ ਤੇ ਮੇਰੇ ਘਰ ਆਇਆ ਇੱਕ ਮਿੰਟ, ਫੈਸਲ ਆਇਆ ਮੇਰੇ ਘਰ ਯਾਰ ਛੱਡ ਦੇ ਤੂੰ ਇਹ ਤਾਂ ਪਤਾ ਲੈ ਅਸੀਂ ਕਹਿੰਦੇ ਲਿਟਲ ਬਿਟ ਜਦੋਂ ਟੂ ਮੱਚ ਹੋ ਜਾਵੇ ਉਹੀ ਨਾ ਦੇਖੋ ਇੰਜ ਕਰਕੇ ਡਾਈਨਿੰਗ ਲੱਗੀ, ਖੀਰ, ਮੁਲਤਾਨੀ ਖੀਰ ਸਭ ਤੋਂ ਪਹਿਲਾਂ। ਉਸਤਾਦ ਜੀ ਅੱਜ 27 ਦਿਨ ਹੋ ਗਏ ਦਾਣਾ ਨਿਕਲੇ ਨੂੰ, ਇੱਥੇ ਸਨੀ ਪਲਾਸ ਨਹੀਂ ਲੱਗਾ। ਤੇ ਉਹਦੀ ਗੱਲ ਸੁਣ ਲਾ ਤੂੰ। ਤੇ ਸਾਜੀ ਰੋੜ ਕੇ ਤੁੱਕ ਲਾਉਂਦਾ ਇੱਥੇ ਉਹ ਡਾਈਨਿੰਗ ਨਹੀਂ ਲੱਗਾ, ਉਹ ਥੋੜਾ ਜਿਹਾ ਸਾਲਨ ਥੱਲੇ ਸੁੱਟ ਕੇ ਆਪਣੀ ਆਪਣੀ ਲਾਈਨਿੰਗ ਲਾ ਲੈਂਦੇ ਕਿ ਇਧਰੋਂ ਇਧਰੋਂ ਮੇਰਾ ਜੀ। ਅੱਛਾ ਯਾਰ ਇਹ ਕੈਸੀ ਗੱਲ ਆ, ਸਾਡਾ ਕੈਸਾ ਲਾਜ ਆ
ਦੇਖੋ ਨਾ ਇਦਾਂ ਦਾ ਦਾਣਾ ਲਿਖਣਾ ਕਿ ਸਵੇਰੇ ਉੱਠ ਕੇ ਵਿਆਹ ਤੋਂ ਕਲਾਈ ਹਾਏ ਯਾਰ ਦੁਨੀਆ ਦੀ ਹਰ ਸਾਇੰਸ ਮੈਡੀਕਲ ਫੇਲ ਕਰ ਦਿੰਦੇ ਨੇ। ਤਾਜੀ ਆਰਾਮ ਵੀ ਆਉਂਦਾ ਸੀ। ਹਾਂ ਅੱਛਾ ਕੈਸੀ ਗੱਲ ਸਾਜੀ ਮੇਰੇ ਸਕੂਲ ਚ ਨਾ ਧੁੰਨੀ ਬਦਨਾਮ ਹੋਈ ਤੇ ਥੋੜਾ ਉੱਤੇ ਕਰਕੇ ਨਾ ਭੂਣ ਲੜ ਗਿਆ। ਭੂਣ ਸਕੂਲੇ ਬੈਠੇ ਨਾ ਮਤਲਬ ਉਹ ਇਸਲਾਮੀ ਹਾਈ ਸਕੂਲ ਗੁਰੂ ਨਾਨਕਪੁਰੇ, ਉਹ ਭੂਣ ਲੜ ਗਿਆ ਤੇ ਮੈਂ ਡਰ ਗਿਆ ਤੇ ਮੈਂ ਸੁਣਿਆ ਸੀ ਉਹਦੇ ਨਾ ਉਹ ਲੋਹਾ ਗਰਮ ਕਰਕੇ ਕਸਾਈ ਦਾ ਵਾ ਤੇ ਭੂਣ ਬਿਲਕੁਲ ਐਸਾ ਨਹੀਂ ਸੀ ਵੀ ਜਿਹਦੇ ਨੇ ਕੁਝ ਕੀਤਾ ਹੋਵੇ, ਲੇਕਿਨ ਮੈਂ ਇੱਕ ਜ਼ਿਹਨੀ ਤੌਰ ਤੇ ਮੇਰੇ ਕੋਲ ਸੂਆ ਸੀ, ਬੋਰੀਆਂ ਸੀ ਨਾਲ ਸੂਆ ਨਹੀਂ ਹੁੰਦਾ ਉਹ ਮਤਲਬ ਉਹ ਹੁੰਦਾ ਸੀ ਬੈਗ 'ਚ। ਤਾਜੀ ਉਹਨੂੰ ਮੈਂ ਧੁੱਪੇ ਰੱਖੀ ਕਿੰਨੀ ਦੇਰ ਤਾਂ ਇੰਨਾ ਕੁ ਮੈਂ ਕਸਾਇਆ ਸਰੰਗੀ ਨਹੀਂ ਵਜਾਈ ਦੀ ਐ ਕਰਕੇ ਮੈਂ ਇੰਨਾ ਕੁ ਕਸਾਇਆ ਭੂੰਡਣਾ ਤੇ ਕੁਝ ਨਹੀਂ ਹੋਇਆ। ਉਹ ਜਿਹੜੀ ਪੂਰੀ ਜਿੱਥੇ ਸੂਆ ਘਸਿਆ ਨਾ ਉੱਥੇ ਇਸ ਕਿਸਮ ਦੀ ਦੱਦਰੀ ਨਿਕਲ ਗਈ। ਯਕੀਨ ਕਰ ਅੱਛਾ ਉਹ ਜਦੋਂ ਮੇਰੇ 6 ਪੈਕ ਬਣੇ ਹੁੰਦੇ ਸੀ। 6 ਪੈਕ ਹਾਂ ਕਿੱਥੇ ਜੁਡੋ ਕਰਾਟੇ ਦੀ ਮੈਂ ਗੇਮ ਕੀਤੀ 14 ਸਾਲ 13 ਸਾਲ ਤਾਜੀ ਹਾਂ ਜੁਡੋ ਕਰਾਟੇ ਤੁਸੀਂ ਜੁਡੋ ਮੈਂ ਕਿਰਮਚੀ ਬੈਲਟ ਹੋਣਾ ਸੀ। ਕਿਹੜੇ ਕਿਰਮਚੀ ਬੈਲਟ ਕਿਰਮਚੀ ਕਿਹੜਾ ਸਾਜੀ ਬਰੇ ਪਿੰਕ ਬਰੇ ਦਿਨਾਂ ਦਾ ਦਿਨ ਨਾ ਸੱਚ ਬੋਲੋ। ਵਾਈਟ ਮੈਂ ਤੈਨੂੰ ਕਹਿ ਰਿਹਾ ਮੈਂ ਸ਼ੋਤੋਕਾਨ ਸਿੱਖੀ ਆ 12 ਸਾਲ ਸ਼ੋਤੋਕਾਨ। ਅੱਜ ਕੱਲ ਸ਼ੋਖੋ ਖਾਨ ਹੋਟੇ ਨਹੀਂ ਸ਼ੋ ਮੈਂ ਸਿੱਖੀ। ਮੇਰੀਆਂ ਤਸਵੀਰਾਂ ਵੀ ਹੈਗੀਆਂ ਸੀ। ਕੱਲ ਪਰਸੋਂ ਮੈਂ ਯਾਦ ਕਰ ਰਿਹਾ ਸਾਂ ਮੇਰੀ ਲਾਲ ਟਰੋਜ਼ਰ ਦੀ ਤਸਵੀਰ ਸੀ ਉਹ ਜਿਹੜੀ ਇੰਜ ਕਰਕੇ ਕਿੱਕ ਨਹੀਂ ਮਾਰੀ ਦੀ ਉਹ ਗੋਲ ਲੱਭੀ ਨਹੀਂ। ਇਹ ਭਲਾ ਕਿੱਦਾਂ ਕਿੱਕ ਮਾਰਦੀ ਤੇ ਲੈਮਨ ਦੀਆਂ ਬੋਤਲਾਂ ਵੇਚਦੇ ਤੇ ਨਾ ਬੋਤਲ ਸੁੱਟ ਕੇ ਉਹਨੂੰ ਕਿੱਕ ਮਾਰ। ਨਹੀਂ ਮੈਂ ਯੂਨੀਵਰਸਿਟੀ ਬੜੀ ਸਹੀ ਗੱਲ ਬੜੇ ਬਣੇ ਅੱਜ ਵੀ ਗਵਾ ਨੇ ਬੜੀ ਗੇਮ ਮੇਰੀ ਵਰਦੀ ਅੱਜ ਵੀ ਘਰ ਪਈ ਹੋਣੀ। ਕੀ ਤੇਰਾ ਉਸਤਾਦ ਵੀ ਐਸਾ ਤੂੰ ਮੂਰੀਆਂ ਲੈਣ ਭੁੱਲ ਜਾਵੇ ਮਾਸ਼ਾਅੱਲਾ ਉਹ ਇਸ ਕਿਸਮ ਦਾ ਸਹੀ ਗੱਲ ਹੈ ਸਮਾਰਟ ਪੱਪੂ ਬੱਚਾ ਮੇਰਾ ਬਚਪਨ ਮੇਰੀ ਗੁੜੀਆ ਲਾ ਓਹ ਐਸਾ ਕੀ ਬਾਤ ਹੈ। ਮੇਰੇ ਹਾਲੇ ਵੀ 6 ਪੈਕ ਆ। ਨਹੀਂ ਉਸਤਾਦ ਜੀ ਤੁਹਾਡੇ 6 ਨਹੀਂ ਹੈਗੇ, ਤੁਹਾਡੇ 5 ਖਤਮ ਹੋ ਗਏ, ਇੱਕੋ ਹੀ ਪੈਕ ਵੱਡਾ ਹੋ ਗਿਆ। ਚਲੋ ਉਹਨਾਂ 6 ਚੋਂ ਕੁਛ ਤੇ ਨਿਸ਼ਾਨੀ ਹੈ ਯਾਰ ਉਹ ਸੀ ਪੈਕ ਹੋਇਆ ਹੋਇਆ ਉਸਤਾਦ ਜੀ ਸੱਚੀ ਮੈਨੂੰ ਕਰਾਟੇ ਖੇਡਦੇ ਸੀ। ਕਰਾਟੇ ਖੇਡ ਕੇ ਨਾ ਮੁੜ ਕੇ ਐਕਸ਼ਨ ਵੀ ਕਰਦੇ ਸੀ। ਆ ਕਿੱਕ ਮਾਰੀ ਇੰਜ ਵੀ ਕਰਦੇ ਸੀ ਬਾਅਦ ਚੋਂ। ਤਾਜੀ ਮੈਨੂੰ ਕੋਈ ਗੱਲ ਦੱਸੋ ਤੇ ਤੂੰ ਨਹੀਂ ਦੱਸ ਤੂੰ ਟੈਕਵਾਂਡੋ ਜਿਮਨਾਸਟਿਕ ਕਿੰਨੀ ਕੀਤੀ ਤੂੰ? ਉਸਤਾਦ ਜੀ ਅਲਹਮਦੁਲਿਲਾ ਮੈਂ ਤੇ ਜੈਨੂਨ ਕੀਤੀ। ਮੇਰੇ ਕੋਲ ਰਿਕਾਰਡ ਵੀ ਪਏ ਨੇ। ਜੇ ਬਸ ਤੁਸੀਂ ਕਹੋਗੇ ਹੁਣ ਮੈਂ ਵੀਡੀਓ ਵੀ ਲੈ ਆਵਾਂਗਾ ਆਪਣੀ। ਠੀਕ ਹੈ ਕੀ ਕੀਤੀ ਆ ਵੀਡੀਓ ਮੈਂ ਆਪਣੀ ਜਿਮਨਾਸਟਿਕ ਜਿਹੜੀਆਂ ਛਾਲਾਂ ਪੁੱਠੀਆਂ ਸਿੱਧੀਆਂ ਮਾਰਦੇ ਹੁਣ ਨਹੀਂ ਹੁਣ ਕਦੋਂ ਆ ਤਾਂ 96 7 ਦੀਆਂ ਗੱਲਾਂ ਨੇ। ਜਿਹੜੀ ਵੀਡੀਓ ਕਿਹੜੀ ਵੀਡੀਓ ਜਿਹਦੇ ਮੁਕਾਬਲਾ ਹੋਇਆ ਸੀਗਾ ਮੇਰਾ। ਉਹ ਤੇਰੀ ਸੀਸੀਟੀਵੀ ਵੀਡੀਓ ਜਦੋਂ ਤੂੰ ਮੋਟਰਸਾਈਕਲ ਫੜਦਾ ਚੁੱਕਿਆ ਚੁੱਕਦਾ ਫੜਦਾ ਚੁੱਕਿਆ ਗਿਆ ਸੀ। ਫੜਦਾ ਕਹਿੰਦਾ ਜਦੋਂ ਮੋਟਰਸਾਈਕਲ ਫੜਦਾ ਚੁੱਕਿਆ ਗਿਆ ਸਾਰੇ ਜਦੋਂ ਤੋਂ ਅੱਗੋਂ ਚੁੱਕਿਆ ਗਿਆ ਸੀ। ਫੜਦਾ ਚੁੱਕਦਾ ਵੀ ਮੈਂ ਜੋ ਤੇਰਾ ਭਰਮ ਰੱਖਣ ਡਿਆ ਸੀ। ਮੈਨੂੰ ਆਪ ਨਹੀਂ ਰੱਖਣਾ। ਅੱਛਾ ਤੂੰ ਕਿਹੜੀ ਗੇਮ ਕੀਤੀ ਜ਼ਿੰਦਗੀ 'ਚ ਕੋਈ ਬਹੁਤ ਜ਼ਿਆਦਾ ਜਿਹੜੀ ਤੂੰ ਗੇਮ ਕੀਤੀ ਹੋਵੇ? ਤਾਂ ਜੀ ਮੈਂ ਕ੍ਰਿਕਟ ਓਏ ਉਹ ਦੱਸ ਜਿਹੜੀ ਕਰਿਆਨੇ ਵਾਲੇ ਨਾਲ ਨਹੀਂ ਸੀ ਕੀਤੀ। ਮੈਨੂੰ ਓਏ ਨਾ 3800 ਦੀ ਓਏ ਨਾ ਯਾਰ ਫੈਮਿਲੀ ਵਾਲਾ ਤਾਂ ਸ਼ੋਅ। ਜੀ ਮੈਂ ਵੀਡੀਓ ਗੇਮ ਬਹੁਤ ਖੇਡਦਾ ਸੀ। ਵੀਡੀਓ ਗੇਮ ਨਹੀਂ ਵੀਡੀਓ ਗੇਮ 'ਚ ਕੀ ਹੁੰਦਾ ਕੋਈ ਐਸੀ ਗੇਮ ਜਿਹੜੀ ਬੰਦਾ ਕਹਿੰਦਾ ਯਾਰ ਕ੍ਰਿਕਟ ਮੈਂ ਉਸਤਾਦ ਜੀ ਕ੍ਰਿਕਟ ਮੈਂ ਹੱਲੇ ਤੱਕ ਖੇਡਦਾ ਹਾਂ। ਕ੍ਰਿਕਟ ਜਿਹੜੀ ਦਾਨਸ਼ੁਰਾਨਾ ਸੀ ਖੇਡਦੇ। ਤੁਸੀਂ ਵੀ ਕ੍ਰਿਕਟ ਤੇ ਸਨੋਕਰ? ਹਾਂਜੀ ਕ੍ਰਿਕਟ ਸਨੂਕਰ। ਤੂੰ? ਉਸਤਾਦ ਜੀ ਮੈਂ ਕ੍ਰਿਕਟ ਔਰ ਕਬੱਡੀ ਕਬੱਡੀ 3 ਸਾਲ ਮੈਂ ਕਬੱਡੀ ਖੇਲੀ ਤੇ ਕ੍ਰਿਕਟ ਤੇ ਹੁਣ ਤੱਕ ਵੀ ਖੇਲਦਾ। 2 ਹਫ਼ਤੇ ਪਹਿਲੇ ਮੈਂ ਫੁੱਟਬਾਲ ਕਿੱਥੇ ਮੂੰਹ ਤੇ ਕਰਗਾ ਨਹੀਂ ਤੂੰ ਸੁੱਟ ਬਾਲ ਯਾਰ ਫਾਰਮ ਸਾਰੀ ਦਿਹਾੜੀ ਨੂੰ ਜ਼ਿਆਦਾ ਗਰਾਊਂਡ ਬਣਾਇਆ ਦਾਨ। ਫੁੱਟਬਾਲ ਦੇ ਕਿੰਨੇ ਖਿਡਾਰੀ ਹੁੰਦੇ ਨਾਰਮਲ? ਕਿੰਨੇ ਖਿਡਾਰੀ ਹੁੰਦੇ ਇੰਟਰਨੈਸ਼ਨਲ ਟੀਮਾਂ 'ਚ? ਮੈਂ ਇਕੱਲਾ ਖੇਡਦਾ ਜੀ ਘਰ। ਫੁੱਟਬਾਲ ਨੇ ਤਾਂ ਸਾਰੀ ਦਿਹਾੜੀ ਆਪਣੇ ਦੇ ਕਿਹਦਾ ਮੁੱਕ ਰਿਹਾ ਇਹ ਖਿਡਾਰੀ ਕਿੰਨੇ ਹੁੰਦੇ? ਕੱਲਾ ਮਤਲਬ ਕਿੱਦਾਂ ਜਦੋਂ ਤੂੰ ਮਾਰ ਦਿੰਦਾ ਸ਼ਾਟ ਕੰਧ 'ਚ ਮਾਰਦਾ ਫੇਰ ਆ ਜਾਂਦੀ ਵਾਪਸ। ਕੰਧ 'ਚ ਮਾਰ ਕੇ ਫੇਰ ਵਾਪਸ। ਉਸਤਾਦ ਜੀ ਇਹ ਫੁੱਟਾਂ ਲੈਂਦਾ ਤੇ ਉਹਨੂੰ ਟੁੱਟ ਮਾਰ ਕੇ ਕਹਿੰਦਾ ਫੁੱਟਬਾਲ। ਘਰ ਦੀ ਕੰਧ ਨਾਲ ਖੇਡਦਾ ਰਹਿੰਦਾ ਐ ਕੋਲ ਝੁਕੀ ਹੋਈ ਆ। ਨਿਆਣੇ ਖਰਚਾ ਮੰਗਦੇ ਆ ਤੇ ਬੁੱਢੀ ਨੂੰ ਕਹਿੰਦੇ ਆਂਦਾ ਕੁੱਟਬਾਲ। ਉਹ ਸਕੂਲੋਂ ਫੁੱਟ ਜਾਂਦਾ ਉੱਥੇ ਇੱਕ ਬਾਲ ਨਾਲ ਖੇਲਦਾ ਰਹਿੰਦਾ ਕਹਿੰਦਾ ਫੁੱਟਬਾਲ। ਯਾਰਾਂ ਦੋਸਤ ਬੈਠਾ ਉਹਨਾਂ ਕਹਿੰਦੇ ਬੋਤਲ ਪਣਾ ਕਹਿੰਦੇ ਚਲੋ ਉੱਠ ਬਾਲ। ਅੱਛਾ ਅਕਸਰ ਮਹੱਲਿਆਂ 'ਚ ਇਦਾਂ ਦੇ ਬਾਬੇ ਹੁੰਦੇ ਨੇ ਜਿਨ੍ਹਾਂ ਦੇ ਬਾਰੇ 'ਚ ਕਹਿੰਦੇ ਹੁੰਦੇ ਵੀ ਗੇਂਦ ਚਲੇ ਗਈ ਨੇ ਉਹ ਨਹੀਂ ਇੰਨਾ ਨਹੀਂ ਦੇਣੀ ਚਾਹਤੇ। ਉਹਦੇ ਬਾਅਦ 'ਚ ਉਸਤਾਦ ਜੀ ਸਾਰਾ ਉਹ ਇਧਰੋਂ ਨਹੀਂ ਆਈ ਗੇਂਦ। ਆਹੋ ਹੁੰਦਾ ਸੀ ਕਈ। ਉਸਤਾਦ ਜੀ ਮੈਨੂੰ ਇੱਕ ਗੱਲ ਦੱਸੋ ਉਸਤਾਦ ਜੀ ਗੇਮ ਦੇ ਮਾਮਲੇ 'ਚ ਤੁਸੀਂ ਗੇਮ ਤੇ ਅਛੋਤੋਕਾਨ ਵਗੈਰਾ ਤੁਸੀਂ ਜੇ ਸਿੱਖੀ ਹੁੰਦੀ ਨਾ ਤੁਹਾਡਾ ਹਾਰਡਨੈਸ ਹੋਣੀ ਸੀ ਬੋਡੀ ਦੇ ਨਹੀਂ ਵਿੱਚ। ਯਾਰ ਮੈਂ ਬਹੁਤ ਸਿੱਖੀ ਆ ਵਾਕਈ ਜੈਨੂਅਲੀ ਸਿੱਖੀ ਹੈ। ਉਸਤਾਦ ਜੀ ਇੱਕ ਮਿੰਟ ਉਸਤਾਦ ਜੀ ਇੱਕ ਮਿੰਟ ਕੀ ਸਿੱਖਿਆ ਸਹੀ ਦੱਸਣਾ। ਸ਼ੋਤੋਕਾਨ ਪੂਰਾ ਸ਼ੋਤੋਕਾਨ ਦਾ ਜਿਹੜਾ ਪਹਿਲਾ ਸਟੈਪ ਹੈ ਉਹ ਕਿਹੜਾ ਹੈ? ਕਿਹਦਾ? ਸ਼ੋਤੋਕਾਨ ਦਾ ਸਟਾਰਟ ਬੇਸ ਕੀ ਹੈ? ਮੈਂ ਦੱਸਦਾ ਓ ਯਾਰ ਇੱਕ ਮਿੰਟ ਉਸਤਾਦ ਨੂੰ ਪੁੱਛੋ ਉਹਨਾਂ ਨੇ ਮੇਰੇ ਕੋਲ ਪੁੱਛ ਲਾ ਤੂੰ ਛੋਟੋਕਾਨ ਕੀ ਭਲਾ 200 ਕਾਨ ਜਿਹੜੀ ਮਰਜੀ ਇਹ ਕਿਹੜਾ ਤੂੰ ਗਿਆ ਵਾ ਸ਼ੋਤੋਕਾਨ ਪਹਿਲਾ ਸਟੈਪ ਹਾਂ। ਪਹਿਲਾ ਸਟੈਪ ਆ ਲਾ ਸਹੀ ਗੱਲ ਹੈ ਉਸਤਾਦ।
ਮਾਰਨ ਇਹ ਦੇ ਤਾਂ ਉਹ ਢੋਲ ਦਾ ਛੋਟੋ ਮਲਕ ਨਾ ਇਹਨਾਂ ਦਾ ਮਜ਼ਾਕ ਨਾ ਉਡਾਇਆ ਕਰੋ ਯਾਰ ਛੋਟੋ ਕਹਾਣੀ ਯਾਰ ਇੱਕ ਬੜੀ ਰੀਜ਼ਨੇਬਲ ਗੇਮ ਅੱਛਾ ਯਾਰ ਹੈ ਮੇਰੇ ਕੋਲ ਤਸਵੀਰਾਂ ਪਈਆਂ ਨੇ ਫੈਸਲਾਬਾਦ ਚ ਕਈ ਮੁੰਡੇ ਜਿਹੜੇ ਮੇਰੇ ਨਾਲ ਕਰਦੇ ਰਹੇ ਗਵਾਹ ਨੇ ਮੇਰੇ ਉਸਤਾਦ ਜਿਹੜੇ ਸ਼ਬਾਜ਼ ਸਾਹਿਬ ਸੀ ਉਹ ਗਵਾਹ ਨੇ ਮਤਲਬ ਤੁਸੀਂ ਪਤਾ ਨਹੀਂ ਕਿੱਥੇ ਤੁਰੇ ਫਿਰ ਇੱਕ ਤਸਵੀਰ ਹੈ ਕੋਈ ਤੁਹਾਡੀ ਹਾਂ ਬਹੁਤ ਓ ਪਈਆਂ ਯਾਰ ਇਹ ਲਾਭ ਦੱਸ ਸਕਦੇ ਸ਼ੋਅ ਦੇ ਵਿੱਚ ਨਹੀਂ ਉਹ ਮੈਨੂੰ ਲੱਭਣੀਆਂ ਪੈਣੀਆਂ ਨੇ ਗਵਾਹ ਹੈਗੇ ਨੇ ਯਾਰ ਮੈਂ ਕਿਹੜਾ ਵੀ ਲੋਕੇ ਕੱਲਾ ਕਰਦਾ ਰਿਹਾ ਬਗਦਾਦੀ ਪਾਰਕ ਕਰਦਾ ਰਿਹਾ ਵੱਡੇ ਕਬਰਸਤਾਨ ਦੇ ਸਾਹਮਣੇ ਜਿਹੜਾ ਛੋਟਾ ਜਿਹਾ ਪਾਰਕ ਆ ਉੱਥੇ ਕਰਦੇ ਨੇ ਬਗਦਾਦੀ ਪਾਰਕ ਬਹੁਤ ਕੀਤੀ ਤੇ ਉਹੀ ਤਾਂ ਮੈਂ ਕਹਿੰਦਾ ਪਹਿਲਾ ਸਟੈਪ ਕੀ ਏ ਕਿਹਦਾ ਪਹਿਲਾ ਸਟੈਪ ਛੋਟੋਕਾਨ ਦਾ ਕੀ ਪਹਿਲਾ ਸਟੈਪ ਸਟਾਰਟਿੰਗ ਦਾ ਉਹਦੀ ਪਹਿਲੀ ਬੇਸ ਪਹਿਲਾ ਲੈਸਨ ਕੀ ਏ ਉਹਦਾ ਮੈਨੂੰ ਦੱਸੋ ਨਹੀਂ ਤਾਂ ਮੈਂ ਤੇ ਯਾਰ ਇੰਨੀ ਤੇ ਇਹ ਕੋਈ ਜ਼ਰੂਰੀ ਨਹੀਂ ਕਿ ਉਹਨਾਂ ਨੂੰ ਯਾਦ ਲੈਸਨ ਹੋਵੇ ਕੀ ਹੁੰਦਾ ਨਹੀਂ ਯਾਰ ਮੈਨੂੰ ਯਾਦ ਲੈਸਨ ਕੀ ਹੁੰਦਾ ਸਬਕ ਯਾਨੀ ਪਹਿਲਾਂ ਜਿਹੜਾ ਉਹ ਆਹ ਕਰਦੇ ਸੀ ਜਾਂ ਉਹ ਆਹ ਨਹੀਂ ਕਰਦੇ ਸੀ ਇਹਦਾ ਕੋਈ ਨਹੀਂ ਹੁੰਦਾ ਇਹ ਕਾਤੇ ਹੁੰਦੇ ਨੇ ਇਹਨੂੰ ਕਹਿੰਦੇ ਕਾਤੇ ਕਰੀਦੇ ਨੇ ਠੀਕ ਹੈ ਨਾ ਕਾਤਿਆਂ ਦੇ ਵਿੱਚ ਮਤਲਬ ਲਾਈਕ ਆ ਫਿਰ ਇਹ ਇੱਕ ਕਾਤਾ ਦੂਜਾ ਕਾਤਾ ਤੀਜਾ ਕਾਤਾ ਫਿਰ ਸਟਾਰਟ ਤੇ ਉਹਦਾ ਹੋਸ਼ ਹੋ ਕੇ ਨਾ ਉਹ ਪਹਿਲਾ ਉਹ ਹੋਸ਼ ਹੋਣੇ ਦਾ ਹੋਸ਼ ਹੁੰਦਾ ਹੋਸ਼ ਉਹੀ ਆ ਪਹਿਲਾ ਹਾਂ ਬਸ ਉਹੀ ਆ ਹਾਂ ਚੁੱਕ ਕੇ ਮਿਲਣਾ ਜਿਹੜਾ ਹਾਂ ਥੋੜਾ ਨਹੀਂ ਥੋੜਾ ਜਿਹਾ ਬਸ ਅੱਜ ਤੁਹਾਨੂੰ ਕੋਈ ਬੰਦਾ ਕਹੇ ਕਿ ਤੁਸੀਂ ਕਿਸੇ ਨਾਲ ਫਾਈਟ ਥੋੜੀ ਬਹੁਤੀ ਮੈਨੂੰ ਕੱਲ ਵੀ ਕਹਿ ਲਵੇ ਤਾਂ ਵੀ ਨਹੀਂ ਹੋਣੀ ਉਸਤਾਦ ਦੀ ਜਿਹੜੀ ਆ ਛਿੰਨ ਹੁੰਦੀ ਉਸਤਾਦ ਜੀ ਛਿੰਨ ਹੱਡੀ ਜਿਹੜੀ ਹੁੰਦੀ ਲੱਤ ਦੀ ਯਾਰ ਮੈਨੂੰ ਇੰਨਾ ਯਾਦ ਆ ਕਿ ਮੈਂ ਇੱਕ ਲੱਤ ਨਾਲ ਨਾ ਗੱਦੀ ਹੁੰਦੀ ਨਾ ਇੱਕ ਬੰਨੇ ਇੱਥੋਂ ਗੱਦੀ ਫੜੀ ਹੁੰਦੀ ਸੀ ਦੂਜਾ ਕਿੱਕਾਂ ਕਰ ਰਿਹਾ ਸੀ ਮੈਂ ਆਰਾਮ ਨਾਲ ਇੱਕ ਸਾਹ ਦੇ ਵਿੱਚ ਯਾਨੀ ਇੱਕ ਸਾਹ ਤੋਂ ਮਰਾ ਦੇ ਕਿ ਇੱਕ ਵਾਰੀ ਸ਼ੁਰੂ ਹੋਏ ਨਾ ਮੈਂ 100 ਕਿੱਕ ਇੱਧਰ ਹੀ ਲੱਤ ਨਾਲ ਕਰ ਦੇਣਾ ਨਾ 100 ਇੱਧਰ ਹੀ ਲੱਤ ਨਾਲ ਕਰ ਦੇਣਾ ਕਰ ਲੈਂਦੇ 100 ਕਿੱਕ ਹਾਂ ਅੱਛਾ ਤੁਹਾਡੀ ਇੱਕ ਵੀਡੀਓ ਦੇ ਵਿੱਚ ਅਸੀਂ ਵੇਖਿਆ ਤੁਸੀਂ ਇੱਕ ਨਾ ਜਿਮ ਦੇ ਵਿੱਚ ਗਏ ਹੋ ਤੁਸੀਂ ਕਿੱਕ ਜਿਹੜੀ ਉਹ ਆ ਰਿਹਾ ਨਾ ਤੁਹਾਡਾ ਉਹ ਐਂਗਲ ਉਹ ਐਗਜ਼ੈਕਟ ਜਿਹੜਾ ਪ੍ਰੋਫੈਸ਼ਨਲ ਹੁੰਦੇ ਨਾ ਉਹ ਐਂਗਲ ਚਾਈਨੀਜ਼ ਦੇ ਨਾਲ ਹਾਂ ਫੀਲ ਕੇ ਕਿਸੇ ਉਹਨੂੰ ਫੀਲ ਕੇ ਕਹਿੰਦੇ ਹਾਂਜੀ ਹਾਂ ਸਹੀ ਗੱਲ ਹੈ ਪ੍ਰੀਤ ਸਾਹਿਬ ਜਿੰਨੀ ਸਟਰਗਲ ਔਰ ਮਿਹਨਤ ਕਬੱਡੀ 'ਚ ਚਾਹੀਦੀ ਹੈ ਨਾ ਕਿਸੇ ਹੋਰ ਗੇਮ 'ਚ ਨਹੀਂ ਹੁੰਦੀ ਨਹੀਂ ਮਿੱਠੇ ਕਬੱਡੀ 'ਚ ਇਹ ਜਿਸਮ ਇਦਾਂ ਦਾ ਕਬੱਡੀ 'ਚ ਭੋਲਾ ਭਲਾ ਜਿਸਮ ਹੀ ਚੱਲ ਜਾਂਦਾ ਨਹੀਂ ਇਸ ਕੰਮ 'ਚ ਜਿਸਮ ਹਾਰਡ ਕਰਨਾ ਪੈਂਦਾ ਇੱਟ ਵਰਗਾ ਉਹ ਚੱਲਿਆ ਕਬੱਡੀ ਫੇਰ ਲਗਾ ਵਾ ਯਾਰ ਉਹ ਤਾਂ ਹੱਥ ਉਸਤਾਦ ਜੀ ਚੱਕਰ ਤਾੜੀਆਂ ਯਾਰ ਚੱਕਰ ਉਹਦਾ ਮੁਸ਼ਕਿਲ ਹੈ ਹੱਥ ਗਿਆ ਇੱਥੇ ਕਬੱਡੀ ਜਿਹੜੀ ਨਾ ਉਸਤਾਦ ਜੀ ਕਬੱਡੀ ਦਾ ਮੈਨੂੰ ਬੜਾ ਸ਼ੌਕ ਸੀ ਨਾ ਤਕਰੀਬਨ 1 ਘੰਟਾ ਖੇਡੀ ਤੇ ਮੇਰਾ ਦਿਲ ਟੁੱਟ ਗਿਆ ਮੈਂ ਉਧਰ ਉਹ ਹੁੰਦਾ ਨਾ ਦੀਪ ਆ ਕੇ ਅੱਧੇ ਇੱਧਰ ਹੁੰਦੇ ਅੱਧੇ ਇੱਧਰ ਹੁੰਦੇ ਨੇ ਜਿਹੜਾ ਉਧਰੋਂ ਪਲੇਅਰ ਆਇਆ ਨਾ ਉਹ ਮੈਨੂੰ ਉਧਰ ਚੁੱਕ ਕੇ ਲੈ ਗਿਆ ਉਹਦੇ ਪੁਆਇੰਟ ਹੋ ਗਏ ਮੈਂ ਕਿਹਾ ਨਹੀਂ ਯਾਰ ਤਾਜੀ ਤੁਹਾਨੂੰ ਮੈਂ ਕਬੱਡੀ ਦਾ ਵਾਕਿਆ ਸੁਣਾਉਣ ਲੱਗਾ ਮਨਸੂਰਾਬਾਦ ਪਿਛਲੇ ਨੇ ਬੈਕ ਸਾਈਡ ਤੇ ਮੈਚ ਤੇ ਤਾਜੀ ਮੇਰਾ ਪਿੰਡਾ ਆਬਾਸ ਨੂੰ ਵੀ ਹਾਨੋ ਚਿੜੀ ਪਵਾਉਣ ਤੇ ਸ਼ੌਕ ਮੈਨੂੰ ਬੜਾ ਫੁੱਲ ਜਾਨ ਚ ਯਾਨੀ ਆਹੋ ਇਦਾਂ ਹੀ ਹਾਨੋ ਜਦੋਂ ਹਾਨੋ ਕਹਦੀ ਨਾ ਜਾਨ ਹੀ ਹੁੰਦੀ ਹੈ ਹਾਂ ਫੁੱਲ ਫਿਟਨੈਸ ਜਾਨ ਚ ਤੇ ਮੁੰਡੇ ਉਸਤਾਦ ਜੀ ਮਲਕਪੁਰ ਤੇ ਅਸੀਂ ਨਾ ਘਰੋਂ ਸ਼ੌਕ ਚ ਮੈਂ ਨਾ ਹੁਣ ਘਰ ਤੇਲ ਤੂਲ ਲਾ ਕੇ ਆਇਆ ਥੱਲੋਂ ਕੱਚਾ ਪਾ ਕੇ ਨਾ ਤੇ ਟਰੋਜ਼ਰ ਪਾ ਕੇ ਟਰੈਕ ਸੂਟ ਪਾ ਕੇ ਨਾ ਪੂਰਾ ਵੀ ਉੱਥੇ ਨਾ ਮਰ ਜੋ ਜਾਂ ਮਾਰ ਦੋ ਲਾ ਮਕਾਮ ਹੋਏਗਾ ਜਦੋਂ ਇੰਜ ਕਰਕੇ ਮਲਕਪੁਰ ਸੀ ਮੋਟਰਸਾਈਕਲ ਲਾਈਏ ਨਾ ਮੁੰਡੇ ਦੇ ਖੇਤ ਮੇਰਾ ਨਾਲ ਹੀ ਤਰਾ ਨਿਕਲ ਗਿਆ ਵੀ ਏਡੇ ਏਡੇ ਜਵਾਨ ਆਹ ਡੌਲੇ ਗੁਜਰਾਂ ਦੇ ਮੁੰਡੇ ਮੈਂ ਚੁੱਪ ਕਰਕੇ ਕਬਰਸਤਾਨ ਦੀ ਕੰਧ ਤੇ ਬਹਿ ਗਿਆ ਮੈਂ ਨਾਲ ਹੀ ਮੈਂ ਕਿਹਾ ਯਾਰ ਮੇਰਾ ਬਲੱਡ ਹੀ ਬੜਾ ਲੋ ਹੋਣ ਰਿਹਾ ਵਾ ਬਲੱਡ ਤੇ ਦਾ ਉਸਤਾਦ ਜੀ ਤਬੀਅਤ ਵੱਟ ਤੇ ਪਿਆ ਹੁੰਦਾ ਲੋ ਹੀ ਤੇ ਉਸਤਾਦ ਜੀ ਹੁਣ ਨਾ ਸਾਰੇ ਮੁੰਡੇ ਕਬੱਡੀ ਖੇਡਣੇ ਸਾਡੇ 2-3 ਦੋਸਤ ਵੀ ਬੜੇ ਚਵਲ ਸੀਗੇ ਮੈਂ ਨਾ ਸੂਟ ਸਾਟ ਪਾਇਆ ਕਬਰਸਤਾਨ ਦੀ ਕੰਧ ਤੇ ਬੈਠਾ ਤੂੰ ਜਾ ਕੇ ਉਹਨਾਂ ਦੀ ਟੀਮ ਨੇ ਕੋਚ ਨੂੰ ਕਹਿਣ ਡਿਆ ਜਿਹੜਾ ਮੁੰਡਾ ਕੰਧ ਤੇ ਬੈਠਾ ਨਾ ਵੀ ਖੇਰ ਪਲੇਅਰ ਆ ਯਾਰ ਇਹ ਜਾਣ ਕੇ ਬੈਠਾ ਹੀ ਇਹਨੇ ਐਂਡ ਤੇ ਆਉਣਾ ਇਹਨੇ ਤੁਹਾਨੂੰ ਹਰਾ ਦੇਣਾ ਉਹ ਸਾਰੇ ਕਹੀ ਜਾਣ ਉਹਨੂੰ ਲਾਓ ਥੱਲੇ ਅਸੀਂ ਉਹਦੇ ਨਾਲ ਹੀ ਖੇਡਣਾ ਤੇ ਉਸਤਾਦ ਜੀ ਮੈਂ ਕਸਮਾਂ ਖਾਧੀ ਮੈਂ ਕਿਹਾ ਅੱਲਾ ਦੀ ਕਸਮ ਦੀ ਮੈਨੂੰ ਖੇਲਣੇ ਆਉਂਦਾ ਮੈਂ ਕੋਈ ਕਸਮ ਲੈ ਲਓ ਤੇ ਜਦੋਂ ਇੰਜ ਕਰਕੇ ਉਹਨੇ ਮੇਰਾ ਲੁਹਾਤਾ ਕਹਿੰਦਾ ਨਹੀਂ ਧਰਨਾ ਖੇਲਣਾ ਤੇ ਉਹਨੇ ਮੈਨੂੰ ਉਹ ਧੋਤਾ ਵੀ ਮੇਰੇ ਇੱਥੇ ਰਗੜਾ ਆਹ ਸੱਟ ਤੇ ਮੈਂ ਰੋਂਦਾ ਹੀ ਘਰ ਆਇਆ ਉਹ ਬਾਹਰ ਦੀ ਗੇਮ ਆ ਯਾਰ ਉਹ ਕਬੱਡੀ ਬਾਹਰ ਨਹੀਂ ਬੈਠਾ ਮੁੰਡਾ ਉਹ ਆ ਜੇ ਨਾ ਤੇ ਤੁਸੀਂ ਦੌੜ ਜਾਣਾ ਕਿਉਂਕਿ ਉਹਦੇ ਅੱਗੇ ਨਹੀਂ ਤੁਸੀਂ ਟਿਕਣਾ ਉਹਨਾਂ ਨੂੰ ਇੰਨਾ ਖਜਾਤਾ ਉਹਨਾਂ ਨੇ ਕਿਹਾ ਯਾਰ ਉਹਨੂੰ ਬੁਲਾ ਐਵੇਂ ਉਸਤਾਦ ਜੀ ਕਈ ਨਾ ਐਵੇਂ ਚੱਕਣ ਚਕਾਉਣ ਵਾਲੇ ਹੁੰਦੇ ਨੇ ਆਹੋ ਐਵੇਂ ਐਟਮਾਂ ਕਰਦੇ ਹੈਗੇ ਨੇ ਹੁਣ ਉਸਤਾਦ ਜੀ ਮੈਨੂੰ ਯਾਦ ਹੈ ਫਰੀਦ ਇੱਕ ਮੈਂ ਡਰਾਮਾ ਕਰਨ ਡਿਆ ਤੇ ਅੱਗੇ ਨਾ ਹੁਣ ਬਦਮਾਸ਼ ਬੈਠਾ ਹੋਇਆ ਹੈ ਠੀਕ ਹੈ ਮੈਂ ਤੈਨੂੰ ਚੱਕਣ ਚਕਾਉਣ ਵਾਲਿਆਂ ਦੀ ਗੱਲ ਦੱਸਣਾ ਉਸਤਾਦ ਜੀ ਜਿਹੜਾ ਬਦਮਾਸ਼ ਬੈਠਾ ਹੁਣ ਖੁਦਾ ਜਾਣਦਾ ਮੈਨੂੰ ਨਹੀਂ ਪਤਾ ਕਿ ਉਹ ਕੀ ਹੈ ਕੀ ਨਹੀਂ ਤੇ ਉਹ ਜਿਹੜੀ ਵੀ ਕਾਸਟ ਆ ਰਹੀ ਇਹਨਾਂ ਦੇ ਉਹਨੂੰ ਕਹਿਣਾ ਇੱਧਰ ਸਾਹਮਣੇ ਖਲੋ ਤੇ ਮੈਂ ਨਾ ਉਹਨੂੰ ਕਿਹਾ ਮੈਂ ਕਿਹਾ ਯਾਰ ਤੈਨੂੰ ਕੀ ਮਸਲਾ ਵਾ ਕੀ ਮਸਲਾ ਤੈਨੂੰ ਈਜ਼ੀ ਮੈਂ ਉਹਨੂੰ ਲੈ ਰਿਹਾ ਵਾਂ ਤੇ ਉਹਨੂੰ ਮੈਂ ਜੁਗਤਾਂ ਵੀ ਕੀਤੀਆਂ ਨੇ ਤੇ ਉਹ ਬਾਹਰ ਚਲਾ ਗਿਆ ਤੇ ਉਹਨੂੰ ਫਾਇਰਿੰਗ ਕਰਦੀ ਦਰ ਕਹਿੰਦਾ ਅਸੀਂ ਉਹਨੂੰ ਨਹੀਂ ਛੱਡਣਾ ਹੁਣ ਮੇਰਾ ਇੱਕ ਸੱਜਣ ਫਰੀਦ ਜਿਹੜਾ ਚੁੱਕ ਚੁਕਾਉਣ ਲੱਗ ਰੈਕਟਰ ਨਾ ਹੁਣ ਉਹ ਜਿਹੜੇ ਫਾਇਰਿੰਗ ਕੀਤੀ ਉਹ 4-5 ਜਣੇ ਉਹ ਕਹਿਣ ਜੀ ਫੈਸਲ ਰਾਮੇ ਸਾਡੇ ਕੋਲ ਮਾਫੀ ਮੰਗੇ ਤੇ ਅਸੀਂ ਫੇਰ ਜਾਣਾ ਹੁਣ ਜਿਹੜਾ ਮੇਰਾ ਯਾਰ ਏ ਉਹ ਉਹਨਾਂ ਨੂੰ ਤੜੀ ਲਾਇਆ ਜੀ ਕਿ ਫੈਸਲ ਰਾਮੇ ਮੇਰਾ ਯਾਰ ਹੈ ਮੇਰਾ ਵੀਰ ਹੈ ਇਹਨੇ ਨਹੀਂ ਮਾਫੀ ਮੰਗਣੀ ਤੇ ਇਹਨਾਂ ਕਹਿ ਕੇ ਉਹ ਚਲਾ ਗਿਆ ਠੀਕ ਹੈ ਸਾਜੀ ਆਪਣੇ ਘਰ ਚਲਾ ਗਿਆ ਉਹ ਘਰ ਚਲਾ ਗਿਆ ਤੇ ਉਹਨਾਂ ਨੇ ਮੈਨੂੰ
ਤਰੀਕੇ ਦੇ ਨਾਲ। ਮੈਂ ਹਜੇ ਕਿ ਇਸ ਹੱਕ 'ਚ ਸੀ, ਮੈਂ ਕਿਹਾ ਯਾਰ ਮਾਫੀ ਮੰਗੋ ਯਾਰ, ਕੱਲ ਮੁਕਾਓ। ਸਾਈ ਉਹਨਾਂ ਨੇ ਮੈਨੂੰ ਧੋਤਾ, ਚੰਗਾ ਧੋਤਾ, ਮੇਰੇ ਕੱਪੜੇ ਕੁਪੜੇ ਪਾੜਤੇ ਤੇ ਨਹੀਂ ਉਹ ਚਲੇ ਗਏ ਨੇ। ਉਹ ਆਏ ਨੇ ਜਿੰਨੇ ਮੈਨੂੰ ਕਹਿ ਕੇ ਗਏ ਨੇ ਕਿ ਵੀ ਮੇਰਾ ਵੀਰ ਹੈ, ਉਹ ਕਰੈਕਟਰ ਦੁਬਾਰਾ ਆਇਆ ਤੇ ਉਹਨੇ ਕਹਿੰਦਾ ਉਹੀ ਜਾਣੇ, ਉਹਨੇ ਫਿਰ ਫੋਨ ਮਿਲਾ ਕੇ ਉਹਨੂੰ ਫਿਰ ਉਹਨਾਂ ਨੇ ਗਾਲਾਂ ਗੂਲਾਂ ਕੱਢੀਆਂ, ਤੁਹਾਨੂੰ ਛੱਡਣਾ ਨਹੀਂ ਅੱਜ ਤੇ ਫੈਸਲੇ ਨਹੀਂ ਛੱਡਣਾ ਨਹੀਂ, ਫੈਸਲੇ ਨਹੀਂ ਛੱਡਣਾ। ਉਹ ਕਹਿੰਦਾ ਤੁਸੀਂ ਜੇ ਪਿਓ ਦੇ ਹੋਣਾ ਤੇ ਹੁਣ ਮੇਰੇ ਤੋਂ ਬਚਣਾ, ਤੁਸੀਂ ਮੇਰੇ ਭਰਾ ਨੂੰ ਮਾਰਿਆ, ਠੀਕ ਹੈ, ਮੈਂ ਤੁਹਾਨੂੰ ਛੱਡਣਾ ਨਹੀਂ। ਉਹ ਇੰਨੀ ਦੇਰ ਉਹ ਚਲਾ ਗਿਆ, ਮੈਂ ਲੰਘਣ ਡਿਆ ਸੀਗਾ, ਜੜ੍ਹਾਂ ਵਾਲੇ ਆ ਰਿਹਾ ਸੀ ਅੱਗੋਂ ਰਸਤੇ 'ਚ, ਉਹਨਾਂ ਨੇ ਫਿਰ ਰੋਕ ਲਿਆ ਮੈਨੂੰ, ਠੀਕ ਹੈ। ਉਹਨਾਂ ਨੇ ਫਿਰ ਉਸਤਾਦ ਜੀ ਕਸਮ ਵਾਲੀ ਗੱਲ ਮੈਨੂੰ 3 ਵਾਰੀ ਧੋਤਾ ਉਹਨਾਂ ਨੇ, ਉਹਦੀ ਵਜ੍ਹਾ ਤੋਂ, ਉਸ ਬੰਦੇ ਦੀ ਵਜ੍ਹਾ ਤੋਂ। ਤੇ ਉਹ ਹਰ ਵਾਰੀ ਇਹੀ ਕਹਿੰਦਾ ਸੀ ਇਹਨੇ ਮਾਫੀ ਨਹੀਂ ਮੰਗਣੀ। ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਤੂੰ ਮੈਨੂੰ ਮਾਫੀ ਮੰਗ ਲੈਣ ਦੇ। ਤੇ ਐਟ ਦੀ ਸਪੌਟ ਉਹਨੇ ਪੰਚਾਇਤ ਦੇ ਵਿੱਚ ਵੀ ਆਇਆ ਤੇ ਪੰਚਾਇਤ 'ਚ ਵੀ ਉਹਨੇ ਕਹਿਤਾ ਜੀ ਇਹਨੇ ਮਾਫੀ ਨਹੀਂ ਜੇ ਮੰਗਣੀ, ਜਦੋਂ ਕੋਈ ਜੋ ਹੁੰਦਾ ਕਰ ਲਵੇ, ਠੀਕ ਹੈ। ਤੇ ਉਹ ਬਿਜ਼ਨਸਮੈਨ ਸੀ, ਮਸਰੂਫ ਸੀ, ਉਹ ਕਹਿ ਕੇ ਚਲਾ ਜਾਂਦਾ ਸੀ। ਤੇ ਉਹਨੂੰ ਮੈਂ ਕਿਹਾ ਜਾਂ ਤੇ ਮੈਂ ਕਿਹਾ ਤੂੰ ਮੇਰੇ ਨਾਲ ਰਹਿ ਤੇ ਜਾਂ ਮੈਨੂੰ ਮਾਫੀ ਮੰਗ ਲੈ। ਕਹਿੰਦਾ ਜੇ ਤੂੰ ਮਾਫੀ ਮੰਗੀ ਸਾਡੀ ਰਹਿਣੀ ਨਹੀਂ। ਮੈਂ ਕਿਹਾ ਯਾਰ ਆਪਾਂ ਨਾ ਕਿਸ ਦਿਨ ਈਦੋਂ ਬਾਅਦ ਨਾ ਬਾਹਰ ਉਹ ਟੇਬਲ ਜਿਹਾ ਲਾ ਕੇ ਨਾ, ਉਹ ਇੰਗਲਿਸ਼ ਨਹੀਂ, ਉਹ ਜਿਹੜਾ ਇੱਕ ਜਣਾ ਖਲੋਤਾ ਹੁੰਦਾ ਚਪੇੜ ਮਾਰਨ ਵਾਲਾ, ਜਿਹਨੇ ਇੰਜ ਚਪੇੜ ਮਾਰਨੀ ਸਿੱਧੀ ਇੰਜ ਨਹੀਂ ਕਰਨਾ, ਇੰਜ ਹੀ। ਉਹ ਦੇਖਿਆ ਨਾ ਇੰਗਲਿਸ਼ ਗੋਰੇ ਖੇਡਦੇ ਆ, ਹਾਂਜੀ ਚਪੇੜ ਮਾਰਦੇ ਮੂੰਹ, ਚਪੇੜ ਮਾਰਦੇ ਐਦਾ ਕਰੋ, ਉਹ ਖੇਡੀਏ ਬਾਹਰ। ਯਾਰ ਇੱਕਦਮ ਮੇਰੇ ਜ਼ੇਨ 'ਚ ਆਇਆ 4 ਮਹੀਨੇ ਮੈਂ ਉਹ ਖੇਡੀ, ਠੀਕ 4 ਮਹੀਨੇ ਮੈਂ ਜੈਨਮਨ ਕਹਿਣਾ ਫਰੀਦ, ਮੈਂ ਤੇਰਾ ਵੀ ਪੰਜਾ ਫੜਦਾ ਹੁੰਦਾ ਸੀ, ਪੰਜਾ ਕੋਈ ਮੇਰੇ ਕੋਲ ਛੁਡਾ ਕੇ ਵਿਖਾ ਜਾਵੇ, ਮੈਨੂੰ ਜਿੰਨੀ ਮਰਜ਼ੀ ਸ਼ਰਤ ਲਾ ਲਾ। ਆ ਲੈ ਯਾਰ, ਚੱਲ ਯਾਰ, ਪੱਕੇ ਪੰਜੇ ਦੀ ਮੈਂ ਛਡਾਉਣਾ ਯਾਰ, ਪੂਰੇ ਚਲੋ ਜੀ ਲਓ ਜੀ ਸਾਡੀ ਸਾਲਣ ਵਾਲੇ ਪੰਜੇ ਦੀ ਯਾਰ ਫੜ ਯਾਰ, ਤਾਜੀ ਤੁਹਾਡੇ ਵਾਸਤੇ ਸ਼ੇਰ ਕਹਿਣ ਲੱਗਾ ਕਿ ਸੱਜਾ ਇੱਕ ਪੱਗ ਤੇਰਾ ਸਵਾ ਨਹੀਂ ਫੜਨਾ ਤੇ ਮੈਂ ਸੱਜੇ ਨਾਲ ਛਡਾਉਣਾ। ਤਾਜੀ ਇੱਕ ਮਿੰਟ ਬਾਹ ਫੜਨੀ, ਅੱਛਾ ਬਾਹ ਫੜਨੀ, ਚੱਲ ਪੰਜਾ ਨਹੀਂ, ਉਹ ਤੇ ਇਹਨੂੰ ਮੈਂ ਮਿੰਟ ਲਾਵਾਂ, ਬਾਹ ਫੜਨੀ ਬਣ। ਤਾਜੀ ਜਿੱਦਾਂ ਸਟੈਪ ਗਲਤ ਰੱਖਣ ਦੇ ਲੱਤ ਸਾਹ ਜੀ, ਮੈਂ ਐ ਲੱਗ ਥੱਲੇ, ਹਾਂ ਠੀਕ ਹੋ। ਮੈਂ ਕਮੈਂਟਰੀ ਕਰਾਂਗਾ ਤਾਜੀ ਤੁਹਾਡੇ ਵਾਸਤੇ ਸ਼ੇਰ ਆ ਤਾਜੀ ਕਿ ਇੱਕ ਪੱਗ ਤੇਰਾ ਸਵਾ ਮੰਨਦਾ, ਜਿਹੜਾ ਤੈਨੂੰ ਦੇਖੇ ਉਹੀ ਕੰਨੀ ਭੰਨਦਾ, ਤੇਰਾ ਨਹੀਂ ਜੋੜ ਸਜਾ ਜਾਨੀ ਜੱਗ ਸਾਰਾ ਮੰਨਦਾ। ਚਲੋ ਜੀ, ਲਓ ਜੀ, ਸੁਣ ਲਓ ਇੱਕ ਮਿੰਟ ਯਾਰ, ਇੱਕ ਮਿੰਟ, ਪਾਕਿਸਤਾਨ ਦਾ ਬੱਬਰ ਸ਼ੇਰ। ਸਾਰੇ ਜਣੇ ਸੁਣ ਲਓ, ਮੇਰੀ ਗੱਲ ਸੁਣ ਲਓ। ਮੈਂ ਛੋਟਾ ਵਾਂ, ਉਸਤਾਦ ਜੀ ਵੱਡੇ ਨੇ, ਆਡੀਅנס ਵੀ ਸੁਣ ਲਈ। ਅਗਰ ਗੁੱਟ ਨਿਕਲ ਗਿਆ, ਮੈਂ ਜ਼ਿੰਮੇਵਾਰ ਨਹੀਂ ਹੈ ਉਸਤਾਦ ਜੀ, ਬਾਲ ਵੂਲ ਟੁੱਟ ਠੀਕ ਹੈ ਨਾ। ਚਲੋ ਲਓ ਜੀ, ਦੋ ਪਹਿਲੇ ਲੋਕ ਕੀ ਹੋਇਆ? ਚਲੋ ਪੜੋ, ਏਦਾਂ ਹੀ ਪੜੋ ਭੈਣ ਪੜੋ। ਉਰਲੀ ਸਾਈਡ ਤੇ ਬੱਬਰ ਸ਼ੇਰ ਤੇ ਪਾਲੀ ਸਾਈਡ ਤੇ ਕੈਂਗਰੂ। ਪਾਊਡਰ ਲਾ ਲਓ ਮਾੜਾ ਜਿਹਾ, ਪਾਊਡਰ ਲਾ ਲਓ, ਓ ਯਾਰ ਚਾਕ ਵੀ ਲਾ ਲਓ। ਉਹ ਤੁਸੀਂ ਮਤਲਬ ਤੁਸੀਂ ਨਾ ਹਾਲੇ ਮੇਰਾ ਇੱਕ ਰੂਪ ਵੇਖਿਆ ਸਿਰਫ, ਆਹ ਫੜਨੀ ਆ। ਨਹੀਂ, ਮੈਂ ਜਿਹੜੀ ਮਰਜ਼ੀ ਫੜ ਲਈ। ਨਹੀਂ ਮੇਰਾ ਐਵੇਂ ਜਿਹੜੀ ਮਰਜ਼ੀ ਫੜਨੀ ਤੂੰ। ਉਸਤਾਦ ਜੀ ਜਿੱਦਾਂ ਹੈ ਨਾ, ਓ ਯਾਰ ਚੱਲ ਤੇਰੇ ਵਰਗੇ ਖੱਪ ਪਾਉਂਦੇ ਨੇ ਸਿਰਫ। ਮੈਂ ਕਹਿੰਦਾ ਗੁੱਟ ਨਿਕਲ ਗਿਆ, ਮੈਨੂੰ ਤੁਹਾਡੀ ਉਮਰ ਦਾ ਖਿਆਲ ਹੈਗਾ। ਉਮਰ ਦਾ ਖਿਆਲ ਆ, ਵਾਹ 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 ਵਾਹ, ਪੈਸੇ ਲੱਲਾ ਵੀ ਕਰ ਆ ਲੈ ਹਾਂਜੀ ਇਹ ਗੱਲ ਨਹੀਂ ਸਹੀ ਬਾਹ ਫੜੋ, ਸਹੀ ਫੜੋ ਜੀ, ਸਹੀ ਫੜੋ। ਮੈਂ ਪੰਜਾਬ ਦੇ ਲਾੜਿਆ ਕੀ ਕੁਛ ਵੀ ਨਹੀਂਗਾ ਭਾਜੀ, ਮੈਂ ਜੋ ਮਰਜ਼ੀ ਕਰਾਂ ਤੂੰ ਬਾਹ ਨਹੀਂ ਛੱਡਣੀ। ਓਏ ਖੱਟਾ ਮੈਂ ਸ਼ੁਗਲ ਕਰਾਂ, ਮੈਂ ਜੀ, ਗੇੜਾ ਸਹੀ ਦਵਾਂ, ਸਹੀ ਨਹੀਂ ਮੇਰੀ ਗੱਲ ਸੁਣੋ, ਮੈਂ ਗੇੜਾ ਦਵਾਂ, ਮੈਂ ਕਹਾਂ ਉਹਦੇ ਚਿੜੀ ਉਹਦੇ ਬਿੱਲੀ, ਤੂੰ ਛੱਡਣੀ ਨਹੀਂ ਬਾਅਦ ਚ, ਤੂੰ ਬਾਹ ਨਹੀਂ ਛੱਡਣੀ। ਫੋਕਸ ਬਾਹ ਦੇ ਹੋਵੇ ਬਸ। ਮੈਨੂੰ ਆ ਡਰੇ ਗੋਟਾ ਨਾ ਨਿਕਲ ਜਾ ਓ ਯਾਰ ਦਾ ਗੁੱਟ ਕੋਈ ਨਹੀਂ ਖੱਟਾ ਗੋਸ਼ਤੀ ਏ। ਬੋਲ ਲੈ, ਅੱਛਾ ਛੱਡ ਤੇ ਰਸਤਾ ਨਹੀਂ ਠਹਿਰ ਜਾ। ਤੈਨੂੰ ਕੀ ਮਸਲਾ? ਦੋ ਹੱਥ ਹੋ ਗਏ, ਇੱਕ ਰਹਿ ਗਿਆ। ਪਤਾ ਕੀ ਕਰਦਾ ਰਹਿ ਗਿਆ, ਗੁੱਟ ਫੜੀ ਤਾਂ ਹੁੰਦਾ ਵਾ, ਮੋਢਾ ਨਹੀਂ ਕੱਢਦਾ ਹੀ ਅਗਲੇ ਦਾ, ਮੈਂ ਜੀ ਕਰਦਾ ਇੰਜ ਕਰਦਾ ਤੂੰ। ਲੈ ਚਲੋ, ਉਹ ਕਿਤੇ ਕੀ ਗੱਲ ਹੋ ਗਈ? ਲੈ ਵੀ ਜਵਾਨਾ ਹੋ ਗਿਆ। ਹੋਰ ਸਾਜੀ ਰੇੜ ਮਾਰ ਰਹੇ ਨੇ, ਰੇੜ ਮਾਰ ਅੱਛਾ ਚੱਲ ਲੈ, ਆਖਰੀ ਰੇੜ ਮਾਰ ਆਖਰੀ ਵਾਰੀ 3 ਹੱਥ ਲਾਤੇ ਤੁਸੀਂ। ਆਖਰੀ ਵਾਰੀ ਲਾ ਤੇ ਜਿੱਤ ਹਾਂਜੀ 3 ਲਾ ਲਏ, ਹੁਣ ਜੇ ਚੱਲ ਆਖਰੀ 2 ਹੱਥ ਰਹਿ ਗਏ। ਹੁਣ ਸੱਚੀ ਮੁੱਚੀ ਮੈਨੂੰ ਜਿਹੜਾ ਹੱਥੋਂ ਕੁ ਸਿੱਟ ਚੱਲ। ਉਹ ਨਾ ਯਾਰ ਸਿੱਟਦੇ ਨੇ ਆ ਫੜਦੇ ਆ ਹੱਥ ਸਲੇ ਪਾਉਂਦਾ ਮਿੱਟੀ ਲਾਉਂਦੇ ਚੱਲ ਮੁਸ਼ਕ ਕਰਦੇ। ਨਹੀਂ ਇਹਦੇ ਚ ਸਿੱਟ ਫੜਦੇ ਆ। ਚਲੋ ਮੈਂ ਵੀ ਚੱਲ ਠੋਕ ਸੱਟ। ਪਰ ਇਹ ਨਹੀਂ ਉਹ ਯਾਰ ਐਵੇਂ ਝੈਵੀਂ ਸਿੱਟਣਾ ਸੀਗਾ, ਤੂੰ ਸੱਚੀ ਮੇਰੇ ਕੋਲ ਸਾਲਾ ਖੰਗਾਰ। ਦੱਸ ਚਲੋ ਨਾ ਮਾਰ। ਉਹਨੇ ਸੱਚੀ ਤੋੜਤਾ। ਕੋਈ ਹਾਲ ਨਹੀਂ ਤੇਰਾ ਯਾਰ, ਉਹਦੀ ਵਜ੍ਹਾ ਤੇ ਤਿਲਕਣ ਲੱਗ ਪਿਆ। ਯਾਰ ਆ ਵੀ ਛਿੱਟੇ ਸਾਫ਼ ਕਰ ਲਓ, ਛਿੱਟੇ ਹੱਥ ਕਾਲਾ ਹੋ ਗਿਆ ਸਾਰਾ ਹੀ। ਉਹ ਫੈਸਲ ਸਾਹਿਬ ਮੈਂ ਥੱਕ ਗਿਆ। ਲੈ ਲਾ ਤੇਰੇ ਤੇ ਬਾਹ ਪੜ। ਅੱਛਾ ਉਰੇ ਤੇ ਕਾਰ ਉਧਰ ਕਿੱਧਰ ਲੈ ਗਿਆ? ਨਹੀਂ ਇਹ ਇੰਜ ਭਾਏ ਨਾ ਸੈਂਟਰ ਦੇ ਹੱਥ ਵੀ ਪਾਉਣਾ ਵਾ। ਸੈਂਟਰ ਦੇ ਇੱਥੇ ਇੱਥੇ ਸੈਂਟਰ ਹੋਇਆ ਵਾ। ਹਾਂਜੀ ਜ਼ਰਾ ਘੁਮਾ ਕੇ ਕੋਣੀ ਮਾਰ ਕੇ ਯਾਰ ਇਹ ਕੀ ਕਰਦਾ? ਸੈਂਟਰ ਪਾਕਿਸਤਾਨ ਦਾ ਬੱਬਰ ਸ਼ੇਰ। ਹਾਂਜੀ ਜ਼ਰਾ ਮਰੋ। ਯਾਰ ਇੱਕ ਮਿੰਟ ਚੁੱਪ।
ਵੱਡਾ ਬਣਿਆ ਫਿਰ ਤਾਂ ਚੈਂਪੀਅਨ ਆ ਫੜੀ ਹੋਵੇ ਨਾ ਪਾਇਲ ਦਾ ਹੱਥ ਨਹੀਂ ਖੁੱਲਦਾ ਹਾਂਜੀ ਉਹ ਮੈਂ ਆਰਾਮ ਨਾਲ ਇੰਜ ਕਰੀ ਜਾਂਦੇ ਨਹੀਂ ਉਸਤਾਦ ਜੀ ਦਿਮਾਗ ਖਰਾਬ ਨਹੀਂ ਤੁਸੀਂ ਵਾਧਾ ਮੈਂ ਹਜਾ ਕੀਤਾ ਖਿਆਲ ਕੀਤਾ ਉਹ ਯਾਰ ਤੂੰ ਨਾ ਮੈਂ ਛਡਾਉਣ ਤੋਂ ਵੇਖ ਲਿਆ ਵੀ ਤੂੰ ਇਸ ਤੋਂ ਵੀ ਜ਼ਿਆਦਾ ਕਿੰਨੀ ਕੁ ਫੜ ਸਕਦਾ ਛੱਡ ਦੇ ਤੂੰ ਇੱਥੇ ਹੀ ਪਤਾ ਲਾਲ ਹੋਇਆ ਪਿਆ ਪਸੀਨੋ ਪਸੀਨੇ ਤੁਹਾਡਾ ਰੰਗ ਨਿਕਲ ਗਿਆ ਤੇ ਫਲਾਣਾ ਹੋ ਗਿਆ ਅੱਛਾ ਕਰਦਾ ਕੀ ਇੰਜ ਕਰਕੇ ਨਾ ਪ੍ਰੈਸ਼ਰ ਇੰਜ ਕਰਕੇ ਇਹਨੂੰ ਕਰਦਾ ਬੜੀ ਗੱਲ ਹੈ ਤਾਂ ਅੱਛਾ ਹੁਣ ਬਾਹ ਬਾਹ ਫੜੀ ਆ ਫੜ ਕੇ ਤੇ ਇੱਥੇ ਲਾ ਲਈ ਉਹ ਅਗਲੇ ਨੇ ਕਿੱਦਾਂ ਹੱਥ ਹੱਥ ਪਾਉਣ ਨੂੰ ਜਗ੍ਹਾ ਤੇ ਹੋਣਾ ਚਾਹੀਦਾ ਇੱਥੇ ਸਾਹਮਣੇ ਰੱਖ ਤੂੰ ਪਸੀਨੇ ਨੇ ਦੇਖੋ ਹੈ ਖੁਰਾਕਾਂ ਖਾਧੀਆਂ ਵਾ ਖੁਰਾਕਾਂ ਆ ਵੇਖੋ ਭੈਣ ਦਾ ਮੂੰਹ ਸਾਫ਼ ਕੁਛ ਵੀ ਨਹੀਂ ਉਧਰ ਯਾਰ ਐਵੇਂ ਆ ਉਹ ਯਾਰ ਮੈਂ ਤਾਂ ਅੱਜ ਦੀ ਗੱਲ ਕਰਨ ਡਿਆ ਵਾਂ ਗੱਲਾਂ ਭੁਰਕਣ 6 ਮਹੀਨੇ ਆ ਗਏ ਚਪੇੜਾਂ ਵਾਲੀ ਮੈਂ 7-8 ਮਹੀਨੇ ਕੀਤੀ ਹੈਗੀ ਆ ਉਹ ਚਪੇੜ ਓਏ ਤੂੰ ਥਾਣੇ ਫੜਿਆ ਗਿਆ ਸੀ ਉੱਥੇ ਖਾਧੀਆਂ ਸੀ ਚਪੇੜਾਂ ਉਹ ਨਹੀਂ ਕਬੱਡੀ ਯਾਰ ਇੱਕ ਮਿੰਟ ਠਹਿਰ ਜਾ ਨਹੀਂ ਚਪੇੜਾਂ ਨਹੀਂ ਇੱਕ ਮਿੰਟ ਪਰੇ ਹੋਦਾ ਦੁਬਾਰਾ ਫੈਸਲ ਤੂੰ ਹਿੱਲਣਾ ਨਹੀਂ ਠਹਿਰ ਹਿੱਲਣਾ ਨਹੀਂ ਤੂੰ ਨਹੀਂ ਠਹਿਰ ਪਤਾ ਕਿ ਮੇਰੀ ਲੱਤ ਯਾਰ ਠਹਿਰ ਜਾਣਾ ਇੱਕ ਮਿੰਟ ਉਹ ਨਾ ਨਹੀਂ ਮੈਂ ਕਰਨੀ ਸਾਜੀ ਮੈਂ ਛੱਡਤੀ ਹੈ ਉਹ ਠਹਿਰ ਤੇ ਸਹੀ ਨਹੀਂ ਮਾਰਦਾ ਇੱਕ ਮਿੰਟ ਠਹਿਰ ਕਸਮ ਵਾਲੀ ਗੱਲ ਜੀ ਤੁਸੀਂ ਮੇਰੇ ਮਾਈ ਬਾਪੂ ਮੈਨੂੰ ਯਕੀਨ ਨਹੀਂ ਮਾਰਦਾ ਮੈਨੂੰ ਯਕੀਨ ਨਹੀਂ ਮਾਰਦਾ ਮੈਂ ਸਿਰਫ ਟਰਾਈ ਕਰ ਤੂੰ ਸਿੱਧਾ ਰੱਖ ਇੱਥੇ ਇੱਧਰ ਮੇਰੇ ਇੱਥੇ ਲੈ ਬਈ ਇਹ ਅੱਜ ਮੂੰਹ ਟਸੇ ਲੈ ਨਹੀਂ ਮਾਰਦਾ ਹਲੇ ਮਿੱਠਾ ਚੈੱਕ ਹੋ ਰਿਹਾ ਵਾ ਮੈਨੂੰ ਫੇਰ ਵੀ ਯਕੀਨ ਨਹੀਂ ਆ ਮਿੱਠਾ ਚੈੱਕ ਹੋ ਰਿਹਾ ਇਹ ਤਬਾਈ ਲਾਤੀ ਜੇ ਹਾਂ ਹੁੰਦਾ ਹੀ ਵਿਖਾਈਏ ਕੋਈ ਕਿਸੇ ਨੂੰ ਓਹੋ ਤੂੰ ਵਿੱਚ ਕਿਉਂ ਮੂੰਹ ਆਪਣਾ ਵਿੱਚ ਵਾੜਿਆ ਤੈਨੂੰ ਨਹੀਂ ਪਤਾ ਹੱਥ ਆਉਣਾ ਵਾ ਕਿਸੇ ਕੰਮ 'ਚ ਲੱਤ ਫਸਾ ਦੇ ਇੱਧਰ ਆ। ਉਹਨੂੰ ਤੁਸੀਂ ਪੂਰਾ ਤੱਕਿਆ ਵਾ ਤੇ ਮਾਰਿਆ ਮੇਰੇ ਨਹੀਂ ਤੇ ਯਾਰ ਇੱਥੇ ਇੰਜ ਹੋਣਾ ਹੀ ਸੀ ਪੂਰਾ ਉਹ ਮੂੰਹ ਅੱਗੇ ਆਇਆ ਮੈਂ ਆ ਵੇਖਿਆ ਇਦਾਂ ਅੱਗੇ ਨੂੰ ਤੂੰ ਐਡਾ ਵੇਖਣ ਦੇ ਹਿਸਾਬ ਨਾਲ ਤੈਨੂੰ ਪਤਾ ਰਸਤੇ 'ਚ ਤੂੰ ਪੈ ਰਿਹਾ ਜਲਦੀ ਚਪੇੜ ਚ ਮੂੰਹ ਕਿਤੇ ਦੇਤਾ ਲੱਤ ਫਸਾ ਦਿੰਦਾ ਕਿਤੇ ਮੂੰਹ ਫਸਾ ਦਿੰਦਾ ਭਾਜੀ ਇਹ ਦੇਖੋ ਏਡੀ ਲੰਮੀ ਮੇਰੀ ਬਾਹ ਜਦੋਂ ਮੈਂ ਇੱਥੋਂ ਦੀ ਲਿਆਉਣੀ ਤੇ ਆ ਦੇਖੋ ਉਹ ਤੇ ਨਾਪਣ ਲੱਗਿਆ ਤੁਸੀਂ ਇੰਜ ਸਹੀ ਨਾਪਣ ਲੱਗਿਆ ਨਹੀਂ ਉਹਦੇ ਵਿੱਚ ਰੂਲ ਹੁੰਦਾ ਕਿ ਇੰਜ ਨਹੀਂ ਕਰਨੀ ਐਕੋ ਨਹੀਂ ਐਲਬੋ ਨਹੀਂ ਇੰਜ ਕਰਨੀ ਜਦੋਂ ਤੈਨੂੰ ਸਿੱਧਾ। ਪਤਾ ਚਪੇੜ ਆ ਰਹੀ ਤੂੰ ਪਿੱਛੇ ਕਰ ਲਾ ਮੂੰਹ ਆਹੋ ਮੈਂ ਤਾਂ ਕਹਿੰਦਾ ਤੁਸੀਂ ਸ਼ੁਕਰ ਕਰੋ ਬਚ ਗਏ ਇਹ ਐ ਵੇਖ ਫਰੀਦ ਪਸੀਨਾ ਫੇਰ ਆਉਣਾ ਕਿ ਮੱਝ ਨੂੰ ਆ ਕੇ ਹਟਿਆ ਪਤਾ ਫਰੀਦ ਐ ਨਹੀਂ ਵੇਖ ਖੂਨ ਖੋਲਣ ਡਿਆ ਖੂਨ ਖੋਲਣ ਡਿਆ ਜੈਨੂਨ ਕਹਿਣ ਡਈ ਦਿਨੇ ਖੂਨ ਖੋਲਦਾ ਰਾਤ ਨੂੰ ਪੰਪ ਖੋਲਦਾ ਲਓ ਜੀ ਤੂੰ ਇਧਰ ਆਵੇ ਬੈਠੇ ਤੂੰ ਅੱਗੇ ਆਵੇ ਹਾਂ ਇਧਰ ਤੂੰ ਇਧਰ ਆ ਲੱਤਾਂ ਪਾ ਕੇ ਬਾਹ ਫੜੋ ਚਲੋ ਚੱਲ ਵੀ ਜਵਾਨਾ ਕੰਡ ਨਾ ਲਵਾਈ ਚੱਲ ਵੀ ਤੂੰ ਮੇਰੀ ਸੁਣ ਲੈ ਤਿੰਨ ਗੱਲ ਹੱਥੀ ਇਜਾਜ਼ਤ ਲੈ ਲੈ ਇਧਰੋਂ ਚਲੋ ਵੀ ਚਲੋ ਥੋੜਾ ਚੱਲ ਵੀ ਬਾਹ ਕਿੰਨੇ ਬਾਹ ਫੜਨੀ ਪਹਿਲੇ ਇਹ ਫੜੇ ਮਿੱਠਾ ਚੱਲ ਤੂੰ ਫੜ ਮਿੱਠੇ ਬਾਹ ਫੜ ਸਲਾਮੀ ਕਰ ਲਓ ਪਹਿਲੇ ਕਿ ਦਾਲ ਵਾਲਾ ਸੁੱਖੀ ਬਾਹ ਤੂੰ ਬਹੁਤ ਅੱਛੇ ਫੜ ਬਾਹ ਚੱਲ ਯਾਰ ਹਾਲੀ ਕੀ ਆ ਕਰਨ ਡਿਆ ਯਾਰ ਮੈਂ ਤਾਂ ਯਾਰ ਤੂੰ ਲੂਜ਼ ਕਰ ਰਿਹਾ ਬਾਅਦ ਚ ਜੜੋਂ ਫੜਨ ਦੇ ਚੂੜੀਆਂ ਚੜਾਉਣੀਆਂ ਬਾਹ ਹੱਥੋਂ ਲਾ ਕੇ ਦੇਣਾ ਤੈਨੂੰ ਚੱਲ ਲਾ ਕੇ ਦਿੱਤਾ ਹੁਣ ਸਫੇ ਟੁਰ ਕੇ ਮੈਂ 10 ਗਿਣਨੇ 10 ਤੱਕ ਤੂੰ ਛਡਾਉਣੀ ਆ ਬਾਹ ਹਾਲੀ 2 ਤਿੰਨ ਇਹ ਗਿਆ ਹੀ ਉਹ ਜਵਾਨਾ ਜੀ ਚਾਰ। ਉਹ ਜੀ ਉਹ ਆ ਦੇਖ ਲੈ ਕਿੱਥੇ ਆ ਵੇਖੋ ਸਾਰੀ ਹੱਥ ਇਹਨੇ ਫੜੀ ਹੈ ਬਾਹ ਫੜੀ ਹੈ ਉਹ ਹੱਥ ਛਡਾ ਛਡਾ ਲਿਆ ਬਾਅਦ ਚ ਫੜੀ ਬਾਅਦ ਚ ਫੜੀ ਉਹ ਮੈਂ ਤੇਰੇ ਲਾਤਾ ਉਹਨੇ ਲਾਤਾ ਮਿੱਠੇ ਸਾਫ ਮਾਂ ਵੇਖਿਆ ਉਹਨੇ ਤੋਂ ਬਾਅਦ ਚੋਂ ਲਾਇਆ ਏਦਾਂ ਨਹੀਂ ਗੁੱਟ ਫੁੱਲ ਸਾਈਡ ਤੇ ਹੋਣਾ ਚਾਹੀਦਾ ਵਾ ਹੋ ਗਿਆ ਸੀ ਹੋ ਗਿਆ ਸੀ ਬਾਅਦ ਤੋਂ ਭਾਈ ਫਿਰ ਓ ਯਾਰ ਪਲ ਫੈਸਲ ਆ ਕੈਮਰੇ ਯਾਰ ਉਹ ਨਾਦਰਿਨ ਐ ਤੁਸੀਂ ਹੋਈ ਆ ਯਾਰ ਉਧਰੋਂ ਸਹੀ ਨਜ਼ਰ ਆਇਆ ਹੋਵੇਗਾ ਹਾਂਜੀ। ਉਧਰੋਂ ਦੇਖ ਲਾਂਗੇ ਰਿਕਾਰਡਿੰਗ ਚ ਨਾਦਰਿਨ ਦੱਸੋ ਤੁਸੀਂ ਚਲੋ ਅਗਲਾ ਥੱਲੇ ਦੇਖਣਾ ਕਿ ਹਾਂਜੀ ਅਸੀਂ ਕਿਹੜਾ ਦੱਸੇ ਆ ਚਲੋ ਜੀ ਯਾਰ ਲੱਤ ਤਾਂ ਸਹੀ ਦਿਖਾ ਯਾਰ ਹੁਣ ਤੂੰ ਅੱਜ ਫੇਰ ਮੈਂ ਹੀ ਪੜਨੀ ਆ ਹੁਣ ਇਹਨੂੰ ਫੜਾ ਦੇ ਚੱਲ ਬਈ ਕਿਤੇ ਮਜਬੂਰੀ ਚ ਲੈ ਲੱਗੀ ਜੀ। ਛੱਡ ਬਾਹ ਕੀ ਚੱਲ ਬਾਹਰ ਢਿੱਲੀ ਛੱਡ ਇਹ ਕੀ ਲੈ ਜਾ ਪਿਛਲੇ ਕਮਰੇ ਚ ਲੈ ਕੇ ਫੜ ਕੇ ਆ ਜੀ ਦੁਬਾਰਾ ਆਜ ਸਟਾਈਲ ਹੁੰਦਾ ਵਾ ਚੱਲ ਯਾਰ ਸਟਾਈਲ ਹੁੰਦਾ ਅਗਲੇ ਤਾਂ ਮੋਢਾ ਕੱਟਣਾ ਆਵਾਜ਼ ਨੂੰ ਫੜਾ ਦੇ ਤੂੰ ਫੜ ਲੈ ਉਹ ਨਹੀਂ ਤੂੰ ਫਰੋ ਮੈਨੂੰ ਜੋਸ਼ ਆ ਰਿਹਾ ਫਰੀ ਤੂੰ ਵੀ ਰੈਡੀ ਹੋ ਜਾ ਹੁਣ ਜੋਸ਼ ਹਾਂਜੀ ਮੇਰਾ ਵੀ ਖੂਨ ਗਰਮ ਹੋ ਰਿਹਾ ਜੀ ਜੋਸ਼ ਚੱਲ ਚਲੋ ਜੀ ਚਲੋ 1 ਚਲੋ ਜੀ, ਇੱਕ। 2 3 4 ਲਾਤਾ ਜੀ ਉਹ ਮਿੱਠਿਆ ਬਰਾਬਰ ਲੋ ਜੀ ਬੈਸਟ ਆਫ 3 ਬਰਾਬਰ ਦੇ ਬੇਟੇ ਬੈਸਟ ਆਫ 3 ਚਲੋ ਜੀ ਮਿੱਠੇ ਨੂੰ ਲੱਗਦਾ ਜਲਦੀ ਰੋਟੀ ਜਲਦੀ ਬੈਸਟ ਆਫ 3 1 2 3 ਚੱਲ ਓਏ ਮਜਬੂਰ ਪਿਓ ਦਿਆ 3 ਬੱਚਾ ਮਿੱਠਾ ਬਾਹ ਨਹੀਂ ਸਹੀ ਫੜਦਾ ਓ ਜੀ ਓਏ ਲਾਤ ਲੱਗੀ ਆ ਉਹ ਤੂੰ ਬਾਹ ਫੜਦਾ ਹੀ ਨਹੀਂ ਸਹੀ ਓਏ ਜੀ। ਬਸ ਲੇਕਿਨ ਇੱਧਰ ਆ ਬਈ ਆ ਵੀ ਫਰੀਦ ਆ ਓਏ ਬੇਟੇ ਆ ਫਰੀਦ ਰਹੀ ਤੇ ਮੇਰੇ ਨਾਲ ਹਾਂਜੀ ਆ ਅੱਜ ਯਾਰ ਤੂੰ ਹੈ ਨਹੀਂ ਬੇਟਾ ਅੱਜ ਫਿਰ ਦੋਵੇਂ ਹੀ ਯਾਰ ਮੈਂ ਹਨ ਇੱਥੇ ਹੀ ਆ ਚਲਾ ਚਲੋ ਲੱਤਾਂ 'ਚ ਲੱਤਾਂ ਪਾ ਲਈਏ ਨਹੀਂ ਏਦਾਂ ਹੀ ਕੀ ਗੱਲ ਸੋਣਾ ਨਹੀਂ ਇਦਾਂ ਮੈਨੂੰ ਮਜ਼ਾ ਨਹੀਂ ਆਉਂਦਾ ਆਹੋ ਇਦਾਂ ਨਹੀਂ ਫਿਰ ਮਜ਼ਾ ਆਉਂਦਾ ਪੂਰੀ ਫਿਰ ਜਿੱਦਾਂ ਗੇਮ ਹੁੰਦੀ ਚੱਲ ਯਾਰ ਆ ਚਲ ਸੋਣਾ ਵਾ ਕਹਿੰਦਾ ਹੈਲੋ ਆ ਉੱਤੇ ਰੱਖ ਲਾ ਤੇ ਚੱਲ ਰੱਖ ਲੈਣ ਤੇਰੇ ਹੱਥ ਚੱਲ ਆਹੋ ਠੀਕ ਆ। ਬਸ ਠੀਕ ਹਾਂ ਵੀ ਜ਼ਿਆਦਾ ਤਾਂ ਮਿੱਠੇ ਚੱਲਾਂ ਵਾ ਆ ਲਾਇਆ ਅੱਗੇ ਤੇ ਉਹ ਨਹੀਂ ਨਹੀਂ
ਚੱਲ ਆਓ ਫਿਰ ਇਜਾਜ਼ਤ ਹੈ ਅੱਜ ਸਿਰਫ ਬਾਹ ਫੜੋ। ਚਲੋ ਜੀ ਇਜਾਜ਼ਤ ਹੈ ਵੀ ਸਾਰੇ ਬੰਦੇ ਅੱਗੇ ਤੇ ਹੋ ਥੋੜਾ ਅੱਗੇ ਹੋ ਗਿਆ ਤੇ ਛਡਾਣੀ ਫਿਰ ਤੁਸੀਂ ਕਿੱਦਾਂ ਵਾ ਚੱਲ ਹੈ ਚੱਲ ਠਹਿਰ ਇੱਕ ਮੈਨੂੰ ਮਿੰਟ ਲੱਗਦਾ ਤੁਸੀਂ ਹਾਰ ਜਾਣਾ। ਠਹਿਰ ਜਾ ਚੱਲ ਹੁਣ ਫੜ ਜਿੱਤ ਗਏ ਤੁਸੀਂ ਚੱਲ ਚੱਲ ਬਈ ਓਏ ਨਹੀਂ ਸਾਜੀ ਗ੍ਰਿਫਤ ਹੈ ਕਿਸੇ ਹਾਂ ਓਕੇ ਓਕੇ ਬਾਤ ਨਹੀਂ ਚੱਲਣੀ ਆਏ ਦੋਸਾ ਪਿੱਛੋਂ ਕਿਸੇ ਸ਼ੇਖ ਨੂੰ ਫੋਨ ਕਰ ਲਓ ਭਾਈ ਮੈਂ ਜਦੋਂ ਨੇ ਫੜੀ ਨਾ ਮੇਰੀ ਉਦੋਂ ਹੀ ਟਾਂਗਰ ਨਿਕਲਣ ਲੱਗੀ ਆ ਵੀ ਫਰੀ ਤੂੰ ਆ ਜੀਮਿਆ ਆਵੇ ਚਲੋ ਮੈਂ ਜ਼ਰਾ ਇੱਕ ਉਹ ਨਹੀਂ ਫਰੀ ਸਾਹਿਬ ਲੋਇਆ ਵਾ ਲੋਇਆ ਪਤਾ ਕੀ ਗੱਲ ਮਾਸ ਤੇ ਹੈ ਹੀ ਨਹੀਂ ਤੂੰ ਇੰਜ ਵੀ ਕਰਨਾ ਤੇਰੇ ਆਪਣੇ ਹੱਡੀਆਂ ਚੁੱਪਣੀਆਂ ਇਹ ਹੀ ਤਾਂ ਤਾਕਤ ਬਾਸ ਹੁੰਦੀ ਇੰਜ ਕਰ ਕਰੀ ਆ ਚੁੱਪ ਜ਼ਰਾ ਗਰੂਰ ਫਰੀਦ ਅੱਜ ਮੇਰੀ ਕੰਡ ਲਵਾਣੀ ਹੂੰ। ਚਲੋ ਫਰੀ ਸਾਹਿਬ ਲਾਓ ਸਰਕਾਰ ਹੈਗਾ ਨਾ ਫੜ ਉਹ ਮੇਰੀ ਕੜੀ ਲਾ ਵੇ ਕੜੀ ਲਾ ਮੇਰੀ ਗੱਲ ਤਾਂ ਸੁਣ ਲਿਆ ਟੈਨਸ਼ਨ ਨਾ ਲਿਆ ਆ ਕਿਹੜੀ ਮਾਂ ਚੱਲ ਚੱਲ ਜਰਾ ਟੈਨਸ਼ਨ ਨਾ ਲੈ ਮੇਰੀ ਕੁਛ ਨਹੀਂ ਹੁੰਦਾ ਚੱਲ ਜਰਾ ਚੱਲ ਆ ਨਾ ਯਾਰ ਸਹੀ ਦਾ ਸਹੀ ਆ ਕਿੰਨੇ ਹੱਥ ਤਿੰਨ ਇੱਕੋ ਇੱਕੋ ਜੀ ਫੜ ਕੇ ਇਜਾਜ਼ਤ ਆ ਓਕੇ ਤੁਨ ਦਾ ਇਹਨੂੰ ਵੀ ਹਾਂ ਤੁਨ ਦੇ ਇਹ ਕਿਹੜੀ ਬਰਾਦਰੀ ਸੀ ਜਿਹੜੀ ਵੀ ਬਰਾਦਰੀ ਪੁਰ ਕਰਾ ਤੂੰ। ਸ਼ੇਖ ਤੇ ਚੀਮਾ ਯਾਦ ਰੱਖ ਸ਼ੇਖ ਚੀਮਾ ਨਹੀਂ ਅੰਸਾਰੀ ਤੇ ਚੀਮਾ ਹਾਂ ਭੈਣ ਦੇ ਪਿੰਡੋਂ ਮੈਂ ਹਰਾਏ ਕਹਿੰਦੇ ਆ ਅੱਛਾ ਚਲੋ ਲੈ ਬਈ। ਇਹ ਕੀ ਕਰਨੇ ਆ ਫੜ ਉਦਾਂ ਹੀ ਢਿੱਲੀ ਤੇ ਛੱਡ ਮਾਰੀ ਜੀ ਹਾਂ ਐਦਾਂ ਨਹੀਂ ਕਰਨਾ ਭਾਈ ਹਾਂ ਅਕਰਾਨੀ ਨਹੀਂ ਹਾਂਜੀ ਉਹਨੇ ਮੇਰਾ ਵੀ ਜਿਹੜਾ ਝਟਕਾ ਮਾਰਿਆ ਉਹਦੀ ਵਜ੍ਹਾ ਤੋਂ ਮੈਂ ਵੀ ਅੱਧਾ ਰਹਿ ਗਿਆ ਚਲੋ ਅਕਰਾਨੀ ਨਹੀਂ ਹਾਂ ਚੱਲ ਫੜੀ ਚੱਲ ਓਏ ਨਾ ਛੱਡੀ ਨਾ ਆ ਗਿਆ ਚੜਾ ਹਾਂ ਆ ਹੁਣ ਸਾਹ ਮੁੱਕ ਗਿਆ ਵਾ ਅਗਲੇ ਤਾਟ ਨੂੰ ਨਹੀਂ ਆਹੋ ਟਾਈਮ ਇਹ ਹੁੰਦਾ 10 ਸੈਕਿੰਡ ਟਾਈਮ ਹੁੰਦਾ ਤੂੰ 10 ਸੈਕਿੰਡ ਹੱਥ ਕਿਸ ਪਾਣਾ ਕਿਸਮ ਦੀ ਕੜਿੱਕੀ ਪਾਉਂਦਾ ਆ ਵੇਖੋ ਹੱਥ ਚੱਕ ਹਾਂ ਹਾਂਜੀ ਅੱਲਾਹ ਖੈਰ ਓਕੇ ਜੀ ਚਲੋ ਜੀ ਠਹਿਰ ਮੈਂ ਇਧਰੋਂ ਵੀ ਬਣਾਉਣਾ ਚਲੋ ਜੀ ਇਜਾਜ਼ਤ ਆ ਜੀ ਅੱਲਾਹ ਖੈਰ ਚਲੋ ਜੀ ਚਲੋ ਚੀਮਾ ਸਾਹਿਬ ਫਰੀਦ ਚੱਲ ਬਈ ਮੇਰੀ ਕੰਡ ਆ ਲਵਾਣੀ ਸਲਾਮੀ ਉਹ ਸਲਾਮੀ ਚੱਲ ਜਿਵੇਂ ਸ਼ੇਰ ਤੇ ਆ ਪੰਜਾਬ ਪੁੱਤਰਾ ਨਹੀਂ ਤੂੰ ਫੜ ਸੇਧ ਦਾ ਮਾਮਲਾ ਇਜਾਜ਼ਤ ਆ ਜੀ ਓਕੇ ਅੱਲਾਹ ਖੈਰ ਬੱਚੇ ਅੱਲਾਹ ਖੈਰ ਫਤਿਹ ਢਿੱਲੀ ਲਸ਼ਕਰ ਛੱਡ ਢਿੱਲੀ ਮੁੱਠ ਖੋਲ ਚਲੋ ਪਿੰਡ ਪੈ ਦੋ ਨਰਵਈ ਪੰਜਾਬ ਦੇਸ਼ ਦੇ ਚੱਲ ਫੜ ਤਰਾ ਨਹੀਂ ਫਰੀ ਹੱਥ ਇੱਕ ਮਿੰਟ ਅਸਾ ਐਲ ਨਹੀਂ ਬਰੀਦ ਨਹੀਂ ਨਹੀਂ ਭਾਈ ਜਵਾਨਾ ਨਹੀਂ ਹੋਰ ਪਾਲਾ ਮੁੰਡਾ ਭਾਰਾ ਉਸਤਾਦ ਜੀ ਉੱਤੇ ਤੇ ਡੇਗ ਬਾਹਰ ਲਿਖਿਓ ਆ ਤਰੀਕਾ ਵਾਲਾ ਬਾਹਰ ਦੇਖਿਓ ਸਾਜ ਸਹੀ ਤਰ੍ਹਾਂ ਬੰਮ ਸਹੀ ਤਰ੍ਹਾਂ ਐਲ ਸਹੀ ਅੰਸਾਰੀਆਂ ਦਾ ਜਵਾਕ ਆ ਯਾਰ ਮੇਰੀ ਗੱਲ ਉਹ ਬਾਹ ਚੌਂਸੀ ਆ ਮਤਲਬ ਪੋਲੀ ਕਰੀ ਜਾਂਦਾ ਇੱਕ ਮਿੰਟ ਭਾਈ ਆਪਣੇ ਹਿਸਾਬ ਨਾਲ ਚੱਲ ਫਰੀ ਤੇ ਇੱਥੇ ਰਹਿ ਕੇ ਤੇਰਾ ਚਲੋ ਢਿੱਲੀ ਛੱਡ ਦੇ ਏਡੀ ਕਿਹਦੀ ਚੱਲ ਢਿੱਲੀ ਛੱਡ ਚੀਮਾ ਵਰਸਸ ਚੱਲ ਬਾਈ ਚੱਲ ਫਰੀਦ ਫੜ ਤਰਾ ਨੂੰ ਕੀ ਛੁਡਾ ਰਹੀ ਆ ਗੰਦਾ ਗਲਤ ਦਬਾਇਆ ਨਹੀਂ ਕੋਈ ਮਾਰਨ ਜੀ ਹੁੰਦਾ ਵਾ ਇੰਜੀਨੀਅਰ ਦਾ ਮੈਂ ਛੱਡ ਚੱਲ ਜਾਨ ਨਾ ਲਾਵੇ ਜਾਨ ਨਾ ਲਾਵੇ ਮੇਰੀ ਗੱਲ ਸੁਣ ਹੱਥ ਤੇ ਲੱਗਾ ਹੀ ਨਹੀਂ ਠਹਿਰ ਇੱਕ ਮਿੰਟ ਆਖਰਲਾ ਫਾਈਨਲ ਜੇ ਪੁਆਇੰਟ ਚਲੋ ਓਕੇ ਜੀ ਚਲੋ ਜੀ ਚੱਲ ਫਰੀਦ ਢਿੱਲੀ ਛੱਡ ਆਵਾ ਫਰੀਦ ਹਾਂ ਫਰੀਦ ਚੱਲ ਹਾਂਜੀ ਨਹੀਂ ਕੋਈ ਹਾਂ ਨਹੀਂ ਇਦਾਂ ਚੱਲ ਉਹ ਜਰ ਕੰਮ ਐਵੇਂ ਉਸਤਾਦ ਜੀ ਹਾਰਿਆ ਵਾ ਫਰੀਦ ਚੱਲ ਮਾਂ ਬੰਨ ਹਾਂਜੀ ਫਰੀਦ ਹਾਰਿਆ ਉਹ ਫਰੀਦ ਬਾਹ ਬੰਨ ਇਹ ਫੋਲ ਆ ਯਾਰ 40 ਵਾਰੀ ਫੜ ਲੈ ਚੱਲ ਬਸ ਹੁਣ ਕੀ ਹੋਇਆ ਇਹ ਫੋਲ ਆ ਉਹ ਕਿੱਦਾਂ ਲਊਗਾ ਬਾਹ ਨਹੀਂ ਪਾਈ ਹਾਂਜੀ। ਦਿੰਦੀ ਓਏ ਐਵੇਂ ਨਹੀਂ ਪਾਈ ਦੀ ਯਾਰ ਚਲੋ ਠਹਿਰ ਬਾਹ ਨਹੀਂ ਪਾਉਣੀ ਵਿੱਚ ਉਹ ਤੂੰ ਉੱਤੇ ਨਹੀਂ ਆਣਾ ਨਾ ਤੈਨੂੰ ਕੋਈ ਸਿੱਧੀ ਕਰ ਲਾ ਯਾਰ ਹੁਣ ਤੂੰ ਆਓ ਦੇਖੋ। ਨਹੀਂ ਹੱਥ ਤੇ ਪਾਉਣ ਦੇ ਨਾ ਉਹਨੂੰ ਆਵੇ ਗੋਟਾ ਲਾਇਆ ਆਵੇ ਜਿੰਨੇ ਮਰਜੀ ਗੋਟੇ ਲਾ ਲੈ ਗੋਟਾ ਲਾਇਆ ਐਲਰਜੀ ਗੋਟਾ ਲਾਇਆ ਐਟਮ ਲਾ ਕੁਛ ਨਹੀਂ ਹੁੰਦਾ ਹਾਂ ਗੱਲ ਪਤਾ ਕੀ ਉਹਨੇ ਗੋਡਾ ਵੀ ਲਾਇਆ ਉਹਨੂੰ ਬਾਹ ਵੀ ਇੰਜ ਪਾਈ ਓਏ ਤੂੰ ਉਹ ਯਾਰ ਇੱਕ ਮਿੰਟ ਪਤਾ ਕੀ ਗੱਲ ਆ ਜਦੋਂ ਤੁਸੀਂ ਇੰਜ ਕਰਕੇ ਨਾ ਬਾਹ
ਤੇ ਇੰਜ ਕਰ ਲੈਣੀ ਹੈ ਤੇ ਅਗਲੇ ਨੇ ਕਿੱਥੋਂ ਹੱਥ ਪਾਉਣਾ ਨਹੀਂ ਮੈਂ ਐ ਬਾਹ ਤੁਸੀਂ ਇੰਜ ਫੜੋ ਨਾ ਇੰਜ ਕਰਕੇ ਅਗਲੇ ਨੂੰ ਇੱਥੇ ਪੂਰਾ ਹੋ ਤੇ ਦਿਓ ਨਾ ਉਹ ਤੁਸੀਂ ਇੰਜ ਕਰਕੇ ਇੰਜ ਕਰ ਲੈਂਦੇ ਨਾਲ ਤੇ ਉਹਨੇ ਫਿਰ ਇੰਜ ਕਰਕੇ ਭਾਈ ਹਾਂ ਇਹਨੂੰ ਪਿਛਾਂ ਕਰਕੇ ਮੈਂ ਯਾਰ ਹੱਥ ਪਾਉਣਾ ਪ੍ਰੀਤ ਨੇ ਗੁੱਜਰ ਦਾ ਨਾਲ ਹੈ ਕੋਈ ਲੜਨ ਵਾਲਾ ਗੁੱਜਰ ਉਹਨੂੰ ਚੈਲੰਜ ਕਰੇਗਾ ਜਿਹੜਾ ਸਾਰਿਆਂ ਤੇ ਭਾਰੀ ਹੈ। ਮੈਂ ਨਹੀਂ ਮੈਂ ਸਿਰਫ ਉਸਤਾਦ ਜੀ ਗੁੱਜਰ ਪਤਾ ਕੀ ਸਾਡੇ ਚੋਂ ਕੋਈ ਵੀ ਜ਼ਰਾ ਵੀ ਉਸ ਬਰਾਦਰੀ ਵਰਗਾ ਨਹੀਂ ਜਿਹਦੀ ਉਹ ਬਰਾਦਰੀ ਤੂੰ ਗੁੱਜਰਾ ਕੱਖ ਨਹੀਂ ਆ ਜੱਟ ਆ ਕੱਖ ਨਹੀਂ ਉਹ ਬਹਾਦਰ ਆ ਕੱਖ ਨਹੀਂ ਨਹੀਂ ਉਸਤਾਦ ਜੀ ਸਾਰੇ ਆ ਮੁਗਲ ਆ ਕਿਦੋਂ ਚੀਮਾ ਸਾਹਿਬ ਦੇਖ ਲਓ ਇਹ ਤਾਕਤ ਤੇ ਨਹੀਂ ਹੁੰਦਾ ਸਾਰੀ ਪ੍ਰੈਕਟੀਕਲ ਕਰਨਾ ਪੈਂਦਾ ਤਜਰਬਾ ਹੁੰਦਾ ਵਾ ਓ ਯਾਰ ਹੁਣ ਆਹ ਖੇਲਦਾ ਰਿਹਾ ਕੋਈ ਮੁਕਾਬਲਾ ਇੱਕ ਸਭ ਤੋਂ ਛੋਟੀ ਜੀ ਗੱਲ ਉਸਤਾਦ ਜੀ ਇੰਜ ਬਾਂ ਇਹ ਕੋਈ ਤਰੀਕਾ ਵਾ ਭਾਈ ਇਹ ਬਾਂਹ ਮਰੋੜ ਕੇ ਮਰੋੜ ਨਹੀਂ ਤੂੰ ਮੈਂ ਕਾਹਤੋਂ ਮਰੋੜ ਨਹੀਂ ਯਾਰ ਇਹ ਝਟਕਾ ਹੁੰਦਾ ਵਾ ਇਹ ਝਟਕਾ ਹਾਂਜੀ। ਨਹੀਂ ਫਰੀ ਝਟਕਾ ਦੇਈਦਾ ਹੁੰਦਾ ਇੱਕ ਪੂਰੀ ਹੋਣੀ ਥੱਲੇ ਪਿੱਛੇ ਇੱਕ ਤੂੰ ਲੱਤ ਭਾਈ ਨੇ ਮੈਂ ਜਿਹੜੀ 2 ਵਾਰੀ ਛਡਾਈ ਲੱਤ ਸਿੱਧੀ ਰੱਖਣੀ ਪੈਂਦੀ ਭਾਈ ਨੇ ਇਹ ਲੱਤ ਚੁੱਕਣੀ ਨਹੀਂ ਪੈਂਦੀ ਉਹ ਫੋੜ ਇਹਨੇ ਜਾਂਦਾ। ਕਿਦਾਂ ਮੇਰੀ ਢਿੱਡ ਨੂੰ ਲੱਤ ਲਾਈ ਦੂਜਾ ਇਹਨੇ ਕੋਣੀ ਪਾ ਕੇ ਹਾਂ ਤੇ ਫੇਰ ਵੀ ਨਹੀਂ ਛਡਾਇਆ ਦੋਵੇਂ, ਹਾਂਜੀ। ਭਾਈ ਮੈਂ ਜਿਹੜੇ ਫੈਸਲਾਬਾਦ ਦੇ ਚੈਂਪੀਅਨ ਆ ਨਾ ਮੈਂ ਉਹਨਾਂ ਦੇ ਨਾਲ ਫੜਦਾ ਰਿਹਾ ਬਾ ਹਾਂ ਧਾਰ ਤਾਦ ਕਾਲਾ ਭੋਲਾ ਇਹ ਉਹ ਜਿੰਨੇ ਵੀ ਹਾਂ ਪਤਾ ਕਿਹੜੇ ਵੱਡੇ ਨਾਮ ਰਾਸ਼ਦ ਉਸਤਾਦ ਕੁਮਾਰ ਫਿੱਕੂ ਨਾ ਫੜੀ ਛੀਕੂ ਨਾ ਮੈਂ ਛੀਕੂ ਗੁਲਾਮਾਬਾਦੀ ਆ ਫਿੱਕੂ ਫਿੱਕੂ ਨਹੀਂ ਫਿੱਕੇ ਕਿਸੇ ਨਾਲ ਨਹੀਂ ਮੈਂ ਫੜੀ ਬੜੀ ਤਾਂ ਹੈ ਤੂੰ ਫਿਰ ਨਾ ਸਭ ਤੋਂ ਪਹਿਲੇ ਤਾਂ ਬੜੀ ਪਿੱਕੇ ਨਾ ਆ ਬਈ ਇੱਧਰ ਉਹ ਨਹੀਂ ਉਸਤਾਦ ਜੀ ਤਾਂ ਓਏ ਕੰਮ 'ਚ ਕੋਈ ਉਸਤਾਦ ਸ਼ਾਗਿਰਦ ਨਹੀਂ ਹੋਇਆ ਜਾ ਯਾਰ ਮੇਰਾ- ਆ ਜਾ। ਅੱਛਾ ਜੇ ਉਸਤਾਦ ਜੀ ਸਹੀ ਡੀਸੈਂਟ ਯਾਰ ਆ ਡਰਾਉਣ ਵਾਲੀ ਗੱਲ ਹੁੰਦੀ ਹੈ ਇੰਜ ਨਹੀਂ ਸਹੀ ਹੁੰਦਾ ਕੰਮ ਨਹੀਂ ਤੂੰ ਜਿੱਦਾਂ ਬੈਠਾ ਉੱਧਰ ਆਰਾਮ ਨਾਲ ਗਿਆ ਜਾ ਇੱਕਦਮ ਇੰਜ ਕਰਨ ਲੱਗ ਪੈਣਾ ਅਗਲੇ ਬੰਦੇ ਤੇ ਤਰਾਹ ਕਰਦੇ ਰਹੋ ਆਪਣੇ ਸ਼ਾਗਿਰਦ ਨੂੰ ਭੇਜੋ ਉਸਤਾਦ ਜੀ ਉਸਤਾਦ ਜੀ ਪਾਸ ਗੁੱਜਰ ਦਾ ਕਾਲਰ ਹੀ ਨਹੀਂ ਗੁਜਰ ਵਾਲਾ ਉਧਰੋਂ ਪਾਸ ਨੂੰ ਨਹੀਂ ਪਹਿਲੇ ਉਸਤਾਦ ਨੂੰ ਹਰ ਚਲੋ ਉਸਤਾਦ ਜੀ। ਲੈਂਦੇ ਉਸਤਾਦ ਬਾਅਦ ਚੋਂ ਚੱਲ ਦਰਾ ਹਾਂ ਮੇਰਾ ਪਹਿਲਵਾਨ ਓਏ ਦੁੱਧ ਗਰਮ ਕਰ ਤਰਾ ਹਟ ਸੋਹਣਿਓ ਧਾਨੀ 2 ਹੋ ਗਏ ਕਿਲੋ ਹੋ। ਦੁੱਧ ਗਰਮ ਕਰ ਤਰਾ ਥੋੜਾ ਇਹ ਤਾਂ ਠੂਡੇ ਪਿਕ ਆ ਜਾ ਅੱਗੇ ਆ ਇੱਥੇ ਸੋਹਣਿਓ ਧਾਨੀ ਹੋ ਗਏ ਹੋ ਨੰਬਰ 1 ਹੀ ਹੋ ਗਏ ਹੋ ਰੌਂਡ ਅੱਡੀਆਂ ਚੁੱਕ ਮੁੱਕਦੇ ਕੇ ਵੇਖਣ ਲੋਕੀ ਰੌਂਡ ਮੁੱਕਦੇ ਹੀ ਗਿੱਲਾ ਤੋਲੀਆ ਲੈ ਕੇ ਆ ਜੀ ਐਵੇਂ ਦੁਨੀਆ ਦਾ ਨਾਂ ਨਹੀਂ ਹੋਇਆ ਠੀਕ ਆ ਮੂੰਹ ਉਸਤਾਦ ਜੀ ਖੁੱਲੀ ਮੈਂ ਕਰਨੀ ਫੜਨੀ ਜੇ ਬਾਂਹ ਤੁਹਾਡੀ ਸਾਜੀ ਦਾ ਤੂੰ ਕਾਲਰ ਫੜਨੀ ਆ ਫੜ ਮੈਂ ਕਹਿੰਦਾ ਕੱਖ ਦੇ ਉੱਤੇ ਲੈ ਹੁਣ ਜੇ ਤੁਸੀਂ ਪਹਿਲਵਾਨ ਜੇ ਨਾ ਦੋਵਾਂ ਚੋਂ ਇੱਕ ਹਰਨਾ ਚਾਹੀਦਾ ਉਹ ਠੀਕ ਓਏ ਪਿਓ ਦੇ ਕਹੀਦਾ ਤੂੰ ਭਲਵਾਨ ਕਹੀ ਜਾਂਦੇ WWE ਚੈਂਪੀਅਨ ਤਾਂ ਜੱਜ ਸਾਜੀ ਬਾਹ ਇਹਦੇ ਕੋਲ ਤੂੰ ਤਾਂ ਕੰਮ ਗਿਆ ਸੀ ਮੱਝਾਂ ਵਾਲੇ ਗੁੱਜਰ ਹੀ ਨਹੀਂ ਗਏ ਉਸਤਾਦ ਜੀ ਪੂਰੀ ਵੇਖ ਆ ਤੇ ਥੱਲੇ ਕਰ ਮੈਂ ਹੱਥ ਕਿੱਥੇ ਪਾਉਣਾ ਮਰੋੜਾ ਉਸਤਾਦ ਜੀ ਉਹ ਜਿਹੜਾ ਮੈਨੂੰ my ਦੱਸਿਆ God. ਹਾਂਜੀ ਛੰਡ ਕੇ Heavyweight ਉਸਤਾਦ ਜੀ, champion. ਛੰਡ ਕੇ ਲੈ ਬਈ ਇਹ ਤੋੜ ਦਿਓ, ਤੋੜ ਦਿਓ, ਤੋੜ ਦਿਓ। ਦੋ ਪੀਸ ਕਰ ਦਿਓ ਉਸਤਾਦ ਜੀ ਕਰ ਦਿਓ ਦੋ ਵਾਹ 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 ਜੀ ਕਿਆ ਬਾਤ। ਪੂਰੀ ਚਮਚੀ ਭਰ ਕੇ ਲਿਆ ਦੁੱਧ ਦੀ ਵਾਹ ਵਾਹ, ਵਾਹ, ਵਾਹ। ਚਮਚੀ ਗਟਾ ਗਟ ਪੀ ਜਾਣੀ ਮੈਂ ਆ ਜਾ ਆ ਜਾ ਓਏ ਹੋਏ ਹੋਏ ਇਹ ਚੈਲੰਜ ਉਹ ਚੰਡੀਗੜ੍ਹ ਹੁੰਦੇ ਸੀ ਕਹਿੰਦਾ ਹਲੇ ਕੱਢ ਕੇ ਤੇ ਪਹਿਲੇ ਹੀ ਹਲ ਗਏ ਉਹ ਜਿੱਤੇ ਹੋ ਰੀਦ ਅੱਛਾ ਇਹਦੇ ਨਾਲ ਬਾਹ ਫੜਨ ਦਾ ਇੱਕ ਬੜਾ ਨੁਕਸਾਨ ਆ ਕੀ ਭਾਈ ਜੇਬ 'ਚ ਬਾਅਦ 'ਚ ਪੈਸੇ ਨਹੀਂ ਹੁੰਦੇ ਤੁਹਾਡੇ ਦਾਦੀ ਹੋਰ ਵੀ ਕੋਈ ਚੀਜ਼ ਨਹੀਂ ਐਸਾ ਇਹਨੂੰ ਤੇ ਲਾ ਕਿਤੇ ਇਹਨੂੰ ਤਾਂ ਲਾ ਮੈਂ ਫੜਨਾ ਕਿੱਥੋਂ ਆ ਆਹੋ ਹੈ ਕਿਤੇ ਵਾਹ 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 ਤਲੀ ਪਾੜਦਾ ਵਾ ਇਹ ਜੇਬੀ ਦਾ ਪਹਿਲਵਾਨ ਆ। ਕੈਸਾ ਤੂੰ ਨਹੀਂ। ਪਾਬੰਦ ਪਹਿਲਵਾਨ ਤੇਰਾ ਨਾਮ ਪੱਕਾ ਵਾ 2 ਲੱਖ ਰੁਪਏ ਜਾਣ ਲੱਗਾ ਮੇਰੇ ਕੋਲ ਲੈ ਕੇ ਜਾਈਂ ਚੈੱਕ ਦੀ ਸੂਰਜ ਓਹੋ ਤੇਰੀਆਂ ਆਪਣੀਆਂ ਨਹੀਂ ਕਿਸ਼ਤਾਂ ਲੈ ਜਾਓ ਯਾਰ ਇੱਧਰ ਦੇਖ ਲਓ ਪਹਿਲਾਂ ਆਹਾ ਇੱਧਰ ਮੈਚ ਸ਼ੁਰੂ ਹੋ ਗਿਆ ਬਈ ਕਾਂਟੇਦਾਰ ਮੁਕਾਬਲਾ ਇੱਥੇ ਸਾਹਮਣੇ ਰੱਖੋ ਨਾ ਇੱਥੇ ਅੱਗੇ ਕਰ ਬਈ ਸੈਂਟਰ ਦੋ ਮੁੰਡਿਆ ਵੀ ਸੈਂਟਰ ਹਾਂ ਤਾਜੀ ਉਹ ਹੀ ਸ਼ਾਬਾਸ਼। ਮਰੋੜਾ ਉਹ ਹੀ ਮਰੋੜਾ ਲੈ ਬਈ ਦੋਨੋਂ ਉਹ ਹੀ ਮਰੋੜਾ ਆ ਯਾਰ ਆ ਨਹੀਂ ਮਤਲਬ ਕੀ ਯਾਰ ਇਦਾਂ ਨਹੀਂ ਹੁੰਦਾ ਲੱਤ ਜੇ ਸਿੱਧੀ ਕਰੀਏ ਚੌਕੜੀ ਮਾਰ ਫਿਰ ਉਦਾਂ ਲੱਤਾਂ 'ਚ ਲੱਤਾਂ ਪਾਓ ਹਾਂ ਇਦਾਂ ਕਰ ਲਾ ਲੇਕਿਨ ਆਹ ਕੰਮ ਨਹੀਂ ਵੀ ਤੂੰ ਐ ਤਾਜੀ ਜਾਣਾ ਬੰਦੇ ਵੀ ਪਾਓ ਫਿਰ ਦੋ ਨਾਲ ਹਾਂ, ਹਾਂਜੀ ਬੰਦੇ ਵੀ ਨਾਲ ਬੈਠੇ ਹਾਂ, ਚਾਹੀਦੇ। ਹਾਂ ਚਾਰ ਜਾਣੇ ਉਸਤਾਦ ਜੀ ਹਾਂਜੀ ਆਓ ਰੈਫਰੀ ਹਾਂਜੀ ਉਸਤਾਦ ਜੀ ਦੋਵੇਂ ਮੇਰੇ ਇਧਰੋਂ ਉਸਤਾਦ ਜੀ ਇੱਕ ਮੇਰੀ ਵੀ ਫਿਰ ਲੱਤ ਫਿਰ ਆ ਜਾ ਇੱਥੇ ਓਕੇ ਚੱਲ ਹੁਣ ਫੜ ਪਾ ਓਕੇ ਚਲੋ ਜੀ ਅੱਗੇ ਨਹੀਂ ਹੋਣਾ ਇਹ ਕੀ ਆ ਇਹ ਇਹ ਸਾਰੀ ਰੈਫਲੀ ਹੁੰਦਾ ਜੀ ਰੈਫਰੀ ਆ ਨਾ ਰੈਫਰੀ ਤਾਂ ਹੀ ਹੁੰਦਾ ਇਹਦੇ ਥੱਪੜ ਵੀ ਮਾਰ ਸਕਦੇ ਆ ਚਲੋ ਜੀ ਹਾਂ ਓਕੇ ਤਾਜੀ ਉਹ ਹੀ ਉਹ ਠਹਿਰ ਤੇ ਜਾ ਵੇਖ ਤੇ ਸਹੀ ਬਣਦਾ ਕੀ ਹੈ ਇਹ ਹਿੱਲੇ ਲੈ ਬਈ ਫਰੀਦ ਪੂਰੇ ਦਿਨਾਂ ਦੇ ਉਸਤਾਦ ਜੀ ਤਾਂ ਉਹ ਨਾ ਕਾ ਫੈਕ ਉਹ ਤਾਂ ਕਰੀਏ ਕਿੱਦਾਂ ਦੇ ਉਹ ਜੀ ਓਏ ਤੂੰ ਕਿਦਾਂ ਗੱਡੀ ਜਾ ਗੱਡੀਆਂ ਗੁੱਡੀਆਂ ਆਹੋ। ਰੈਫਰੀ ਨੇ ਕੱਢੀਆਂ ਮੇਰਾ ਕੀ ਕਸੂਰ? ਯਾਰ ਨਹੀਂ ਆ ਕੀ ਗੱਲ ਯਾਰ, ਯਾਰ, ਯਾਰ ਇਹ ਨਹੀਂ ਸਹੀ ਤਰ੍ਹਾਂ ਉਸਤਾਦ ਜੀ ਫੜੋ ਆਪ ਤੁਸੀਂ ਹੈਲੋ ਤੇ ਸਾਰੇ ਤਿੰਨ ਹੀ ਆਈਟਮ ਕਰਦੇ ਆ ਉਹ ਯਾਰ ਫਰੀਦ ਕੁਛ ਨਹੀਂ ਕਰਦਾ ਤੇਰੇ ਜ਼ੋਰ ਨੇ ਤੇਰੀ ਕੜਕੀ ਨਹੀਂ ਸਹੀ ਜਿਹੜਾ ਠੰਡਾ ਗੋਸ਼ਤ ਆ ਲੈ ਬਈ ਪੂਰੇ ਦਿਨਾਂ ਦੇ ਪਹਿਲਵਾਨ ਦੋਨੇ ਹੀ ਲਓ ਜੀ ਖੇਡ ਮੈਦਾਨ ਦੇ ਵਿੱਚ ਸਜਾਦ ਪਹਿਲਵਾਨ ਪੱਠਾ ਜਾਨੀ ਬਾਦਸ਼ਾਹ ਵਾਹ ਤੇਰੀ ਵਾਹ ਬਾਹ ਕਿੱਡੀ ਚੌੜੀ ਹੈ ਯਾਰ ਉਸਤਾਦ ਜੀ ਕੀ ਕਰ ਬਸ ਬਈ ਬਸ ਰੁਸਤਮੇ ਟੀ
ਟਾਈਮ ਹੋ ਗਏ ਹੋ ਤੁਸੀਂ ਉਸਤਾਦ ਜੀ ਰੁਸਤਮੇ ਟੀ ਬੈਠੇ ਆ ਜਾ। ਲਓ ਜੀ ਵਾਹ, ਗੁਰਜੀਤ ਵਾਹ, ਜੀ ਵਾਹ 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 ਪਾਕਿਸਤਾਨ ਦਾ ਬੱਬਰ ਸ਼ੇਰ ਖਿਡਾਰੀ ਹੰਦਿਆ ਸਰਦਾਰ ਕਿੰਗ ਜਾਫੀ ਧਰਤੀ ਝੰਡੇ ਪੀਰ ਦਾ ਜਾਵੇ ਸੀਨੇ ਚੀਰ ਦਾ ਜਨਾਬ ਸਜਾਦ ਜਾਨੀ ਸਾਹਿਬ ਜੋ ਕਿ ਕਿਸੇ ਤਾਰਫ ਮੈਂ ਤਾਂ ਫਿਰ ਤੁਹਾਡਾ ਤਾਰਫ ਕਰਾਉਣ ਰਿਹਾ ਉਸਤਾਦ ਜੀ ਵਾਹ ਵਾਹ ਤੇ ਅੱਜ ਪੂਰੇ ਪਿੰਡ ਦੇ ਵਿੱਚ ਪੂਰੇ ਪੰਡਾਲ ਦੇ ਵਿੱਚ ਅੱਜ ਜੋ ਖਰੋਸ਼ ਪਤਾ ਦੇ ਚੱਲ ਨਾਲ ਗਿਆ ਭਾਈ ਮਸਾਲੇ ਇੱਕ ਨੰਬਰ ਅੱਜ ਪਤਾ ਚੱਲ ਗਿਆ ਇੱਕ ਨੰਬਰ ਉਹ ਕਿੱਦਾਂ ਉਹ ਭਾਈ ਤਾਕਤਾਂ ਚ ਇੱਕ ਕਿਹੜਾ ਜਿੱਤ ਗਿਆ ਉਹ ਜਿੱਤੇ ਯਾਰ ਇਹ ਆ ਲੈ ਤੇ ਹਿੰਮਤ ਹੈਗੀ ਨਾ ਆ ਲੈ ਛਡਾ ਲਾ ਅੱਛਾ ਲਾਲ ਹੋਇਆ ਜਿਵੇਂ ਜੰਗ ਤੋਂ ਵਾਪਸ ਆਇਆ ਵਾ ਹੈ ਵੀ ਤੂੰ ਖੱਟਾ ਗੋਸ਼ਤਾਂ ਦੇ ਨਾਲ ਸਾਗ ਫੂਕ ਭਰੀ ਵਾਪਸ ਜਾਂਦੀ। ਸਾਗ ਹੀ ਮਤਲਬ ਤੈਨੂੰ ਫਰੀ ਨੂੰ ਦੇਖ ਆ ਕਰੀਮਾ ਪਾਊਡਰ ਹੀ ਆ ਬਸ ਤੇਰੀ ਹੋਰ ਕੁਛ ਇਸ ਨਹੀਂ। ਕਿਸਮ ਦੀ ਮੈਂ ਉਹ ਦਿਖਾ ਉਸਤਾਦ ਜੀ ਨਾ ਚੱਲ ਤੇਰੀ ਮੈਂ ਇਸ ਕਿਸਮ ਦੀ ਬਾਹ ਫੜਾ ਹਾਂ ਲਓ ਉਸਤਾਦ ਜੀ ਪਿੱਛੇ ਨੂੰ ਪੁਰਕਰਾ ਇਨਾਮਤ ਤੁਹਾਨੂੰ ਕੋਰਟਸ ਦੀ ਘੜੀ ਵਾਹ 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 ਚਾਹ ਹੈ ਫਰੀ ਇੱਕ ਵਾਰੀ ਉਸਤਾਦ ਜੀ ਦੇ ਨਾਂ ਦੀ ਕਲੈਪ ਕਰ ਦਿਓ ਯਾਰ ਕਰੋ ਵੈਸੇ ਕਿੱਦਾਂ ਮੁਨਾਫਕ ਅੰਪਾਇਰ ਸੀ ਕਸਮੇ ਤੇਰੇ ਚ ਹੁਣ ਆਪਣੇ ਚ ਜਾਣ ਨਹੀਂ ਮੈਂ ਕੀ ਕਰਾਂ ਆਹੋ ਹੁਣ ਲੋ ਜੀ ਅਗਲੇ ਕਿਸੇ ਪ੍ਰੋਗਰਾਮ 'ਚ ਨਾ ਬਾਹਰ ਉਹ ਕਰਾਂਗੇ ਬਾਹ ਪੰਜਾਂ ਪੰਜੇ ਮੈਂ ਤੁਹਾਨੂੰ ਕਿਹਾ ਸੀ ਸਨੋਕਰ ਵੀ ਖੇਲਣ ਜਾਣੀ ਕਿਸੇ ਕਲੱਬ ਚ ਉਹ ਸਨੋਕਰ ਤੇ ਠੰਡੀ ਗੇਮ ਹੈ ਯਾਰ ਠੰਡੀ ਤੇ ਮਜ਼ਾ ਆਉਂਦਾ ਵਾ ਐਵੇਂ ਸੋਚੀ ਜਾਣਾ ਹੈ ਆਹੋ ਜਿਹੜਾ ਪੰਜਾ ਲੜਾਉਣ ਵਾਲਾ ਨਾ ਉਹ ਮੈਂ 1.5 ਮਹੀਨਾ ਗੇਮ ਕੀਤੀ ਸੀ ਉਹਦੇ ਸਹੀ ਰੂਲਸ ਪਤਾ ਕਿਹੜੇ ਨੇ ਸਹੀ ਰੂਲਸ ਦੋ ਬੰਦਿਆਂ ਨੇ ਪੰਜਾ ਫੜਿਆ ਇੱਕ ਨੇ ਉਧਰ ਇੱਕ ਨੇ ਉਧਰ ਇੱਕ ਇਧਰੋਂ ਹੱਥ ਵੀ ਪਾਇਆ ਹੁੰਦਾ ਇੱਕ ਚੀਜ਼ ਨੂੰ ਹਾਂਜੀ ਹਾਂਜੀ ਤੇ ਉਹਦਾ ਰੂਲ ਹੁੰਦਾ ਹੈ ਕਿ ਇੱਕ ਮੋਮਬੱਤੀ ਇੱਧਰ ਲਾਣੀ ਤੁਸੀਂ ਇੱਕ ਇੱਧਰ ਲਾਣੀ ਨਹੀਂ ਨਹੀਂ ਛੁਰੀ ਲਾਵਾਂਗੇ ਨਹੀਂ ਮੋਮਬੱਤੀ ਨਹੀਂ ਟੇਬਲ ਦੇ ਥੱਲੇ ਛੁਰੀਆਂ 'ਚ ਤਾਂ ਹੋਏਗੀ ਛੁਰੀ 'ਚ ਭਰਾਉਣਾ ਹੱਥ ਨਹੀਂ ਮੋਮਬੱਤੀ ਨਹੀਂ ਨਹੀਂ ਮੋਮਬੱਤੀ ਨਾਲ ਵੱਜ ਜਾਣਾ ਕਿਹੜੀ ਫਿਲਮ ਦਾ ਸੀ ਛੁਰੀਆਂ ਲਿਆ ਕੇ ਨੇ ਬੜੇ ਸੀਨ ਨੇ ਛੁਰੀਆਂ ਦੇ ਸਾਜੀ ਆ ਨੇ ਛੁਰੀ ਥੱਲੇ ਉੱਪਰੋਂ ਥੱਲੇ ਦੀ ਛੁਰੀਆਂ ਹੁੰਦੀਆਂ ਜਿਹੜੀਆਂ ਉਹ ਇੰਜ ਦੋਵਾਂ ਸਾਈਡਾਂ ਤੇ ਜਿੰਨੇ ਇੰਜ ਕਰਨਾ ਨਾ ਉਹਦੇ ਇੰਨੀ ਯਾਨੀ ਇੰਨੇ ਘੱਟ ਤੇ ਹੁੰਦੀ ਉਹਦੀ ਛੁਰੀ ਛੁਰੀ ਖੁੱਭ ਉਹਦੇ ਅੰਦਰ ਛੁਰੀ ਲੇਕਿਨ ਮੈਂ ਮੋਮਬੱਤੀ ਵਾਲਾ ਵੇਖਿਆ ਸੀ ਸਾਜੀ ਉਹ ਛਾਲੇ ਬਣ ਗਏ ਬੰਦੇ ਹਾਂਜੀ ਮੋਮਬੱਤੀ ਤੇ ਵੀ ਹੈਗਾ ਸਤਾਈ ਤੁਹਾਨੂੰ ਪਤਾ ਸਭ ਤੋਂ ਥੱਕੀ ਔਰ ਹਾਨੋ ਗੇਮ ਕਿਹੜੀ ਹੈ ਕਿਹੜੀ ਉਹ ਜਿਹੜੀ ਉਹ ਨਹੀਂ ਪਾਉਂਦੇ ਇੰਜ ਕਰਕੇ ਗੋਲ ਉਹ ਉਤੋਂ ਅਬੇ ਇੱਥੇ ਪਾਉਣਾ ਹੁੰਦਾ ਇੱਥੋਂ ਐਵੇਂ ਦੁਨੀਆ ਦੀ ਸਭ ਤੋਂ ਮਹਿੰਗੀ ਗੇਮ ਦੁਨੀਆ ਦੀ ਮਹਿੰਗੀ ਤਰੀਨ ਗੇਮ ਉਹ ਭਾਜੀ ਇੱਥੇ ਆਂਡਾ ਪਾਉਣਾ ਵਾ ਇੱਥੋਂ ਐਵੇਂ ਉਹ ਸਟਾਪ ਐ ਦੇਖੀ ਘੰਟਾ ਦੇਖੀ ਜਾਂਦੇ ਅਸਲ ਚ ਗੇਮ ਹੈ ਜਿਹੜੇ ਫਿਜ਼ੀਕਲ ਫਿਟ ਨਹੀਂ ਨਾ ਹੁੰਦੇ ਉਹ ਬੰਦੇ ਨਹੀਂ ਬੜੇ ਬੜੇ ਫਿਟਿੰਗ ਹੁਣ ਸ਼ਤਰੰਜ ਫਾਵਸ ਉਹਦਾ ਅਮੀਰ ਲੋਕਾਂ ਦਾ ਖੇਡ ਆ। ਉਹਦੀ ਅੱਛਾ ਉਹਦੀ ਉਹ ਸਟਿਕ ਤੇ ਉਹਦਾ ਨਹੀਂ ਮਹਿੰਗਾ ਉਹਦੀ এনवायरमेंट ਬਹੁਤ ਮਹਿੰਗੀ ਨਾਲੇ ਕਹਿੰਦੇ 50 ਲੱਖ ਦਾ ਉਹ ਬਾਲ ਜਿਹੜਾ ਉਹ ਯਾਰ 50 ਲੱਖ ਦਾ ਵੀ ਕੁਝ ਨਹੀਂ 50 ਲੱਖ ਦਾ ਬੱਲਾ ਵੀ ਹੈਗਾ ਵਾ ਉਹਦੀ ਜਿਹੜੀ ਗਰਾਊਂਡ ਦੀ ਢਲਾਈ ਬਣਾਉਣੀ ਉਹ ਜਗ੍ਹਾ ਬਹੁਤ ਬਹੁਤ ਮਹਿੰਗੀ ਜ਼ਿਆਦਾ ਚਾਹੀਦੀ ਉਹ ਤੁਸੀਂ ਆਮ ਗਰਾਊਂਡ 'ਚ ਨਹੀਂ ਖੇਡ ਸਕਦੇ ਜਾ ਉਸਤਾਦ ਜੀ ਜਿੰਨੇ ਫਸਟ ਉਹਦੇ ਸਟਾਇਰ ਉਹਦਾ ਘਾਹ ਉਹਦੀਆਂ ਮਸ਼ੀਨਾਂ ਕਿੰਨੇ ਕਿਲੋਮੀਟਰ ਤੱਕ ਉਹਦੀ ਸਾਰੀ ਜਗ੍ਹਾ ਦਾ ਹਿਸਾਬ ਕਿਤਾਬ ਰੱਖਣਾ ਉਹ ਬਹੁਤ ਮਹਿੰਗੀ ਗੇਮ ਔਰ ਉਤੋਂ ਸਭ ਤੋਂ ਹਾਨੋ ਰੈਟ ਜਿਹੜੀ ਸ਼ਤਰੰਜ ਕਿਹੜੀ ਵੀ ਦੂਜੀ ਬਾਜ਼ੀ 'ਚ ਬੰਦਾ ਸੋਚੇ ਰਹਿੰਦਾ ਵੱਡਾ ਹੋ ਜਾਂਦਾ ਸ਼ਤਰੰਜ ਸ਼ਤਰੰਜ ਉਹ ਬੜੀ ਦੇਰ ਚੱਲਦੀ ਤਰੰਜ ਦੇ ਯਾਰ ਕੀ ਬਾਦਸ਼ਾਹੀ ਗੇਮ ਮੈਂ ਬਹੁਤ ਗੱਡੀ ਉਸਤਾਦ ਸ਼ਤਰੰਜ ਦੀ ਬਾਜ਼ੀ ਜਿਹੜੀ ਲੰਮੀ ਹੁੰਦੀ ਮੈਂ ਸੁਣਿਆ ਸੀ ਆਨਲਾਈਨ ਦੋ ਬੰਦਿਆਂ ਨੇ ਖੇਡੀ ਹੈ ਮਤਲਬ ਜਵਾਨ ਜੇ ਸੀ ਜਿਹਦਾ ਇਹਦੇ ਵਰਗੇ ਉਹਨਾਂ ਨੇ ਲਾ ਲਈ ਆਨਲਾਈਨ ਯਾਨੀ ਕੈਮਰੇ ਲੱਗੇ ਨੇ ਆਨਲਾਈਨ ਟੇਬਲ ਤੇ ਪਈ ਹੈ ਬੁੱਢੇ ਹੋ ਗਏ ਦੋਵੇਂ ਬੁੱਢੇ ਹੋ ਗਏ ਓਏ ਹੋਏ ਮਾਫੀ ਦੇ ਦਿਓ ਉਸਤਾਦ ਜਾਨ ਜੀ ਦੋਸਤਾਦ ਜੀ ਬੈਠ ਗਈ ਕਿਤਾਬ ਉਹਨਾਂ ਦੇ ਬਦਲੀਆਂ ਹੋਣਗੀਆਂ ਜਾਂ ਉਹ ਕੀ ਮਤਲਬ ਨਹੀਂ ਜਿੱਥੇ ਰੁਕੀ ਉੱਥੇ ਛੱਡ ਦਿੱਤੀ ਸੌ ਗਏ ਨੇ ਉਸ ਰੂਮ ਚ ਅਗਲੇ ਦਿਨ ਆ ਕੈਮਰੇ ਰਹੇ ਨੇ ਤੇਰੀ ਵਾਰੀ ਜੇ ਤੂੰ ਸ਼ੁਰੂ ਕਰ ਬੁੱਢੇ ਹੋ ਗਏ ਸੀ ਸ਼ਤਰੰਜ ਨਹੀਂ ਸੀ ਮੁੱਕੀ ਵਾਕਈ ਉਸਤਾਦ ਜੀ ਹਾਂਜੀ ਬੜੀ ਲੰਮੀ ਹੁੰਦੀ ਸ਼ਤਰੰਜ ਦੀ ਗੇਮ ਹਾਂਜੀ ਇਹ ਸਾਲ ਲੱਗ ਜਾਂਦੇ ਨੇ ਇਹ ਤਿੰਨ ਯਾਰ ਦੇਖਣਾ ਤੂੰ ਸੋਚੀ ਜਾ 15 ਸਾਲ ਸੋਚੀ ਜਾ ਬੇਟਾ ਕਿੰਨੀ ਲੰਮੀ ਹੋ ਗਈ ਹਾਂ ਸਹੀ ਗੱਲ ਉਸਤਾਦ ਜੀ ਇਹ ਜ਼ਿਆਦਾ ਤੋਂ ਜ਼ਿਆਦਾ ਮੈਂ ਆਪਣੀ ਗੱਲ ਕਰਾਂ ਅਗਰ ਬੜੀ ਸੈਂਸ ਦੇ ਨਾਲ ਗੇਮ ਮੇਰੇ ਨਾਲ ਕੋਈ ਅੱਛਾ ਪਲੇਅਰ ਖੇਡੇ ਮੈਂ ਅੱਧੇ ਘੰਟੇ ਦੇ ਵਿੱਚ ਮੁਕਾਵਾਂਗਾ ਯਾਰ ਤੂੰ ਮੁਕਾ ਸਕਦਾ ਹੈ, ਤੇਰੇ ਅੱਗੇ ਦੁਨੀਆ ਤੈਨੂੰ ਬੰਦਾ ਇਹ ਵੀ ਕਹੇ ਨਾ ਕਿ ਯਾਰ ਹਾਂ ਮੈਨੂੰ ਰਾਤੀ ਕੱਟੀ ਉਂਗਲ ਪਈ ਸੀ ਰਸਤੇ 'ਚ ਉਹ ਲੱਭੀ ਤੂੰ ਕਹਿੰਦਾ ਮੈਨੂੰ 4 ਲੱਭੀਆਂ ਸੀ ਪਰਸੋਂ ਨਹੀਂ ਸ਼ਤਰੰਜ ਦਾ ਮੈਂ ਪਲੇਅਰ ਆ ਮੈਂ ਸਿਰਫ ਯਾਰ ਤੂੰ ਦੁਨੀਆ ਦੀ ਹਰ ਚੀਜ਼ ਦਾ ਪਲੇਅਰ ਆ ਯਾਰ ਸ਼ੁਕਰ ਅਲਹਮਦੁਲਿਲਾ ਯਾਰ ਨੁੱਕਰ ਤੇ ਇੱਕ ਬੰਦਾ ਰਹਿੰਦਾ ਵਾ ਆਹੋ ਉਹ ਕੋਈ ਕੰਮ ਨਹੀਂ ਕਰਦਾ ਤੇ ਲੱਖਾਂ ਪਤੀ ਆ ਠੀਕ ਹੈ ਠੀਕ ਹੈ ਨਾ ਸਿਰਫ ਉਹਦੇ ਕੋਲ ਅੱਧਾ ਮੀਟਰ ਕੱਪੜਾ ਵਾ ਬਸ ਸਹੀ ਉਹਦਾ ਕੋਈ ਹੈ ਤੇਰਾ ਤਜਰਬਾ ਹਲੋ ਨਹੀਂ ਜਿਹੜਾ ਸ਼ਤਰੰਜ ਦਾ ਕਿੱਥੋਂ ਹੋਈ ਸੀ ਸ਼ਤਰੰਜ ਜਿਹੜਾ ਨਾ ਤੇਰੇ ਮੁਲਕ ਚੋਂ ਆਜ਼ਾਦ ਹੋਈ ਤੁਹਾਨੂੰ ਉਹ ਪਤਾ ਆਜ਼ਾਦ ਨਹੀਂ ਹੋਈ ਇਹ ਕਿੱਥੋਂ ਸ਼ੁਰੂ ਹੋਏ ਕਿਸੇ ਉਹ ਯਾਰ ਉਹਨੂੰ ਤੂੰ ਸ਼ਤਰੰਜ ਛੱਡ ਕੇ ਉਹਨੂੰ ਦੁਨੀਆ ਜਾਣ ਦੀ ਕੋਈ ਗੱਲ ਕਰ ਲੈ ਉਹਨੂੰ ਕਿ ਸ਼ੁਤਰ ਮੁਰਖ ਤੇ ਮੈਂ ਸਵਾਰੀ ਕੀਤੀ ਉਹਨੇ ਕਹਿਣਾ ਮੈਂ ਬਚਪਨ ਕੱਢਿਆ ਹੀ ਉਹਦੇ ਉੱਤੇ ਬਹਿ ਕੇ ਉਹ ਜਿਹੜੇ ਹੈਲਮਟ ਪਾ ਕੇ ਆਏ ਖੇਡਦੇ ਹਾਂ ਉਹ ਪੁੱਛ ਲਾ ਖੇਲੀ ਤੁਸੀਂ ਲੈ ਸ਼ਤਰੰਜ ਜਿਹੜੀ ਨਾ ਯਾਰ ਉਹ ਹੈਲਮਟ ਪਾ ਕੇ ਤੇ ਉਹਨੇ ਤੇ ਸਿੱਖਿਆ ਹੀ ਉਤੋਂ ਹੈਲਮਟ ਪਾਉਣਾ ਚਲੋ ਉਸਤਾਦ ਜੀ ਹੁਣ ਕੋਈ ਸੜਦਾ ਤੇ ਸੜੀ ਜਾਏ ਮੈਂ ਕੀ ਕਰਨਾ ਨਹੀਂ ਮੈਂ ਕਦੋਂ ਛੱਡਦਾ ਸਹੀ ਗੱਲ ਹੈ ਨਾ ਮੈਂ ਸ਼ਤਰੰਜ ਸ਼ੀਸ਼ੇ ਨੇ ਆਜ਼ਾਦ ਕੀਤੀ ਸੀਗੀ ਕਿਨੇ ਉਹ ਭਾਈ ਇਹ ਝੂਠ ਆ ਮੈਂ ਤੈਨੂੰ ਦੱਸਦਾ ਵਾਂ ਇਹ ਨਾ ਸ੍ਰੀਲੰਕਾ 'ਚ ਇੱਕ ਬੰਦਾ ਸੀ ਸ਼ਮਸ਼ ਬਰਾਦਰੀ ਦਾ ਇਹ ਵਾਹਦ ਗੇਮ ਆ ਸ਼ਤਰੰਜ ਜਿਹੜੀ 3 ਪੀੜ੍ਹੀਆਂ ਕੋ ਪੂਰੀ ਹੋਈ ਸੀ ਨਹੀਂ ਤੇ ਸਾਰੇ ਹੀ ਹੋ ਗਏ ਸੀ ਇਹ ਪਹਿਲੇ ਦਾਦੇ ਨੇ ਖੇਲੀ ਫਿਰ ਗਾਂ ਪੋਤੇ ਨੇ ਫਿਰ ਉਹਨੇ ਹਾਂਜੀ ਹੈ ਨਾ ਇਦਾਂ ਦਾ ਗੱਲ ਹਾਂਜੀ, ਏਦਾਂ ਦਾ। ਐਡੀ ਲੰਮੀ ਇਹ ਗੇਮ ਹੁੰਦੀ ਹੈ ਹਾਂਜੀ ਜੀ ਯਾਰ ਆਨਲਾਈਨ ਮੈਂ ਤੈਨੂੰ ਉਹਦਾ ਨਾਮ ਪੜ੍ਹ ਕੇ ਦੱਸਾਂਗਾ ਉਹ ਇੱਥੇ ਹੀ ਬੰਦੇ ਕਹਿੰਦੇ ਬੁੱਢੇ ਹੋ ਗਏ ਸੀ ਕਿੰਨੇ ਸਾਲ ਖੇਡਦੇ ਰਹੇ ਹਾਂਜੀ। ਔਰ ਉਹਦਾ ਐ ਨਹੀਂ ਉਦੋਂ ਕੈਮਰੇ ਬੈਟਰੀਆਂ ਦਾ ਨਹੀਂ ਰੌਲਾ ਕਿ ਉਹਨਾਂ ਨੇ ਬੈਟਰੀਆਂ ਚਾਰਜ ਕੀਤੀਆਂ ਉਹਨਾਂ ਨੇ ਘੰਟਾ 2 ਘੰਟੇ 3 ਘੰਟੇ 4 ਘੰਟੇ ਖੇਲੀ ਉਸ ਤੋਂ ਬਾਅਦ ਉੱਥੇ ਉਹਨਾਂ ਨੇ ਛੱਡਤੀ
ਰੂਮ ਉਹਨਾਂ ਨੇ ਬੰਦ ਕਰਤਾ, ਉਹਨਾਂ ਨੇ ਕਿਹਾ ਵੀ ਹਲੋ ਇਹ ਸਾਦਾ ਬੇਸ ਕੋਡ ਪਾਉਣਾ ਹੀ ਨਹੀਂ ਪਤਾ ਕਿਤੇ ਜ਼ਹੀਨ ਹੋ ਜਾਂਦਾ, ਕੋਈ ਦਿਮਾਗ ਲੜਾਓ। ਇੰਜ ਤੇ ਫਿਰ 12 ਟੈਣੀ ਅੱਡਾ ਨਹੀਂ 12 ਉਹ ਤਾਂ ਨਹੀਂ ਪੇਂਡੂ ਗੇਮਾਂ ਬਾਬੇ ਬੈਠੇ ਐਵੇਂ ਆਲਾ ਫਾੜੋ ਆਲਾ ਨਹੀਂ ਸ਼ਤਰੰਜ ਹੋਰ ਗੇਮ, ਉਹ ਇਹਦੇ- ਸ਼ਤਰੰਜ ਪੂਰਾ ਇੱਕ ਸਿਸਟਮ ਆ, ਉਹ ਕੱਲੀ ਗੇਮ ਨਹੀਂ ਹੈਗੀ। ਮੇਰੀ ਵਿਸ਼ ਹੈ ਕਿ ਮੈਂ ਤੁਹਾਨੂੰ ਸਿਖਾਵਾਂ ਸ਼ਤਰੰਜ। ਉਹ ਮੈਂ ਕੋਈ ਵੀ ਬਹੁਤਾ ਦਿਮਾਗ ਵਾਲਾ ਕੰਮ ਨਾ ਮੇਰੇ ਕੋਲ ਨਹੀਂ ਅੱਛਾ, ਇਹ ਆਪਣੇ ਆਪ 'ਚ ਇੱਕ ਅਜੂਬਾ ਵਾ। ਹਾਂ ਸਾਈ ਮੈਂ ਸੱਚੀ ਮੁੱਚੀ ਸ਼ਤਰੰਜ ਅੱਛਾ ਯਾਰ ਨਾਜ਼ਰੀਨ, ਤੁਹਾਨੂੰ ਮੈਂ ਇੱਕ ਦਿਨ ਫਿਲਮ ਪੁੱਛੀ ਸੀ ਨਾ, ਤੁਸੀਂ ਉਹ ਵੀ ਮੈਨੂੰ ਦੱਸਦੇ ਸੀ, ਉਹ ਯਾਦ ਆ ਫਿਲਮ ਮੈਂ ਬਾਦਸ਼ਾਹ ਲਈ। ਉਹ ਮੈਂ ਨਾ ਇੱਕ ਗੇਮ ਖੇਡਦਾ ਹੁੰਦਾ ਸੀ ਉਸਤਾਦ ਜੀ, ਜਿੱਦਾਂ ਚੀਚੂ ਮਿਚੂ ਇਹ ਉਹ, ਉਹਦਾ ਮੈਂ ਇੱਕ ਸਿੱਕੇ ਨਾਲ ਐਂਡ ਕਰਦਾ ਸੀ ਜੈਨਵਨ, ਮੇਰੇ ਪਿੱਛੇ ਰਸ਼ ਲੱਗਾ ਹੁੰਦਾ ਸੀ ਮੁੰਡਿਆਂ ਦਾ ਇੰਜ। ਹਾਂ ਉਹ ਨਾ ਉਹਦਾ ਵੀ ਮੈਨੂੰ ਨਾਂ ਦੱਸਣਾ, ਮੈਂ ਤੁਹਾਨੂੰ ਦੱਸਦਾ ਗੇਮ ਕਿਹੜੀ। ਉਸਤਾਦ ਜੀ ਐਡਾ ਕਿ ਰਿਪੋਰਟ ਟੈਬ ਬੰਨਾ ਹੁੰਦਾ ਸੀ, ਯਾਨੀ ਕਰੈਕਟਰ, ਉਹਨੇ ਨੱਸੀ ਜਾਣਾ ਵਾ ਇੰਜ ਸਲੋ ਨੱਸੀ ਜਾਣਾ। ਉਹਨੇ ਪਹਿਲੇ ਇੱਕ ਫਾਇਰ ਫੜਨਾ, ਫਿਰ ਉਸ ਤੋਂ ਬਾਅਦ ਉਹ 'ਚ 3 ਰੱਸੇ ਵੀ ਫੜੀਦੇ ਸੀ, ਰੱਸੇ ਫੜ ਲਾ, ਰੱਸੇ 3 ਰੱਸੇ ਇੰਜ ਮਾਰਦਾ ਸੀ ਉਹ। ਇੱਕ ਰੱਸਾ ਸੀ ਪਾਵਰ ਫੜ ਲਓ 2 ਹੁੰਦੇ ਸੀ, ਫੁੱਲ ਪਾਵਰ ਤੇ 3 ਰੱਸੇ ਸੀ, ਵਾਓ ਇੰਜ। ਫਿਰ ਉਹ 'ਚ 17 ਫੜੀਦਾ ਸੀ, ਪੂਰਾ 17। ਜੰਪ ਵਾਲਾ ਬਟਨ ਉਹਦਾ ਹੋਰ ਹੁੰਦਾ ਸੀ, ਯਾਨੀ ਇੱਕ ਤਾਂ ਹੈਂਡਲ ਨਾਲ ਇੰਜ ਕਰਕੇ ਜੰਪ, ਨਹੀਂ ਉਹਦਾ ਜੰਪ ਵਾਲਾ ਬਟਨ ਸੀ ਮੂੰਹ ਮੋੜਨ ਵਾਲਾ ਬਟਨ ਸੀ, ਯਾਨੀ ਤੁਸੀਂ ਇੰਜ ਕਰਕੇ ਪਿੱਛੇ ਨਹੀਂ ਸੀ ਹੁੰਦਾ, ਬਟਨ ਨਾਲ ਮੂੰਹ ਮੋੜਨਾ ਉਹਨੇ, ਬਟਨ ਨਾਲ ਇੱਧਰ, ਤੇ ਜੰਪ ਤੇ ਫਾਇਰ 3 ਬਟਨ ਹੁੰਦੇ ਸੀ, ਉਹਦੇ ਤਿੰਨਾਂ ਦੇ ਨਾਲ ਖੇਲੀ ਦੀ ਸੀ। ਹਾਂ ਐਂਡ ਜਿਹੜਾ ਨਾ ਉਹਦਾ, ਉਹ ਜਿਹੜਾ ਨਹੀਂ ਇੰਜ ਬਣਿਆ ਅਮਰੀਕਾ 'ਚੋਂ ਮਛਲ ਫੜੀ ਹੈ, ਲਿਬਰਟੀ ਵਾਲਾ ਮਛਲ ਫੜੀ ਹੈ, ਉਹਦੇ ਉੱਤੇ ਐਂਡ ਹੁੰਦਾ ਸੀ, ਯਾਨੀ ਉਹ ਮਾਈ ਜੀ ਹੁੰਦੀ ਸੀ ਐਂਡ ਤੇ, ਉਹਦੇ ਉੱਤੇ ਐਂਡ ਹੁੰਦਾ ਸੀ। ਯਾਰ ਉਹਦਾ ਨਾਂ ਦੱਸਣਾ ਮੈਨੂੰ ਕੀ, ਸਹੀ ਲੈਣਾ ਲੱਗ ਜਾਣੀਆਂ ਫਿਲਮ ਦਾ ਤੁਹਾਡੇ ਦੋਨਾਂ ਦਾ। ਉਹ ਗੇਮ ਦਾ ਨਾਂ ਦੱਸਣਾ ਮੈਨੂੰ। ਸਹੀ ਗੱਲ ਉਸਤਾਦ ਜੀ, ਲੇਕਿਨ ਉਸਤਾਦ ਜੀ ਸ਼ਤਰੰਜ ਵਰਗੀ ਗੇਮ ਨਹੀਂ ਜਿਉਣੀ ਦੁਨੀਆ ਤਾਂ ਜੀ ਇੱਕ ਵੀਡੀਓ ਗੇਮ ਚ ਜਿਹੜੀ ਉਹ ਕੀ ਕਰਦਾ ਹੁੰਦਾ, ਆਹੋ ਉਹ ਜਿਹੜੇ ਇੰਜ ਹੀ ਮਾਰੀ ਜਾਣੀਆਂ, ਉਹ ਬੜੀ ਡਿਸ਼ਕਾ ਫਜ਼ੂਲ ਗੇਮ ਸੀਗੀ। ਪੇਂਡੂ ਟੈਪ ਗੇਮ ਸੀ। ਨਹੀਂ ਕੁੜੀ ਨਾਲ ਜਿਹੜੀ ਕਰਾਉਣੀ। ਗੇਮਾਂ ਦੀ ਬਾਦਸ਼ਾਹ ਗੇਮ ਹੋਈ ਉਹ ਸਟਰੀਟ ਫਾਈਟਰ ਤੇ ਚੀਚੂ ਮਿਚੂ। ਲਾਲ ਚਿੱਟੇ ਵਾਲੀ ਹਾਂ ਚੀਚੂ ਵਿੱਚੋਂ ਕੁਛ ਨਹੀਂ ਗੇਮ। ਹਾਂਜੀ ਬੜਾ ਮਜ਼ਾ ਆਉਂਦਾ ਸੀ, ਦਿਮਾਗ ਖੁੱਲਦਾ ਸੀ ਬੱਚੇ ਦਾ। ਆਹੋ ਜਿਹੜਾ ਬੱਚਾ ਕਹਿੰਦੇ ਨਾ ਥੋੜਾ ਜਿਹਾ ਯੈਲਾ ਟੈਪ ਆ, ਜਿਹਨੂੰ ਹੋਸ਼ ਨਹੀਂ ਆਉਂਦੀ, ਉਹਨੂੰ ਚੀਚੂ ਮੁਚੂ ਖਿਲਾਉਂਦੇ ਸਹੀ ਹੋ ਜਾਂਦਾ ਸੀਗਾ। ਹਾਂ ਇਦਾਂ ਹੀ ਠੀਕ ਹੋਇਆ ਖੇਡ ਕਿਹੜਾ ਟੇਕਨ 3 ਬੜੀ ਅੱਛੀ ਗੇਮ ਸੀ ਯਾਰ, ਕੀ ਹੋ ਗਿਆ। ਉਹ ਟੇਕਨ 3 ਤੇ ਅੱਜ ਦੀਆਂ ਗੱਲਾਂ ਵਾ ਯਾਰ। ਸਭ ਤੋਂ ਪਹਿਲੇ ਜਿਹੜੀ ਦੁਨੀਆ ਦੀ ਗੇਮ ਆਈ ਇੱਕ ਫੁੱਟਬਾਲ ਦੀ ਸੀਗੀ, FIFA ਵਰਲਡ ਕੱਪ 2003 ਤੇ ਚਲੋ ਯਾਰ ਨਾਜ਼ਰੀਨ, ਟਿੱਕੀਆਂ ਟੁੱਕੀਆਂ ਬਣਾਓ, ਟਿੱਕੀਆਂ ਖਾਓ, ਨਾਲ ਚਾਹ ਚੂ ਪੀਓ, ਨਾਲ ਕੋ ਪਾਵੇ ਪਹਿਲੇ ਦਿਨ ਪੱਕ ਜਾਂਦੇ ਆ। ਨਹੀਂ ਨਹੀਂ ਸਾਜੀ ਐਂਡ ਤੇ ਪੱਕਦੇ, ਐਂਡ ਤੇ ਪੱਕਦੇ ਕੋਸ਼ਿਸ਼ ਕਰੋ ਰੱਖੋ ਸਰਦੀਆਂ 'ਚ ਪਕਾਣਾ। ਸਾਜੀ ਇੱਕ ਦਾ ਗਾਣਾ ਅੱਜ ਈਦ ਨਹੀਂ ਯਾਰ ਟਾਈਮ ਬਹੁਤ ਹੋ ਗਿਆ, ਕੋਈ ਨਹੀਂ ਈਦ ਦਾ ਕਿਹੜਾ ਗਾਣਾ। ਦਾ ਗਾਣਾ ਮੇਰਾ ਮੋਬਾਈਲ ਕਿੱਥੇ ਗਿਆ? ਮੈਂ ਡਰਮ ਵਜਾਉਣਾ ਸੀ ਉਹਦੇ 'ਚ, ਤੁਸੀਂ ਲੈ ਕੇ ਨਹੀਂ ਆਏ ਮੇਰਾ ਆਇਆ ਸੀ, ਮੈਂ ਹੀ ਆਪਣੇ ਮੋਬਾਈਲ ਤੇ ਵੀਡੀਓ ਬਣਾ ਰਿਹਾ ਸੀ। ਲੋ ਜੀ ਨਾਜ਼ਰੀਨ, ਪੁਰਬਾਸ਼ ਹੋ ਗਿਆ, ਕੋਈ ਲੈ ਗਿਆ। ਨਾਜ਼ਰੀਨ ਤੁਹਾਨੂੰ ਬਹੁਤ ਬਹੁਤ ਫਿਰ ਇੱਕ ਵਾਰੀ ਜਾਂਦੀਆਂ ਭਾਰਾਂ ਦੀ ਈਦ ਮੁਬਾਰਕ। ਆਪਣਾ ਬਹੁਤ ਖਿਆਲ ਰੱਖਿਓ, ਤੇ ਉਹੀ ਜਿਹੜੀ ਮੈਂ ਗੱਲ ਕੀ ਨਾ ਕਿ ਅਗਲੀ ਵੱਡੀ ਤੱਕ ਪਾਕਿਸਤਾਨ ਇਨਸ਼ਾਅੱਲਾ ਤਾਲਾ ਹੋ ਇਨਸ਼ਾਅੱਲਾ ਤੁਸੀਂ ਵੀ ਇਹੀ ਦੁਆ ਕਰਨੀ ਹੈ, ਠੀਕ ਹੈ ਨਾ। ਤੇ ਸਾਨੂੰ ਇਹ ਵੀ ਦੱਸਣਾ ਕਿ ਕਿਹਦਾ ਲੱਗ ਰਿਹਾ ਸੀ ਨਿਜ਼ਾਮ ਹੈ ਨਾ। ਤਾਜੀ ਅਸੀਂ ਅੱਗੋਂ ਪਿੱਛੋਂ ਵੀ ਇੰਜ ਹੀ ਕਰ ਲਿਆ ਕਰੀਏ। ਇਹ ਰਹਿੰਦੀ ਸਿਰਫ ਗੁਬਾਰੇ ਚੁੱਕਦੇ ਨੇ। ਆ ਨਾਜ਼ਰੀਨ ਤੁਸੀਂ ਨਾ ਅਗਰ ਮੈਂ ਡਰਮ ਲਿਆ ਨਵਾਂ ਤੇ ਉਹ ਚੈੱਕ ਕਰੋ ਥੋੜੀ ਜਿਹੀ ਬਸ। ਤੇ ਅੱਲਾ ਹਾਫਿਜ਼, ਤੇ ਆਪਣਾ ਬਹੁਤ ਖਿਆਲ ਰੱਖੋ। ਕੋਈ ਗੱਲ ਕਹਿਣੀ ਤੁਸੀਂ ਨਾਜ਼ਰੀਨ ਨੂੰ? ਓਵਰਸੀਜ਼ ਨੂੰ ਜਦੋਂ ਮੈਂ ਕਹਿਣਾ ਹੁੰਦਾ ਨਾ ਕੋਈ ਗੱਲ, ਮੈਂ ਓਵਰਸੀਜ਼ ਨੂੰ ਹੀ ਕਹਿਣਾ ਹੁੰਦਾ। ਅੱਛਾ ਫਿਰ ਠੀਕ। ਪਹਿਲੇ ਮੈਂ ਓਵਰਸੀਜ਼ ਨੂੰ ਕਹਿਣਾ ਹੁੰਦਾ, ਸੈਕੰਡ ਆਪਣੇ, ਕਿਉਂਕਿ ਉਹ ਵਿਚਾਰੇ ਪਰਦੇਸੀ ਨੇ, ਹਾਂਜੀ ਉਹਨਾਂ ਨੂੰ ਮੈਂ ਕਹਿਣਾ ਹੁੰਦਾ। ਤੁਸੀਂ ਇਹ ਨਾ ਮੈਨੂੰ ਯਾਦ ਨਾ ਕਰਿਆ ਕਰੋ, ਮੈਂ ਕਹਿ ਹੀ ਉਹਨਾਂ ਨੂੰ ਰਿਹਾ ਹੁੰਦਾ। ਇੱਕ ਭਾਜੀ ਦਾ ਮੈਸੇਜ ਆ, ਕਹਿੰਦੇ ਅਸੀਂ ਇੰਡੀਆ ਪੰਜਾਬ ਤੋਂ ਆ ਤੇ ਅਸੀਂ ਵੀ ਓਵਰਸੀਜ਼, ਸਾਨੂੰ ਲਹਿਦਾ ਮੈਂਸ਼ਨ ਕਰ ਦਿਆ ਕਰੋ। ਮੈਂ ਕਿਹਾ ਯਾਰ ਅਸੀਂ ਸਾਰੇ ਇਕੱਠੇ ਆ। ਕਹਿੰਦੇ ਯਾਰ ਅਸੀਂ ਜ਼ਰਾ ਥੋੜਾ ਜਿਹਾ। ਹਾਂ ਨਹੀਂ ਇੰਡੀਆ ਪੰਜਾਬ ਵੀ ਯਾਰ ਕਿਆ ਬਾਤ ਹੈ, ਇੰਡੀਆ ਪੰਜਾਬ। ਹਾਂ ਜੀ ਤੁਸੀਂ ਦੇਖੋ ਨਾ, ਸਾਡੇ ਜਿੰਨੇ ਸਾਡੀਆਂ ਆਈਡੀਆਂ ਨਹੀਂ ਬਣੀਆਂ ਟਿਕਟੋਕ ਤੇ, ਸਾਰੀਆਂ ਸਾਡੇ ਜਿੰਨੇ ਕੰਮ ਸਾਡੇ ਵੀਰਾਂ ਦੇ ਕੰਮ ਨੇ, ਪਾਕਿਸਤਾਨੀਆਂ ਦੇ ਫੌਰਨ। ਸਹੀ ਗੱਲ ਦੇਸੀਆਂ ਦੇ। ਹਾਂ ਇੱਥੇ ਦੇ ਜਿਹੜੇ ਸਾਡੇ ਵੀਰ ਨੇ ਫੌਰਨ ਤੋਂ ਪਹਿਲੇ ਵੀਡੀਓ ਚੁੱਕ ਕੇ ਉੱਧਰ ਆਪਣੇ ਨਾਂ ਤੋਂ, ਮੇਰੇ ਨਾਂ ਤੋਂ, ਉਹਦੇ ਨਾਂ ਤੋਂ। ਮੈਂ ਨਾ ਟਿਕਟੋਕ ਤੇ ਮੈਂ ਬੱਕਰੇ ਲਈ ਡਬਿੰਗ ਕੀਤੀ ਨਾ, ਤੇ ਉਸੇ ਪੇਜ ਤੇ ਨਾ ਮੈਂ ਇੱਕ ਵੀਡੀਓ ਪਾਈ ਕਿ ਅਸਲਾਮ ਵਾਲੇਕੁਮ ਨਾਜ਼ਰੀਨ, ਯਾਰ ਮੇਰੇ ਬਹੁਤ ਫੇਕ ਅਕਾਊਂਟ ਬਣ ਗਏ ਨੇ ਤੇ ਮੈਂ ਇਹ ਵੀਡੀਓ ਇਸ ਤੋਂ ਬਣਾ ਰਿਹਾ, ਇਸ ਤੇ ਅਪਲੋਡ ਕੀਤੀ ਹੈ ਕਿ ਮੇਰਾ ਇਹ ਚੈਨਲ ਆ ਅਸਲ, ਇਹ ਮੇਰਾ ਅਸਲ ਚੈਨਲ ਆ, ਇਹ ਮੇਰਾ ਟਿਕਟੋਕ ਦਾ ਅਕਾਊਂਟ ਆ। ਉਹ ਕਰੈਕਟਰ ਨੇ ਆਰਾਮ ਨਾਲ ਡਾਊਨਲੋਡ ਕਰਕੇ ਆਪਣੇ ਚੈਨਲ ਤੇ ਅਪਲੋਡ ਕਰਦੀ। ਹੁਣ ਉੱਥੇ ਵੀ ਇਹੀ ਕਹੀ ਜਾ ਰਿਹਾ ਕਿ ਇਹ ਸਰ, ਯਾਨੀ ਇਹ ਮੇਰੇ ਪਾਕਿਸਤਾਨੀ ਭਰਾ ਨੇ, ਤੇ ਇਸ ਤੋਂ ਜਿਹੜੇ ਮੇਰੇ ਇੰਡੀਅਨ ਭਰਾ ਨੇ ਉਹ ਵਿਚਾਰੇ ਉਹ ਪਤਾ ਨਹੀਂ ਕਿਉਂ ਨਹੀਂ ਇੱਦਾਂ ਕਰਦੇ ਯਾਰ, ਮੇਰੀ ਸਮਝੋ ਬਾਹਰ ਹੈ। ਉਹ ਤੁਸੀਂ ਕਿਉਂ ਇੰਨਾ ਕਰਦੇ ਹੋ? ਸਾਡੇ ਤੇ ਮਾਸ਼ਾਅੱਲਾ ਇੱਥੇ ਇੰਨੀ ਮੁਹੱਬਤ ਆ ਜਿਹਦਾ ਹੱਦ ਹਿਸਾਬ ਹੀ ਕੋਈ ਨਹੀਂ। ਅੱਲਾ ਜਾਣਦਾ ਕਿ ਬੰਦੇ ਨੇ ਮੈਨੂੰ ਹੀ ਗਾਲਾਂ ਕੱਢਦੀਆਂ, ਕਹਿੰਦਾ ਬਗੈਰਤ ਆਦਮੀ ਫੈਸਲ ਭਾਈ का फेक अकाउंट बनाते हो।
ਮੈਨੂੰ ਹੀ ਕਰ ਮੈਂ ਹਨੀ ਸਿੰਘ ਭਾਜੀ ਨੇ ਮੈਨੂੰ ਇੰਸਟਾ ਤੇ ਮੈਸੇਜ ਕੀਤਾ, ਮੈਂ ਉਹਨਾਂ ਨੂੰ ਕਹਿ ਦਿੱਤਾ, ਮੈਂ ਕਿਹਾ ਯਾਰ ਤੁਹਾਨੂੰ ਸ਼ਰਮ ਤਾਂ ਨਹੀਂ ਆਉਂਦੀ ਕਿ ਕੀ ਲੱਭ ਜਾਂਦਾ ਤੁਹਾਨੂੰ ਇਦਾਂ ਕਰਨ ਅਸਲੀ ਨੂੰ ਅਸਲੀ ਨੂੰ। ਯਕੀਨ ਕਰ, ਕਪਲ ਭਾਜੀ ਦਾ ਮੈਨੂੰ ਮੈਸੇਜ ਆਇਆ 2021 ਦੀ ਗੱਲ ਕਰ ਰਿਹਾ, 2021 ਚ ਮੈਂ ਦੇਖਿਆ ਤੇ ਮੈਸੇਜ, ਭਾਜੀ ਕੀ ਹਾਲ ਚਾਲ ਆ, ਸਲਾਮ ਇਹ ਉਹ ਫਲਾਂਟਿੰਗ। ਮੈਂ ਥੱਲੇ ਲਿਖਿਆ ਉਹ ਭਾਜੀ ਬਿਸਮਿਲ੍ਲਾ ਮੈਂ ਤੁਹਾਡਾ ਬੜਾ ਫੈਨ ਇਹ ਉਹ ਲਿਖ ਕੇ। ਉਸ ਤੋਂ ਮੈਂ ਹੁਣ ਹਰ 10 ਮਿੰਟ ਬਾਅਦ ਦੇਖ ਰਿਹਾ ਕਿ ਰਿਪਲਾਈ ਹੈ ਕਿ ਨਹੀਂ। ਥੋੜ੍ਹੀ ਦੇਰ ਬਾਅਦ ਮੈਂ ਦੇਖਿਆ ਉਹਨਾਂ ਦਾ ਮੈਸੇਜ 2019 ਦਾ ਸੀ ਤੇ ਮੈਂ 21 ਚ ਰਿਪਲਾਈ ਕੀਤਾ। ਓਏ ਹੋਏ ਹੋਏ ਕਸਮ ਵਾਲੀ ਗੱਲ ਆ। ਤੇ ਫਿਰ ਤਾਂ ਖੈਰ ਉਹਨਾਂ ਨਾਲ ਮੁਲਾਕਾਤ ਵੀ ਹੋ ਗਈ, ਗੱਲਬਾਤ ਵੀ ਹੋ ਗਈ। ਲੇਕਿਨ ਮੈਂ ਤੁਹਾਨੂੰ ਦੱਸ ਰਿਹਾ ਕਿ ਮੈਂ 21 ਚ ਵੇਖ ਕੇ ਤੇ ਮੈਂ ਉਹਦੀ ਡੇਟ ਨਹੀਂ ਵੇਖੀ, ਮੈਂ ਫਟਾਫਟ ਰਿਪਲਾਈ ਕਰਨ ਦੀ ਕੀਤੀ। 2 ਸਾਲ ਬਾਅਦ ਮੈਂ ਮੈਸੇਜ ਦੇਖਿਆ ਸੀ। ਨਾਲੇ ਉਸਤਾਦ ਜੀ ਇੱਕ ਪਤਾ ਨਹੀਂ ਕਿਹੜਾ ਹੀ ਮੈਨੂੰ ਕਾਲ ਆਈ, ਉਹ ਕਹਿੰਦੇ ਯਾਰ ਭਾਈ ਜਾਨੀ ਦਾ ਨੰਬਰ ਸੈਂਡ ਕਰੀ। ਮੈਂ ਉਹਨੂੰ ਜਾਣਦਾ ਵੀ ਨਹੀਂ। ਮੇਰਾ ਦਿਲ ਕਰਦਾ ਮੈਂ ਕਰ ਦਵਾਂ। ਓਕੇ ਜੀ, ਈਦ ਮੁਬਾਰਕ। ਉਸਤਾਦ ਜੀ ਨੇ ਕਰੈਕਟਰ ਕਹਿੰਦਾ ਭਾਈ ਜਾਨੀ ਉਹ ਕਪਲ ਸ਼ਰਮਾ ਦਾ ਨੰਬਰ ਸੈਂਡ ਕਰਨਾ। ਆਹੋ, ਉਹ ਮੈਂ ਜਦੋਂ ਦੁਬਈ ਉਹਨਾਂ ਨਾਲ ਮਿਲਿਆ ਨਾ ਤਾਂ ਮੈਂ ਉਹ ਫੋਟੋ ਥੋੜੀ ਜਿਹੀ ਪਾਈ ਤੇ ਮੈਨੂੰ ਮੈਂ ਦੱਸਿਆ, ਕਹਿੰਦਾ ਜਾਨੀ ਭਾਈ, ਮੈਂ ਕਿਹਾ ਜੀ ਸਰ, ਯਾਰ ਇਹ ਕਪਲ ਦਾ ਨੰਬਰ ਤੇ ਸੈਂਡ ਕਰ। ਮੈਂ ਕਿਹਾ ਆਹੋ ਕਸਮੇ ਵੀ, ਮੈਂ ਕਿਹਾ ਤੁਹਾਨੂੰ ਜਿਹੜੇ ਲੋਕਾਂ ਨੇ ਪਿਆਰ ਕੀਤਾ, ਤੁਹਾਨੂੰ ਮਨਾਇਆ ਵੀ, ਵੀਡੀਓਜ਼ ਜਿਹੜੀਆਂ ਆਈਆਂ ਨੇ। ਲੇਕਿਨ ਉਹ ਉਸੇ ਟਾਈਮ ਨਹੀਂ ਨਾ ਮੰਨ ਜਾਈਦਾ, ਹਾਂ ਥੋੜਾ ਭਾਰ ਸਮਝੀਦਾ ਹੁੰਦਾ ਗੱਲ। ਨਹੀਂ ਹੁਣ ਲੈਦਾ ਇਹਨਾਂ ਨਾ ਘੁੰਨੋ ਜੀ ਬਣੋ, ਬਸ ਠੀਕ ਆ। ਤੁਸੀਂ ਉਹਨਾਂ ਨੇ ਇੰਨੇ ਪਿਆਰ ਨਾਲ, ਯਾਰ ਮੈਂ ਕਿੱਥੇ ਰੁੱਸਣਾ ਈਦ ਦਾ ਦੇਣਾ, ਮੈਂ ਇਹਨਾਂ ਨਾਲ ਕਿੱਥੇ ਰੁੱਸਣਾ ਵਾ। ਲੇਕਿਨ ਮੈਨੂੰ ਇਹ ਸੀ ਕਿ ਯਾਰ ਉਸੇ ਟਾਈਮ ਹੀ ਨਾ ਜਮਾ ਤਫਰੀਕ ਸਾਰੀ ਕਰ ਦਿਆ ਕਰੋ ਪ੍ਰੋਗਰਾਮ 'ਚ। ਬਹੁਤ ਸਾਰੀਆਂ ਗੱਲਾਂ ਹੁੰਦੀਆਂ, ਅਸੀਂ ਵੈਸੇ ਕੀਤਾ ਹੁੰਦਾ ਕਿ ਯਾਰ ਚਲੋ ਅੱਜ ਆਹ ਖੇਡ ਪਾ ਲੈਂਦੇ ਆ ਕਿ ਇਹਨੂੰ ਥੋੜ੍ਹਾ ਇੱਦਾਂ ਕਹਿੰਦੇ। ਹੁਣ ਉਹ ਪਿੱਛੇ ਟੀ ਟਾਈਮ ਦੇ ਵਿੱਚ ਇਹਨੂੰ ਮੈਂ ਕਿੰਨਾ ਕੁਛ ਕਿਹਾ ਕਿ ਤੂੰ ਮੁਨਾਫਕ ਆ, ਫਲਾਮ ਆ, ਉਹ ਤੂੰ ਕਾਹਦਾ ਆਰਟਿਸਟ ਆ, ਤੂੰ ਓਵਰ ਐਕਟ, ਸਾਰਾ ਕੁਛ ਕਿਹਾ। ਉਹ ਇੱਕ ਜ਼ਰਾ ਥੋੜ੍ਹਾ ਇਨਵਾਇਰਮੈਂਟ ਚੇਂਜ ਹੁੰਦਾ, ਮਾਹੌਲ ਚੇਂਜ ਹੁੰਦਾ ਵਾ, ਸਕ੍ਰਿਪਟ ਚੇਂਜ ਹੁੰਦਾ ਵਾ। ਇਹ ਅੱਜ ਕੱਲ੍ਹ ਤੇ ਸੋਸ਼ਲ ਮੀਡੀਆ ਤੇ ਜਾਣ ਬੁੱਝ ਕੇ ਆਪਸ 'ਚ ਲੜਾਈਆਂ ਕਰਦੇ ਨੇ। ਦੁਨੀਆ ਸਾਰੀ ਪਾਗਲ ਕੀਤੀ ਹੁੰਦੀ 2 ਜਣਿਆਂ ਨੇ, ਉਹਨੇ ਦੇਖੋ ਹੁਣ ਕੀ ਕੀ ਪਿੱਛੋਂ ਇੱਕੋ ਹੀ ਹੁੰਦੇ ਨੇ ਦੋਵੇਂ, ਅੱਗੋਂ ਰੇਟਿੰਗ ਲੈਣ ਤੇ ਅਸੀਂ ਤੇ ਸਾਹਮਣੇ ਬੈਠੇ ਕੋਈ ਗੱਲ ਤੋਰ ਲਈ ਦੀ। ਹਾਂ, ਤੇ ਜਿਹੜੀ ਦਿਲ ਨੂੰ ਨਾ ਲਿਆ ਕਰੋ। ਗੋਸਟ ਮੂਵੀ ਵਾਲੀ ਉਹ ਗੱਲ ਦੱਸਣੀ ਚਾਹੀਦੀ ਲੋਕਾਂ ਨੂੰ ਜਾਂ ਨਹੀਂ? ਗੋਸਟ ਮੂਵੀ ਉਹ ਜਿਹੜੇ ਉਹਨੂੰ ਕਲਿੱਪ ਬਣਾਉਂਦੇ ਨੇ ਵੀ ਉਹ ਦੇਖੋ ਕੌਣ ਹੈ, तो यहाँ पे कुछ है, यहाँ पे कुछ है, वो देखो वो गुजरा है, ਉਹ ਕੁਛ ਵੀ ਨਹੀਂ ਹੁੰਦਾ। ਲਾਹੌਰ ਜਦੋਂ ਮੈਂ ਹੁੰਦਾ ਸੀ ਨਾ, ਮੈਂ ਗਿਆ ਸੀ ਇੱਕ ਦੇ ਨਾਲ ਸ਼ੂਟ ਕਰਨ, ਤਾਂ ਜੀ 3300 ਬੰਦਾ ਹੁੰਦਾ ਕੈਮਰੇ ਦੇ ਪਿੱਛੇ ਖਲੋਤਾ, ਪਿੰਡਾਂ ਵਾਲੇ ਵੀ ਖਲੋਤੇ ਹੁੰਦੇ। ਉੱਥੇ ਕੀ ਆ, ਉਹ ਐਵੇਂ ਬਣਾ ਕੇ ਮਾਹੌਲ ਜਿਹਾ ਸਾਰਾ ਕੁਛ ਕਰਕੇ ਦੇ ਝੂਠਾ ਹੀ ਟਰਾਈ ਕਰ। रात के 2 बजे हैं, मुझे लगता है इस गुफा में सांप है। ਤਾਂ ਜੀ ਪਤਾ ਕੀ ਗੱਲ ਆ, ਹੁਣ ਇੱਕ ਮਿਸਾਲ ਆ, ਖਾਲੀ ਬਿਲਡਿੰਗ ਆ, ਕੱਖ ਨਹੀਂ, ਰਾਤ ਦੀ ਤੇ ਆਪਣੀ ਬੜੀ ਦਹਿਸ਼ਤ ਹੁੰਦੀ। ਖਾਲੀ ਘਰ ਤੇ ਰਾਤ, ਆਪਣੇ ਕਮਰੇ 'ਚੋਂ ਬੰਦਾ ਡਰ ਜਾਂਦਾ, ਠੀਕ ਹੈ ਨਾ। ਤੇ ਉਹ ਉਤੋਂ ਉਹਦੇ 'ਚ ਬੈਕਗਰਾਉਂਡ ਪਾ ਦੇਣਾ, ਉੱਤੋਂ ਉਹਦੇ 'ਚ ਵਿਸਪਰ ਵਾਲੇ ਵੱਲ, ਇੱਧਰ ਦੇਖੋ ਉਧਰ ਕੋਈ ਚੀਜ਼ ਹੈ, ਉਧਰ ਹੈ ਕੁਛ, ਉਹ ਹੈ ਇੱਧਰ ਆਓ ਇੱਧਰ ਆਓ ਇੱਧਰ ਆਓ। ਉਹ ਜਦੋਂ ਏਦਾਂ ਕਰਦੇ ਬੰਦਾ ਘਰ ਬੈਠਿਆ ਕਰਨਾ ਬਸ ਇਹ ਸਾਰੀ ਗੇਮ ਕੁਛ ਅੱਗੋਂ ਦਿਲ ਕਰੇ ਉੱਥੇ ਬਿੱਲੀਆਂ ਆਉਣ। ਸਾਡਾ ਏਦਾਂ ਹੋਇਆ ਸੀ, ਕੌਣ ਗਿਆ ਸੀ ਸਾਡਾ ਸ਼ੋਅ ਕਰਨ, ਤੁਸੀਂ ਆ ਕੇ ਦੱਸਿਆ ਜੀ, ਪਤਾ ਨਹੀਂ ਕਿੱਥੇ ਤੁਸੀਂ ਗਏ ਸੀ। ਉਹ ਮੈਨੂੰ ਕਹਿੰਦਾ ਜੀ ਇਸ ਘਰ 'ਚ ਸਾਇਆ ਵਾ, ਇਹ ਮਕਾਨ, ਉਹ ਕਹਿੰਦਾ ਸਮੁੰਦਰੀ ਦੇ ਕੋਲ, ਕਹਿੰਦਾ ਇਹ ਮਕਾਨ ਨਹੀਂ ਬਣਦਾ ਇੱਥੇ, ਜਿਹੜਾ ਬਣਾਉਂਦਾ ਨਾ ਉਹ ਤਬਾਹੀ ਫਿਰ ਜਾਂਦੀ ਕਹਿੰਦੇ ਨੂੰ। ਮੈਂ 24 ਨਿਊਜ਼ ਤੋਂ ਗਿਆ, ਮੈਂ ਕਿਹਾ ਇਹਦੇ 'ਚ ਜਾਣਾ ਸਾਰੇ ਗਾਣ ਉਸਤਾਦ ਜੀ। ਮੈਂ ਕਿਹਾ ਓਏ ਆ ਜਾ, ਕੁਛ ਰਾਤ ਦਾ ਟਾਈਮ। ਉਹ ਕਹਿੰਦਾ ਭਾਈ ਇੱਧਰ ਕੋਈ ਨਹੀਂ ਵੜਦਾ। ਇਹ ਕਹਿੰਦੇ ਜਿਹੜਾ ਬੰਦਾ ਮਕਾਨ ਲੈਂਦਾ ਨਾ, ਉਹ ਬਣਾਉਣਾ ਸ਼ੁਰੂ ਕਰਦਾ, ਉਹਨੂੰ ਚੀਜ਼ਾਂ ਬਣਾਉਣ ਨਹੀਂ ਦਿੰਦੀਆਂ। ਮੈਂ ਭਾਈ ਅੰਦਰ, ਮੇਰਾ ਕੈਮਰਾਮੈਨ ਵੀ ਥੋੜਾ ਅੱਛਾ। ਹੁਣ ਕੁਛ ਨਹੀਂ ਸੀ ਉੱਥੇ ਮਕਾਨ, ਕਿਉਂਕਿ ਉਹ ਸੀ ਗ੍ਰੇ ਸਟਰਕਚਰ ਬਣਿਆ ਸੀ ਤੇ ਸੀੜੀਆਂ ਰਾਤ ਨੂੰ, ਉੱਤੋਂ ਕੈਮਰੇ ਦੀ ਲਾਈਟ, ਇੱਕ ਰਾਤ ਉੱਤੋਂ ਜਦੋਂ ਕੈਮਰੇ ਦੀ ਲਾਈਟ ਵੱਜਦੀ ਨਾ, ਉਹ ਵਿਊ ਜਿਹੜਾ ਬਣਦਾ ਨਾ, ਉਹ ਕੁਦਰਤੀ ਹੌਰਰ ਬਣ ਜਾਂਦਾ, ਕੱਖ ਵੀ ਨਹੀਂ। ਤੇ ਉਸ ਟਾਈਮ ਉਸ ਲਾਈਟ ਦੇ ਕੋਲ ਮੱਖੀ ਲੰਘੇ ਨਾ, ਤਾਂ ਇੰਜ ਕਰਕੇ ਜਾਂਦੀ ਤੇ ਬੰਦਾ ਕਹਿੰਦਾ ਕੁਛ ਗਿਆ ਇੱਧਰ, ਉਹ ਕੱਖ ਨਹੀਂ ਹੁੰਦਾ। ਉਹ ਭਾਜੀ ਮੈਂ ਅੰਦਰ ਜਾ ਕੇ ਫਿਰਦਾ ਰਿਹਾ, ਮੈਂ ਉੱਥੇ ਐਟਮਾਂ ਕਰਦਾ ਰਿਹਾ। ਇੱਕ ਐਡੀ ਉਹ ਸੀ ਗਲੀ, ਮੈਂ ਲੱਤਾਂ ਇੰਜ ਕਰਕੇ ਨਾ, ਜਿਵੇਂ ਉੱਤੇ ਨਹੀਂ ਸੀ ਛੋਟੇ ਹੁੰਦੇ ਚੜ੍ਹ ਜੀਦੇ ਹੁੰਦੇ, ਮੈਂ ਉੱਤੇ ਚੜ੍ਹ ਗਿਆ। ਉੱਥੇ ਮੈਂ ਡਰਾਇਆ ਕਈਆਂ ਨੂੰ। ਉਸ ਤੋਂ ਬਾਅਦ ਭਾਜੀ ਨੇ ਅਸੀਂ ਪਿੱਛੇ ਗਏ, ਇੱਕ ਰੂਮ ਸੀ ਜੀ, ਇੱਧਰ ਨੂੰ ਕੋਈ ਨਹੀਂ ਜਾਂਦਾ ਜੀ, ਇੱਥੇ ਕੁਛ ਆ। ਮੈਂ ਅੰਦਰ ਜਾ ਕੇ ਲਾਈਟ ਪਾ ਲਈ, ਤਾਂ ਪੱਕੇ ਸਿਗਟਾਂ ਦੇ ਟੋਟੇ ਕੀ ਉੱਥੇ ਧੂੜ ਉਧਰ ਕੋਈ ਨਹੀਂ ਸੀ ਜਾਂਦਾ, ਸਿਰਫ ਸਿਗਰਟ ਜਾਂਦੇ ਸੀ। ਰੌਲਾ ਇਹ ਸੀ ਨਾ, ਉਹ ਕੁਛ ਕਰੈਕਟਰ ਸੀ ਨਾ, ਉਹ ਪਿੱਛੋਂ ਕੰਧ ਟੱਪ ਕੇ ਉਹਨਾਂ ਨੇ ਡੇਰਾ ਬਣਾਇਆ ਸੀ ਆਪਣਾ ਕਰੈਕਟਰਾਂ ਨੇ, ਉੱਥੇ ਆ ਕੇ ਤੇ ਸਿਗਰਟ ਸੁਗੜ ਪੀਂਦੇ ਸੀ। ਉਹ ਟੋਟੇ ਹੀ ਟੋਟੇ ਥੱਲੇ। ਉਹ ਹੁਣ ਜਦੋਂ ਕੋਈ ਬਣਾਉਂਦਾ ਹੋਣਾ ਵਾ ਰਾਤ ਨੂੰ, ਜਾਂ ਉਹਨਾਂ ਨੇ ਕਿਹਾ ਹੋਣਾ ਯਾਰ ਸਾਡਾ ਤਾਂ ਗਿਆ, ਉਹ ਕੋਈ ਆਈਟਮ ਕਰ ਜਾਂਦੇ ਹੋਣੇ ਐਵੇਂ ਰਾਤ ਨੂੰ ਕਰਕੇ, ਉਹ ਮਿਸਤਰੀ ਦੌੜ ਜਾਂਦੇ ਸੀ, ਮਜ਼ਦੂਰ ਦੌੜ ਜਾਂਦੇ ਸੀ। ਤੇ ਉਹ ਜੀ ਇੱਧਰ ਕੋਈ ਨਾ, ਤੇ ਕੱਖ ਵੀ ਨਹੀਂ ਸੀ।
ਤੇ ਅਸੀਂ ਸ਼ੋਅ ਕਰਨ ਗਏ ਨਾਜ਼ਰੀਨ। ਮੈਂ ਤੁਹਾਨੂੰ ਕਿਸੇ ਦਿਨ ਵਾਕਿਆ ਸੁਣਾਵਾਂਗਾ। ਕੋਈ ਕਰੈਕਟਰ ਨੇ ਫੋਨ ਕੀਤਾ ਇਸਲਾਮਾਬਾਦੋਂ। मैं इस्लामाबाद से बोल रहा हूँ, मेरा उधर गांव है, उधर आपने आ जाना है। ਅਸੀਂ ਭਾਈ 7 ਵਜੇ ਉਧਰ ਨੂੰ ਗੱਡੀ ਪਾਈ ਹੈ। ਕਿੰਨੇ ਜਾਣੇ? 5 6 7 ਜਣੇ, ਕੈਮਰਾਮੈਨ 24 ਟੀਮ ਪੂਰੀ ਗੱਡੀ ਲਾਹੌਰੋਂ ਆਈ, ਠੀਕ ਹੋ। 2 ਗੱਡੀਆਂ। ਤੇ ਉਹ ਜਨਾਬ ਜੀ ਜਦੋਂ ਇੰਜ ਕਰਕੇ ਅੰਦਰ ਵੜੇ ਤੇ ਨਾ ਬੰਦਾ ਨਾ ਪਰਿੰਦਾ ਨਾ ਗੋਵਿੰਦਾ ਨਾ ਧਰਮਿੰਦਰ, ਕੋਈ ਨਹੀਂ। ਉਸਤਾਦ ਜੀ ਅਸੀਂ ਸਿੱਧੇ ਹੀ ਜਾਈ ਗਏ, ਅਸੀਂ ਕਿਹਾ ਲੁੱਟੇ ਗਏ, ਪੱਕੀ ਗੱਲ ਹੈ ਲੁੱਟੇ ਗਏ। ਤੇ ਉਹ ਕਰੈਕਟਰ ਜਿਹੜਾ ਅੱਗੋਂ ਪੂਰੇ ਪਿੰਡ 'ਚ ਨਾ ਇੱਕ ਗਲੀ ਬਸ ਹਾਂ 8-10 ਮਕਾਨ, ਉੱਥੇ ਉਹਨੇ ਗਲੀ ਦੇ ਅੱਗੇ ਰਾਇਆ, ਉਹਨੇ ਜਾ ਕੇ ਲੰਗਰ, ਠੀਕ ਹੈ ਜੀ, ਲੰਗਰ ਅੱਛਾ ਕੀਤਾ ਕਰਕੇ ਅਸੀਂ ਉਹਨੂੰ ਕਿਹਾ ਜੀ ਕਿੱਥੇ। ਹੁਣ ਅਸੀਂ ਸ਼ੋਅ ਉਸ ਟਾਈਮ ਕਰ ਰਹੇ ਸਾਂ ਬੰਦੇ ਇਕੱਠੇ ਕਰਕੇ, ਤੇ ਉਹਨੇ ਆਪਣੀ ਵੱਲੋਂ ਬੁਲਾ ਲਿਆ ਸਾਨੂੰ। ਤੇ ਅਸੀਂ ਕਿਹਾ ਜੀ ਕਿੱਥੇ ਸ਼ੋਅ ਕਰਨਾ? ਕਹਿੰਦਾ ਇੱਥੇ ਹੀ। ਅਸੀਂ ਕਿਹਾ ਜੀ ਇੱਥੇ ਕਿੱਥੇ? ਕਹਿੰਦਾ ਇੱਥੇ ਹੀ। ਤੇ ਮੈਂ ਕਿਹਾ ਕਿਹਦੇ ਨਾਲ ਕਰਨਾ? ਕਹਿੰਦਾ ਮੈਂ ਵਾਂ, ਮੇਰਾ ਭਰਾ ਵਾ, ਹੋਰ ਕੋਈ? ਕਹਿੰਦਾ ਕੋਈ ਵੀ ਨਹੀਂ। ਤੇ ਬੁਲਾ ਲਿਆ ਤੇ ਹਾਂ 2 ਗੱਡੀਆਂ ਚਲੀ ਗਈਆਂ ਆਪਣੇ ਲਈ ਤੇ ਭਰਾ ਲਈ ਕੈਮਰੇ ਟੀਮ ਪੂਰੀ ਬੁਲਾ ਲਈ। ਕਹਿੰਦਾ ਕੋਈ ਵੀ ਨਹੀਂ ਜੀ ਉੱਥੇ, ਉਹ ਅਸੀਂ ਆ। ਕਹਿੰਦਾ ਉਹਦੇ ਦਿਲ 'ਚ ਇਹ ਸੀ ਵੀ ਇਹ ਕਰਨ ਮੁੰਡੇ ਛੁੰਡੇ ਆਪਸ 'ਚ, ਅਸੀਂ ਇੰਜੋਏ ਕਰੀਏ, ਇਹਨਾਂ ਨੂੰ ਲੰਗਰ ਚੱਕਰ ਕਰਾ ਕੇ ਮੌਜ ਕਰੀਏ। ਮੈਂ ਫਿਰ ਉਹ ਬਾਹਰ ਨਿਕਲਿਆ, ਮੈਂ ਕਿਹਾ ਉਹਨੂੰ ਕੋਈ ਹਿਸਾਬ ਲਾਈਏ। ਉਹਨਾਂ ਨੇ ਤਾਂ ਕਹਿਣਾ ਵੀ ਇਹ ਕੀ। ਫਿਰ ਮੈਨੂੰ ਹੌਰਰ ਟਾਈਪ ਸੀਨ ਨਜ਼ਰ ਆਇਆ, ਮੈਂ ਉੱਧਰ ਵੜ ਗਿਆ ਫਿਰ ਕੈਮਰੇ ਲੈ ਕੇ। ਬੜਾ ਸ਼ੁਕਰ ਲੱਗਾ ਲਾਹੌਰ। ਜੀ ਇੱਕ ਗੱਲ, ਸਿਰਫ ਇੱਕ ਬੰਦਾ ਵਲੌਗਰ ਆ ਤੇ ਉਹਨੇ ਵਲੌਗ ਦੂਸਰੇ ਮੁਲਕਾਂ ਜਾ ਕੇ ਬਣਾਉਂਦਾ, ਪਾਕਿਸਤਾਨੀ, ਤੇ ਉਹ ਹੁਣ ਨਾ ਕਿਤੇ ਵਲੌਗ ਬਣਾਉਣ ਦੇ ਪਿੱਛੇ ਪਹਾੜੀਆਂ ਸੀ। ਕਹਿੰਦਾ ਨਾਜ਼ਰੀन देखिए इस वक्त हम मिस्र में मौजूद है, मिस्र के पहाड़ खूबसूरत मंजर पेश कर रहे हैं, फलां फलां। थोड़ी देर बाद मगरों एक 70 वाला लग्या धोती जान दिया, ਉਹ ਕਹਿੰਦਾ ਉਹ ਸਾਈਡ ਤੇ ਕਰ, ਸਾਈਡ ਤੇ ਉਹ ਕਰਦੇ ਨੇ ਕਰੋਮਾ ਸ਼ਰੋਮਾ ਲਾ ਕੇ ਵੀ ਕਰ ਲੈਣਾ। ਨਹੀਂ ਉਹ ਕਿਤੇ ਫਿਰਨ ਡਿਆ ਚਨਿਓੜ। ਓਕੇ ਨਾਜ਼ਰੀਨ ਆਪਣਾ ਖਿਆਲ ਰੱਖੋ। ਫਿਰ ਇੱਕ ਈਦ ਮੁਬਾਰਕ ਤੁਹਾਨੂੰ ਬਹੁਤ ਬਹੁਤ।